ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਮੌਕੇ। ਅਪਡੇਟ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਣੇ ਨਾਲ US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਅਟਾਰਨੀ ਟੇਰਕਿਆਨਾ ਜੀ ਜੁੜਦੇ ਨੇ। ਮਾਫੀ ਚਾਹੁੰਦੇ ਹਾਂ, ਥੋੜ੍ਹੀ ਜਿਹੀ ਦੇਰੀ ਦੇ ਨਾਲ ਜਿਹੜੇ ਉਹ ਜੁੜੇ ਆ, ਕੁਛ ਟੈਕਨੀਕਲ ਇਸ਼ੂਜ਼ ਦੇ ਕਰਕੇ ਪ੍ਰੋਗਰਾਮ ਥੋੜ੍ਹਾ ਦੇਰੀ ਦੇ ਨਾਲ ਸ਼ੁਰੂ ਹੋਇਆ ਆ। ਅਤੇ ਹੁਣ ਆਪਣੇ ਨਾਲ ਅਟਾਰਨੀ ਟੇਰਕਿਆਨਾ ਜੀ ਜੁੜ ਚੁੱਕੇ ਨੇ। ਟੇਰਕਿਆਨਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕਿਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕਿਆਨਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਵਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ, ਲੈਥਰੋਪ, ਗੁਰਬੀਰ ਬਰਾੜ, ਫਰੈਜ਼ਨੋ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 559-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਆਓ ਗੱਲਾਂ ਬਾਤਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ, ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਛ ਚੱਲ ਰਿਹਾ, ਕੀ ਕੁਛ ਹੋ ਰਿਹਾ ਆ, ਸੋ ਉਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਅਟਾਰਨੀ ਟੇਰਕਿਆਨਾ ਜੀ, ਸ਼ੁਰੂਆਤ ਕਰਦੇ ਹਾਂ ਜੀ ਹਾਊਸਕੀਪਿੰਗ ਨੂੰ ਲੈ ਕੇ। ਕਿੱਦਾਂ ਚੱਲ ਰਿਹਾ ਜੀ ਹੁਣ ਸਾਰਾ ਕੁਛ? ਆਲ ਸਟ੍ਰੀਮਲਾਈਨਡ? ਹਾਂਜੀ, ਕਾਫੀ ਸਟ੍ਰੀਮਲਾਈਨ ਹੋ ਗਿਆ। ਨਵੇਂ ਅਟਰਨੀਜ਼, ਨਵੇਂ EMPLOYEES ਜੁਆਇਨ ਕਰ ਰਹੇ ਆ। ਸੋ ਜਿਹੜੀ ਸਮੱਸਿਆ ਸੀਗੀ ਹੁਣ ਕਾਫੀ ਸੋਲਵ ਹੋ ਗਈ ਹੈ। ਸੋ ਥੈਂਕ ਯੂ ਫॉर ਜਿਹੜੇ ਵੀ ਲੋਕੀ ਸੀਗੇ ਪੇਸ਼ੈਂਸਲੀ। ਅਤੇ ਜਿਹੜਾ ਕੁਛ ਇੱਕ ਟਾਈਮ ਸੀਗਾ ਨਹੀਂ ਕਾਲਸ ਵਗੈਰਾ ਕੇਸ ਨਹੀਂ ਫੜ ਸਕਦੇ ਸੀਗੇ, ਪਰ ਹੁਣ ਬੈਕ ਟੂ ਨਾਰਮਲ ਆ, ਸਾਰਾ ਫੁੱਲੀ ਓਪਰੇਸ਼ਨਲ ਆ। ਅਤੇ ਸਟਾਫਿੰਗ ਵਗੈਰਾ ਸਾਰੀ ਜਿਹੜੀ ਸਮੱਸਿਆਵਾਂ ਉਹ ਕਾਫੀ ਦੂਰ ਹੋਈਆਂ। ਚਲ ਬਹੁਤ ਵਧੀਆ ਜੀ। ਔਰੀਗਨ ਕੋਰਸ ਨੂੰ ਲੈ ਕੇ ਕੁਛ ਹੈ ਜੀ? ਕੀ ਆਪਾਂ ਪਹਿਲਾਂ ਤੁਸੀਂ ਦੱਸਦੇ ਹੀ ਰਹੇ ਆ ਵੀ ਕੀ ਕੁਛ ਉਹ ਕਰਦੇ ਆ ਉੱਥੋਂ ਦੇ ਵਕੀਲ, ਅਤੇ ਉੱਥੋਂ ਦੇ ਜਿਹੜੇ ਖਾਸ ਕਰਕੇ ਸਰਕਾਰੀ ਵੀਲ ਥੋੜ੍ਹੇ ਉਹ ਕਹਿੰਦੇ ਆ ਵੀ ਨਹੀਂ ਸਾਰਾ ਕੁਛ ਹੀ ਝੂਠ ਮੂਠ ਚੱਲ ਰਿਹਾ ਤੁਹਾਡੇ ਵੱਲੋਂ। ਉਹ ਕੀ ਕਹਿੰਦੇ ਨੇ ਜੀ ਹੁਣ? ਜੀ, ਸੋ ਔਰੀਗਨ ਕੋਰਟ ਦੇ ਵਿੱਚ ਇੱਕ ਹੀਅਰਿੰਗ ਸੀਗੀ 22 ਦੀ। ਅਜੇ ਉਹਦਾ ਡਿਸੀਜਨ ਨਹੀਂ ਆਇਆ, ਸੋ ਤਾਂ ਕਰਕੇ ਬਾਹਲੀ ਜ਼ਿਆਦਾ ਮੈਂ ਡਿਟੇਲ ਨਹੀਂ ਦੇ ਸਕਦਾ। ਪਰ ਅੱਜ ਆਪਾਂ ਕੋਰਟ ਰੂਮ ਬਾਰੇ ਹੀ ਜਿਹੜੀ ਗੱਲ ਕਰਨੀ ਆ ਕਿ ਕੋਰਟ ਰੂਮ ਦੇ ਵਿੱਚ ਕੀ ਮਾਹੌਲ ਆ, ਕਿੱਦਾਂ ਵਕੀਲ ਦਾ ਕੀ ਰੋਲ ਆ, ਕਿਵੇਂ ਆ। ਕਾਫੀ ਜ਼ਿਆਦਾ, ਕਿਉਂਕਿ ਆਡੀਅנס ਜਿਹੜੀ ਨਵੀਂ ਆਈ ਆ ਉਹਨਾਂ ਨੂੰ ਪਤਾ ਨਹੀਂ ਫਿਰ ਕਿ ਵਕੀਲ ਨਾਲ ਕਿੱਦਾਂ ਗੱਲ ਕਰਨੀ, ਅੱਗੇ ਕੋਰਟ ਸਿਸਟਮ ਜਾਂ ਜੱਜਾਂ ਦਾ ਕੀ ਹਿਸਾਬ ਕਿਤਾਬ ਹੁੰਦਾ। ਸੋ ਜੀ, ਔਰੀਗਨ ਕੋਰਟ ਦੇ ਵਿੱਚ ਕਾਫੀ ਇੰਟਰਸਟਿੰਗ ਸੀਗਾ। ਪਹਿਲਾਂ ਤਾਂ ਮੈਨੂੰ ਸੀਗਾ ਕਿ ਪਹਿਲਾਂ ਸਰਕਾਰੀ ਵਕੀਲ ਨੇ ਸਾਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ ਨਾ, ਕਾਫੀ ਮਹੀਨੇ ਪਹਿਲਾਂ ਹੀ, ਕਿ ਇਹ ਸਾਰੇ ਜਿਹੜੇ ਕੇਸ ਆ ਇਹ ਫਰਾਡ ਹੁੰਦੇ ਆ। ਪਹਿਲਾਂ ਹੀ ਉਹਨੇ ਕਿਹਾ ਕਿ ਕਹਿੰਦਾ ਮੇਰੇ ਕੋਲ ਸਬੂਤ ਹੈਗਾ, ਮੈਂ ਸ਼ੋਅ ਕਰ ਸਕਦਾ ਕਿ ਇਹ ਜਿਹੜੇ ਕੇਸ ਆ ਇਹ ਫਰਾਡ ਆ। ਅਤੇ ਜਿਹੜੀ ਜੱਜ ਸੀਗੀ, ਉਹਦੀ ਫੀਮੇਲ ਜੱਜ ਸੀਗੀ, ਅਤੇ ਕਈ ਵਾਰੀ ਉਹਨੇ ਕੋਸ਼ਿਸ਼ ਕੀਤੀ ਵੈਨਿਊ ਚੇਂਜ ਕਰਨ ਦੀ। ਆਪਣੇ ਪੁਰਾਣੇ ਵਕੀਲ ਦੇ ਥਰੂ ਵੀ, ਵਿੱਚ ਕਿਸੇ ਹੋਰ ਕੋਲ ਵੀ ਜਾ ਕੇ ਆਇਆ ਸੀਗਾ, ਤਾਂ ਆਪਣੇ ਕੋਲ ਵੀ ਜਾ ਕੇ 2-3 ਵਾਰੀ ਆਪਾਂ ਟਰਾਈ ਕੀਤਾ ਉਹਦਾ ਕਿ ਟਰਾਂਸਫਰ ਕਰ ਦਈਏ ਕੈਲੀਫੋਰਨੀਆ ਦਾ ਬੰਦਾ ਇੱਥੇ ਜੋਬ ਕਰਦਾ, ਪ੍ਰੋਪਰ ਉਹਦਾ ਪ੍ਰੂਫ ਵਗੈਰਾ ਸਾਰਾ ਕੁਛ ਸੀਗਾ। ਅਤੇ ਕੋਰਟ ਵੀ ਮੰਨਦੀ ਆ ਕਿ ਇਹ ਬੰਦਾ ਕੈਲੀਫੋਰਨੀਆ ਰਹਿੰਦਾ, ਕੋਈ ਇੱਦਾਂ ਨਹੀਂ ਕਿ ਕੋਰਟ ਨੂੰ ਉਹਦੇ ਉੱਤੇ ਸ਼ੱਕ ਸੀਗਾ ਜਾਂ ਕੁਛ। ਅਤੇ ਤਾਂ ਵੀ ਜਿਹੜੀ ਜੱਜ ਸੀਗੀ ਉਹ ਕਹਿੰਦੀ ਕਿ ਮੈਂ ਤੁਹਾਨੂੰ ਜਿਹੜਾ ਚੇਂਜ ਆਫ ਵੈਨਿਊ ਗ੍ਰਾਂਟ ਨਹੀਂ ਕਰਨਾ। ਅਤੇ 2-3 ਵਾਰੀ ਆਪਾਂ ਜਿੱਦਾਂ ਅਟੈਂਪਟ ਕੀਤਾ ਕਿ ਆ ਨਹੀਂ ਸਕਦਾ ਬੰਦਾ, ਟਰੈਵਲ ਦੀ ਪ੍ਰੋਬਲਮ ਆ, ਵਕੀਲ ਇੱਥੇ ਆ, ਜੋ ਵੀ ਆਪਣੇ ਰੀਜ਼ਨ ਸੀਗੇ ਸਾਰੇ ਦੱਸੇ। ਠੀਕ ਹੈ। ਕੋਰਟ ਨੇ ਫਿਰ ਵੀ ਮੰਨੀ ਨਹੀਂ ਗੱਲ, ਕਿ ਕੈਲੀਫੋਰਨੀਆ ਕਹਿੰਦੇ ਮੂਵ ਨਹੀਂ ਕਰਨਾ ਕੇਸ ਇਹਦਾ। ਫਿਰ ਹੁਣ ਆਪਾਂ ਨੂੰ ਥੋੜ੍ਹਾ ਜਿਹਾ ਤਾਂ ਪਤਾ ਹੀ ਸੀਗਾ ਕਿ ਹੌਸਟਾਈਲ ਟੈਰੀਟਰੀ ਅੱਗੋਂ ਜਿਹੜਾ ਉਹ ਕਲਾਇੰਟ ਸੀਗਾ ਉਹ ਜਦੋਂ ਹੁਣ ਛੋਟੀ ਜਗ੍ਹਾ ਉੱਥੇ ਛੋਟਾ ਲੋਕੀ ਇੱਕ ਦੂਜੇ ਨੂੰ ਕਾਇੰਡ ਆਫ ਜਾਣਦੇ ਹੀ ਆ। ਉਹਨੇ ਦੱਸਿਆ ਸੀਗਾ ਸਾਨੂੰ ਪਹਿਲਾਂ ਹੀ ਕਿ ਜਿੰਨੇ ਵੀ ਉਹਦੇ ਦੋਸਤਾਂ ਦੇ ਕੇਸ ਸੀਗੇ ਸਾਰੇ ਹੀ ਡਿਨਾਈ ਹੋ ਗਏ। ਅਤੇ 2-3 ਕੇਸ ਇਹੋ ਜਿਹੇ ਵੀ ਸੀਗੇ ਜਿਹੜੇ, ਇੱਕ ਅੱਧਾ ਤਾਂ ਉਹਦਾ ਆਪਦਾ ਹੀ ਸੀਗਾ ਕਿ ਗ੍ਰੀਨ ਕਾਰਡ ਜਿਹਨੂੰ ਮਿਲਿਆ ਸੀਗਾ ਉਹਨੂੰ ਵੀ ਜਿਹਦਾ ਕੇਸ ਪਾਸ ਹੋਇਆ ਸੀਗਾ ਉਹਨੂੰ ਵੀ ਕੋਰਟ ਨੇ ਬੁਲਾ ਕੇ ਦੁਬਾਰਾ ਇੰਟਰਵਿਊ ਲੈ ਕੇ ਡਿਨਾਈ ਕਰਤਾ। ਅਤੇ ਸਾਨੂੰ ਵੀ ਕਈ ਉੱਦਾਂ ਇੰਡੀਪੈਂਡੈਂਟਲੀ ਵੀ ਕਾਲਾਂ ਆਈਆਂ ਕਿ 1-2 ਜਣਿਆਂ ਨੇ ਕੰਸਲਟੇਸ਼ਨ ਕੀਤੀ ਸੀਗੀ ਕਿ ਜਿਹੜੇ ਉਹਨਾਂ ਦੇ ਕੇਸ ਸੀਗੇ
ਉਹ ਡਿਨਾਈ ਹੋ ਗਏ ਆ। ਅਪਰੂਵ ਹੋਣ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਵਾਪਸ ਬੁਲਾਇਆ, ਕਈਆਂ ਨੂੰ ਗ੍ਰੀਨ ਕਾਰਡ ਵੀ ਮਿਲਿਆ ਸੀਗਾ। ਠੀਕ ਹੈ। ਤੇ ਇੱਦਾਂ ਦੀ ਟੈਰੀਟਰੀ ਸੀਗੀ, ਮਤਲਬ ਕਿ ਉਹਨਾਂ ਨੂੰ ਲੱਗਦਾ ਕਿ ਇਹ ਸਾਰੇ ਕੇਸ ਨਕਲੀ ਆ। ਉਹਨਾਂ ਨੂੰ ਇੱਦਾਂ ਕਿਉਂ ਲੱਗਦਾ? ਉਹ ਕਹਿੰਦੇ ਕਿ ਇਹ ਸਾਰੇ ਸੇਮ ਇਹਨਾਂ ਦੀ ਫੈਕਟ ਪੈਟਰਨ ਆ, ਸਾਰਿਆਂ ਦਾ ਸੇਮ ਜਿਹਾ ਹੀ ਰੋਲ ਆ, ਸੇਮ ਹੀ ਇਹਨਾਂ ਨਾਲ ਚੀਜ਼ਾਂ ਹੋਈਆਂ, ਸੇਮ ਹੀ ਸਟੋਰੀ ਆ ਬੇਸਿਕਲੀ ਇਹਨਾਂ ਦੀ। ਸੋ ਹੁਣ ਸਾਨੂੰ ਜਿੱਦਾਂ ਨਾ ਕਈ ਵਾਰੀ ਸਵਾਲ ਪੁੱਛ ਲੈਂਦੇ ਕਿ ਭਾਜੀ ਆਹ ਵਾਲਾ ਕੇਸ ਠੀਕ ਰਹੂਗਾ, ਆਹ ਵਾਲੇ ਬਿਆਨ ਸਹੀ ਰਹੂਗੇ, ਤਾਂ ਸਾਡੀ ਜਿੱਦਾਂ ਹੁਣ ਲਾਇਰ ਦੀ ਕੀ ਪੋਜੀਸ਼ਨ ਆ। ਸੋ ਇਹ ਦੱਸਣ ਦਾ ਮਕਸਦ ਇਹ ਆ ਕਿ ਜਿਹੜਾ ਵੀ ਉਹ ਵਾਲਾ ਬੰਦਾ ਕਿ ਹੁਣ ਪੁੱਛ ਰਿਹਾ ਕਿ ਬਿਆਨ ਆਹ ਵਾਲੇ ਸਹੀ ਰਹੂਗੇ, ਮੈਨੂੰ ਕੀ ਪਤਾ ਹੁਣ ਹਨਾ ਕਿਹੜੇ ਸਹੀ ਰਹੂਗੇ, ਕਿਉਂਕਿ ਜੇ ਮੈਂ ਦੱਸਾਂ ਕਿ ਕਿਹੜੇ ਬਿਆਨ ਸਹੀ ਰਹੂਗੇ ਕਿਹੜੇ ਨਹੀਂ ਸਹੀ ਰਹੂਗੇ, ਉਹਦਾ ਮਤਲਬ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਆਹ ਵਾਲਾ ਤੂੰ ਏਦਾਂ ਕਰਕੇ ਕੇਸ ਲਾ ਦੇ, ਨਕਲੀ ਕੇਸ ਲਾ ਦੇ। ਉਹ ਚੀਜ਼ ਨਹੀਂ ਇੱਥੇ ਹੋ ਸਕਦੀ। ਆਪਣਾ ਜਿਹੜਾ ਰੋਲ ਆ ਉਹ ਇਹ ਹੈ ਕਿ ਜਿਹੜੀ ਤੁਹਾਡੀ ਸਟੇਟਮੈਂਟ ਆ, ਡੈਕਲੇਰੇਸ਼ਨ ਆ, ਉਹ ਐਜ਼ ਇਜ਼ ਪ੍ਰੈਜ਼ੈਂਟ ਹੋਊਗੀ। ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਲੀਗਲੀ ਉਹ ਤੁਹਾਡੇ ਨਾਲ ਸਵਾਲਾਂ ਜਵਾਬਾਂ ਰਾਹੀਂ ਦੂਰ ਕੀਤੀਆਂ ਜਾ ਸਕਦੀਆਂ ਹਨ। ਇਹ ਲਾਇਰ ਦਾ ਜਿਹੜਾ ਰੋਲ ਹੈਗਾ। ਹੁਣ ਇਹ ਬਾਈ ਜਦੋਂ ਕੋਰਟ ਦੇ ਵਿੱਚ ਚਲਾ ਗਿਆ ਤਾਂ ਇੱਕ ਬਾਕੀ ਸਾਰਾ ਟਰਾਇਲ ਨਾ ਦੱਸ ਦਿਓ, ਇੱਕ ਤੁਹਾਨੂੰ ਮੈਂ ਚੀਜ਼ ਦੱਸਦਾ, ਘੱਟੋ ਘੱਟ ਉਹਨੇ ਅੱਧਾ ਪੌਣਾ ਘੰਟਾ ਸਿਰਫ ਇਸ ਚੀਜ਼ ਤੇ ਲਾਇਆ। ਉਹ ਕਹਿੰਦੀ ਕਿ ਜੱਜ ਉਹਨੂੰ ਕਹਿੰਦੀ ਕਿ ਤੇਰੀ ਸਟੇਟਮੈਂਟ ਕਿੰਨੇ ਬਣਾਈ ਆ, ਤੇ ਉਸ ਦੇ ਬਾਰੇ ਕੁਐਸਚਨ ਕਰੇ, ਅੱਛਾ ਕਦੋਂ ਪੰਜਾਬੀ ਵਾਲੀ ਤੂੰ ਕਦੋਂ ਲਿਖੀ ਸਟੇਟਮੈਂਟ? ਪਹਿਲਾਂ ਪੰਜਾਬੀ ਵਾਲੀ ਲਿਖੀ, ਪਹਿਲਾਂ ਇੰਗਲਿਸ਼ ਵਾਲੀ ਲਿਖੀ, ਕਿਹਨੇ ਕਿਤੋਂ ਕੀ ਟਰਾਂਸਲੇਟ ਕੀਤਾ, ਟਰਾਂਸਲੇਟਰ ਕੌਣ ਆ? ਅਜੇ ਉਹਦੇ ਪਹਿਲਾਂ ਵਕੀਲ ਸੀਗੇ, ਸਾਰਾ ਕੁਝ ਸਬਮਿਟ ਪਹਿਲਾਂ ਕੀਤਾ ਸੀਗਾ ਉਹਨੇ ਸਾਨੂੰ, ਹਨਾ ਬਾਅਦ 'ਚ ਹਾਇਰ ਕੀਤਾ ਆਪਾਂ ਅਪਡੇਟਡ। ਕਹਿੰਦੀ ਅਪਡੇਟਡ ਦੀ ਗੱਲ ਦੱਸੀਏ, ਕਹਿੰਦੀ ਤੇਰੇ ਵਕੀਲ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਹਿੰਦੀ ਉਹਨੂੰ ਕਿ ਤੇਰੇ ਵਕੀਲ ਨੇ ਤੈਨੂੰ ਕੋਈ ਵੀ ਚੀਜ਼ ਦੱਸੀ ਆ ਕਿ ਇਹਦੇ ਵਿੱਚ ਐਡ ਕਰਨੀ ਆ, ਹਨਾ। ਫੇਰ ਕਵੇ ਕਿ ਤੇਰੇ ਵਕੀਲ ਨੇ ਤੈਨੂੰ ਦੱਸਿਆ ਕਿ ਕੋਈ ਵੀ ਚੀਜ਼ ਇੱਥੋਂ ਸਬਸਟਰੈਕਟ ਕਰਨੀ ਕਿ ਨਹੀਂ ਦੱਸਣੀ ਆ, ਕਿ ਤੂੰ ਪੂਰਾ ਦੱਸਿਆ। ਉਹਨੇ ਆਹ ਚੀਜ਼ ਦੇ ਉੱਤੇ ਕਿ ਤੇਰੇ ਵਕੀਲ ਨੇ ਤੈਨੂੰ ਕੀ ਦੱਸਿਆ ਤੇ ਕੀ ਨਹੀਂ ਦੱਸਿਆ, ਘੱਟੋ ਘੱਟ ਉਹਨੇ ਇਹਦੇ ਉੱਤੇ 30 ਤੋਂ 45 ਮਿੰਟ ਸਿਰਫ ਇਸ ਚੀਜ਼ ਤੇ ਲਾਏ ਉਹਨੇ। ਅੱਛਾ। ਤੇ ਹੁਣ ਸਾਡਾ ਏਦਾਂ ਸੀਗਾ ਕਿ ਸਾਡੇ ਨਾਲ ਜਿਹਨਾਂ ਦਾ ਵੀ ਕੇਸ ਉਹਨਾਂ ਨੂੰ ਪਤਾ ਕਿ ਸਾਰਾ ਬੰਦਾ ਹੀ ਦੱਸਦਾ, ਆਪਾਂ ਨੂੰ ਕੋਈ ਏਦਾਂ ਦੀ ਸਮੱਸਿਆ ਪਏ ਨਹੀਂ, ਹਨਾ। ਕਈ ਏਦਾਂ ਦੇ ਵੀ ਵਕੀਲ ਹੋਏ ਆ ਕਿ ਜਦੋਂ ਉੱਤੇ ਪ੍ਰੈਸ਼ਰ ਪਾਇਆ ਗਿਆ, ਏਦਾਂ ਦੇ ਵੀ ਸੈਨ ਫਰਾਂਸਿਸਕੋ 'ਚ ਕੇਸ ਹੋਏ ਆ ਜਿੱਥੇ ਕਲਾਇੰਟਾਂ ਨੇ ਬਹਿ ਕੇ ਉੱਥੇ ਜੱਜ ਦੇ ਮੂਹਰੇ ਦੱਸਿਆ ਕਿ ਆਹ ਤਾਂ ਜਿਹੜੀ ਮੇਰੀ ਸਟੇਟਮੈਂਟ ਆ ਮੇਰੇ ਵਕੀਲ ਦੇ ਦਫ਼ਤਰ ਨੇ ਬਣਾ ਕੇ ਦਿੱਤੀ ਆ, ਜਾਂ ਮੇਰੀ ਟਰਾਂਸਲੇਟਰ ਨੇ ਬਣਾ ਕੇ ਦਿੱਤੀ ਆ। ਸੋ ਕੌਣ ਟਰਾਂਸਲੇਟਰ ਸੀਗਾ, ਕਿੱਦਾਂ ਸੀਗਾ। ਤੇ ਕਈ ਵਕੀਲ ਡਿਸਬਾਰ ਵੀ ਹੋਏ ਆ, ਲਾਇਸੈਂਸ ਵੀ ਕਈਆਂ ਨੇ ਲੂਜ਼ ਕੀਤੇ ਆ, ਕਈ ਵਕੀਲ ਜੇਲ੍ਹਾਂ 'ਚ ਵੀ ਗਏ ਆ। ਤੇ ਫਿਰ ਜਦੋਂ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਤੇ ਉਹ ਐਡਮਿਟ ਵੀ ਕਰ ਲੈਂਦੇ ਆ ਕਿ ਆਹੋ ਆਪਾਂ ਹੀ ਕੀਤਾ ਸੀਗਾ, ਹਨਾ। ਸੋ ਇਹ ਜਿਹੜਾ ਹੁਣ ਕੋਰਟ ਆ, ਇਹ ਬੇਸਿਕਲੀ ਕੀ ਸੀਗਾ ਕਿ ਇਹ 40-45 ਮਿੰਟ ਸਾਡੇ ਦੁਆਲੇ ਹੋਇਆ ਕਿ ਆਪਾਂ ਜੇ ਨਵੇਂ ਉਹਦੇ ਵਿੱਚ ਪਏ ਡੈਕਲੇਰੇਸ਼ਨਾਂ ਪਹਿਲਾਂ ਸੀਗੀਆਂ, ਉਤੋਂ ਬਸ ਇਹੀ ਪੁੱਛ ਰਹੇ ਸੀਗੇ ਕਿ ਬਣਾਈ ਕਿੱਦਾਂ ਨਾ। ਸੋ ਫਿਰ ਹੁਣ ਉਹਨੇ ਸਾਨੂੰ ਕੀ ਕਿਹਾ ਕਿ ਦੁਬਾਰਾ ਉਹਦੀ ਨਵੀਂ ਹੀਅਰਿੰਗ ਜਿਹੜੀ ਆਊਗੀ, ਸਾਨੂੰ ਕਹਿੰਦੀ ਕਿ ਪੁਰਾਣੀ ਜਿਹੜੀ ਟਰਾਂਸਲੇਟਡ ਇਹਦੀ ਸਟੇਟਮੈਂਟ ਸੀਗੀਆਂ ਉਹ ਡਾਕੂਮੈਂਟ ਲੈ ਕੇ ਆ। ਸੋ ਇੱਦਾਂ ਦੇ ਕਾਫੀ ਉਹਨਾਂ ਨੇ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਕੱਢੀਆਂ। ਸੋ ਉਹਨਾਂ ਨੂੰ ਇਹੀ ਲੱਗਦਾ ਕਿ ਇਹ ਸਾਰੇ ਜਿਹੜੇ ਕੇਸ ਆ ਇਹ ਫੇਕ ਕੇਸ ਆ। ਪਰ ਇਹਦੇ ਵਿੱਚ ਇੱਕ ਗੱਲ ਦੇਖਣ ਵਾਲੀ ਆ ਕਿ ਐਂਡ ਆਫ ਦਾ ਡੇ ਜਿਹੜਾ ਇੱਕ ਜੱਜ ਦਾ ਰੋਲ ਆ, ਉਹ ਫੇਰ ਵੀ ਕਾਫੀ ਡਿਫਿਕਲਟ ਕੁਐਸਚਨ ਬੰਦੇ ਕੋਲ ਪੁੱਛ ਰਹੀ ਸੀਗੀ ਜੱਜ। ਪਰ ਫਿਰ ਵੀ ਉਹ ਫॉर ਐਗਜ਼ਾਮਪਲ ਐਡਰੈਸ ਦੇ ਰਿਲੇਟਡ ਕੋਈ ਕੁਐਸਚਨ ਸੀਗਾ, ਤਾਂ ਉਹ ਇਦਾਂ ਨਹੀਂ ਕਿ ਬਿਲਕੁਲ ਗੁੱਸੇ 'ਚ, ਉਹ ਪਰ ਆਪਣੀ ਜੌਬ ਕਰ ਰਹੀ ਸੀਗੀ। ਉਹ ਪੁੱਛਦੀ ਉਹਦੇ ਹਿਸਾਬ ਨਾਲ ਸੀਗੀ, ਪੂਰਾ ਮੌਕਾ ਦੇ ਰਹੀ ਸੀਗੀ ਬੰਦੇ ਨੂੰ ਐਕਸਪਲੇਨ ਕਰਨ ਦਾ ਕਿ ਤੂੰ ਦੱਸ ਕੀ ਹਿਸਾਬ ਕਿਤਾਬ ਆ ਤੇਰਾ। ਉਹ ਜਿਹੜਾ ਟਰਾਇਲ ਵੀ ਸੀਗਾ ਪੂਰਾ ਸਿਸਟਮ ਪ੍ਰੋਸੀਜਰ ਨਹੀਂ, ਇੱਦਾਂ ਨਹੀਂ ਕਿ ਹੁਣ ਜਿੱਦਾਂ ਸਾਡੇ ਦੇਸ਼ਾਂ 'ਚ ਦਾ ਹੁੰਦਾ ਕਿ ਤੂੰ ਬਾਹਰ ਨਿਕਲ ਜਾ ਕੋਰਟ ਰੂਮ 'ਚੋਂ ਜਾਂ ਤੇਰਾ ਸਿੱਧੇ ਡਿਨਾਈ ਕਰਤਾ। ਭਾਵੇਂ ਉਹਨਾਂ ਨੂੰ ਜੋ ਵੀ ਲੱਗਦਾ, ਉਹਨਾਂ ਨੇ ਪੂਰਾ ਉਹਨੂੰ 4-5 ਘੰਟੇ ਇੰਨੀ ਕੁ ਉਹਦੀ ਹੀਅਰਿੰਗ ਬੰਦੇ ਦੀ ਚੱਲੀ ਹੋਣੀ ਘੱਟੋ ਘੱਟ, ਤੇ ਅਜੇ ਅੱਗੇ ਵੀ ਪਈ ਆ। ਸੋ ਇਦਾਂ ਹੀ ਉਹਨੇ ਦੱਸਿਆ ਕਿ ਹੋਰ ਵੀ ਜਿਹੜੇ ਉਹਦੇ ਸੱਜਣ ਮਿੱਤਰ ਸੀਗੇ ਓਰੀਗਨ ਕੋਰਟ ਦੇ ਵਿੱਚ, ਸਾਰਿਆਂ ਦੀ ਜਿਹੜੀ ਹੀਅਰਿੰਗ ਆ ਉਹ ਇੰਨੀ ਕੁ ਜਿਹੜੀ ਚੱਲੀ ਆ। ਤੇ ਇਹ ਜਿਹੜੀ ਹੀਅਰਿੰਗ ਕਰਦੇ ਨੇ ਇਹ ਵੈਬਐਕਸ ਤੇ ਆ ਜਾਂ ਇਨ ਪਰਸਨ ਹੀ? ਓਰੀਗਨ ਵਾਲੇ ਕਹਿੰਦੇ ਆ ਵੀ ਭਾਈ ਆਓ ਉੱਥੇ। ਇਨ ਪਰਸਨ ਇਹ ਹੀਅਰਿੰਗ ਜਿਹੜੀ ਉਹਨੇ ਅਟੈਂਡ ਕੀਤੀ ਸੀਗੀ, ਆਪਾਂ ਵੈਬਐਕਸ ਤੇ ਸੀਗੇ। ਠੀਕ ਹੈ, ਉਹ ਖੁਦ ਉੱਥੇ ਸੀ। ਸੋ ਜਿਹੜਾ ਕਲਾਇੰਟ ਆ ਉਹਨੂੰ ਕਹਿੰਦੇ ਵੀ ਤੂੰ ਉੱਥੇ ਆਪ ਆਉਣਾ ਆ ਬੇਸਿਕ। ਹਾਂਜੀ। ਸੋ ਅੱਜ ਆਪਾਂ ਕੋਰਟ ਰੂਮ ਦੇ ਅੰਦਰ ਵਾਲੀਆਂ ਗੱਲਾਂ ਹੀ ਜਿਹੜੀਆਂ ਹੋਏ ਕਰਨੀਆਂ ਹੈਗੀਆਂ। ਇੰਡੀਵਿਜੂਅਲ ਮੈਰਿਟਸ ਹੀਅਰਿੰਗ ਇਸ ਨੂੰ ਆਖਦੇ ਆ। ਸੋ ਇਹਦੇ ਲਈ ਪ੍ਰੈਪਰੇਸ਼ਨ ਦੇ ਲਈ ਕੀ ਕਰਨਾ ਹੁੰਦਾ ਹੈ ਜੀ? ਸੋ ਜਿਹੜੀ ਆਪਣੀ ਇੰਡੀਵਿਜੂਅਲ ਮੈਰਿਟਸ ਜਿਹੜੀ ਹੀਅਰਿੰਗ ਹੁੰਦੀ ਆ, ਉਹਨੂੰ ਆਪਾਂ ਫਾਈਨਲ ਹੀਅਰਿੰਗ ਵੀ ਜਿਹਨੂੰ ਕਹਿ ਦਿੰਦੇ ਆ, ਇੰਡੀਵਿਜੂਅਲ ਹੀਅਰਿੰਗ ਵੀ ਕਹਿ ਦਿੰਦੇ ਆ,
ਤੇ ਜਿਹੜੀ ਇਹਦੀ ਸਹੀ ਟਰਮੀਨੋਲੋਜੀ ਆ ਉਹ ਹੈਗੀ ਆ ਮੈਰਿਟ ਸ਼ੇਅਰਿੰਗ। ਠੀਕ ਹੈ। ਤੇ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਬੇਸਿਕਲੀ ਡਿਸਕਸ਼ਨ 'ਚ ਸਾਰੀਆਂ ਚੀਜ਼ਾਂ ਤਾਂ ਨਹੀਂ ਆਪਾਂ ਕਵਰ ਕਰ ਸਕਦੇ, ਸੋ ਇਹਨੂੰ ਧਿਆਨ ਨਾਲ ਰੱਖਿਓ ਕਿ ਪਹਿਲਾਂ ਤਾਂ ਆਪਣੇ ਵਕੀਲ ਦੀ ਗੱਲ ਸੁਣਿਓ ਕਿ ਕੀ ਕਰਨਾ ਕੀ ਨਹੀਂ ਕਰਨਾ। ਇਹ ਜਿਹੜਾ ਪ੍ਰੋਗਰਾਮ ਹੈ ਸਿਰਫ ਆਪਾਂ ਤੁਹਾਨੂੰ ਟਿਪਸ ਦੇ ਰਹੇ ਹਾਂ ਕਿ ਜਿਹੜੀ ਫਾਈਨਲ ਤੁਹਾਡੀ ਹੀਅਰਿੰਗ ਆ ਉਹਦੇ ਵਿੱਚ ਕੀ ਤੁਸੀਂ ਐਕਸਪੈਕਟ ਕਰ ਸਕਦੇ ਆ, ਕੋਰਟ ਰੂਮ ਦਾ ਮਾਹੌਲ ਕਿਹੋ ਜਿਹਾ। ਸੋ ਮੁੱਖ ਦੀ ਗੱਲ ਇਹ ਹੈ ਕਿ ਇਹਨਾਂ ਸਾਨੂੰ ਲੱਗਦਾ ਕਿ ਜੇ ਤੁਹਾਨੂੰ ਐਂਗਜ਼ਾਇਟੀ ਥੋੜ੍ਹੀ ਜਿਹੀ ਹੈਗੀ ਕਿ ਕੋਰਟ ਦੇ ਵਿੱਚ ਕੀ ਹੋਣਾ, ਤੁਹਾਨੂੰ ਥੋੜ੍ਹਾ ਜਿਹਾ ਪ੍ਰੋਸੀਜਰ ਪਤਾ ਲੱਗ ਜਾਊਗਾ ਤੇ ਥੋੜ੍ਹੀ ਜਿਹੀ ਤੁਹਾਡੀ ਪ੍ਰੈਪਰੇਸ਼ਨ ਹੋ ਜਾਊਗੀ। ਪਿਛਲੀ ਵਾਰੀ ਜਿਹੜੇ ਅਸਾਈਲਮ ਸੀਰੀਜ਼ ਵਾਲੇ ਕੀਤੇ ਸੀਗੇ ਉਹਦੇ ਵਿੱਚੋਂ ਆਪਣੇ ਜਿਹੜੇ ਸਾਡੇ ਖੁਦ ਦੇ ਕਲਾਇੰਟ ਸੀਗੇ, ਜਿਹੜੇ ਸਾਡੇ ਆਪਣੇ ਕਲਾਇੰਟ ਆ, ਉਹਨਾਂ ਨੇ ਕਿਹਾ ਸੀ ਕਿ ਜਿਹੜਾ ਰੇਡੀਓ ਪ੍ਰੋਗਰਾਮ ਤੁਸੀਂ ਉਸ ਕੋਰਟ ਰੂਮ ਦੇ ਬਾਰੇ ਕੀਤਾ ਸੀਗਾ, ਉਹ ਕੋਰਟ ਰੂਮ ਵਾਲੇ ਦੇ ਵਿੱਚ ਕਹਿੰਦਾ ਅੱਧੀ ਤਿਆਰੀ, ਕਹਿੰਦਾ ਮੇਰੀ ਕੋਰਟ ਰੂਮ ਦਾ ਮੈਨੂੰ ਮਾਹੌਲ ਜਿਹੜਾ ਪਤਾ ਲੱਗ ਗਿਆ ਕਿ ਕੋਰਟ ਰੂਮ ਦਾ ਮਾਹੌਲ ਕੀ ਆ, ਹੁੰਦਾ ਕੀ ਅੰਦਰ ਉੱਥੇ ਹੁੰਦਾ ਕੀ ਆ। ਸੁਣਨਾ ਇਹ ਹੈ ਕਿ 10-20% 30% ਤੁਹਾਡੀ ਐਂਗਜ਼ਾਇਟੀ ਜਿਹੜੀ ਸ਼ਾਇਦ ਉਹ ਦੂਰ ਹੋ ਜਾਵੇ ਪ੍ਰੋਗਰਾਮ ਸੁਣ ਕੇ। ਸੋ ਤੁਹਾਨੂੰ ਜਿਹੜਾ ਬੇਸਿਕਲੀ ਕੋਰਟ ਰੂਮ ਦੇ ਵਿੱਚ ਮਾਹੌਲ ਕੀ ਆ, ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਤੇ ਕੀ ਪੰਗੇ ਪੈ ਸਕਦੇ ਆ, ਉਹ ਚੀਜ਼ ਬਾਰੇ ਜਿਹੜਾ ਆਪਣਾ ਇਹ ਪ੍ਰੋਗਰਾਮ ਅੱਜ। ਬਿਲਕੁਲ ਕਿਸੇ ਟੈਸਟ ਦੀ ਤਿਆਰੀ, ਕਿਸੇ ਸਪੋਰਟਸ ਲਈ ਤਿਆਰੀ, ਉਸੇ ਤਰੀਕੇ ਦੇ ਨਾਲ ਇਹ ਕੇਸ ਦੀ ਜਿਹੜੀ ਤਿਆਰੀ ਆ, ਸੁਣਵਾਈ ਦੀ ਤਿਆਰੀ ਕਰਨੀ ਹੁੰਦੀ ਆ। ਜਿਹੜਾ ਰਿਸਪੋਂਡੈਂਟ ਆ ਜਿਹਨੇ ਅਸਾਈਲਮ ਦਾ ਅਪਲਾਈ ਕੀਤਾ ਹੈ, ਉਹ ਕਿਹੜੇ ਡਾਕੂਮੈਂਟਸ ਆਪਣੇ ਨਾਲ ਲੈ ਕੇ ਜਾਂਦਾ ਹੈ ਜੀ? ਸਭ ਤੋਂ ਜੀ ਪਹਿਲੀ ਗੱਲ ਕਰੀਏ ਤਾਂ ਸੋ ਪਹਿਲਾਂ ਤਾਂ ਆਪਣੀ ਆਈਡੀ ਵਗੈਰਾ ਲੈ ਕੇ ਜਾਓ, ਤਦ ਤੱਕ ਤੁਹਾਡਾ ਵਰਕ ਪਰਮਿਟ ਆ ਜਾਂਦਾ। ਜੇ ਨਹੀਂ ਹੈਗਾ ਵਰਕ ਪਰਮਿਟ ਤਾਂ ਕਈਆਂ ਦੀ ਛੇਤੀ ਹੀਅਰਿੰਗ ਆਉਂਦੀ ਆ, ਤਾਂ ਤੁਸੀਂ ਆਪਣਾ ਪਾਸਪੋਰਟ ਵਗੈਰਾ ਲੈ ਕੇ ਜਾਓ। ਤੇ ਜ਼ਿਆਦਾਤਰ ਮੈਂ ਦੇਖਦਾ ਕਿ ਲੋਕਾਂ ਕੋਲ ਫਾਈਲਿੰਗ ਦੀ ਕਾਪੀ ਨਹੀਂ ਹੁੰਦੀ। ਆਪਣੇ ਕੋਲ ਜਦੋਂ ਕੇਸ ਵੀ ਲੈ ਕੇ ਆਉਂਦੇ ਆ, ਉਹਨੇ ਡਾਕੂਮੈਂਟ ਸਬਮਿਟ ਵੀ ਹੋ ਜਾਂਦੇ ਆ, ਵਕੀਲ ਉਹਨਾਂ ਨੂੰ ਫਾਈਲਿੰਗ ਦੀ ਕਾਪੀ ਨਹੀਂ ਦਿੰਦਾ। ਸੋ ਇਹ ਤੁਹਾਡਾ ਹੱਕ ਆ, ਇਹ ਜਿਹੜਾ ਤੁਹਾਡਾ ਹੱਕ ਆ ਫਾਈਲਿੰਗ ਦਾ, ਇਹਦਾ ਕੋਈ ਲੈਣਾ ਦੇਣਾ ਨਹੀਂ ਕਿ ਤੁਹਾਡੇ ਵਕੀਲ ਦੇ ਵੱਲ ਕਿੰਨੇ ਪੈਸੇ ਪੈਂਡਿੰਗ ਆ ਕੀ ਆ। ਜਿਹੜੀ ਵੀ ਉਹਨੇ ਫਾਈਲਿੰਗ ਕੀਤੀ ਹੈ ਤੁਸੀਂ ਉਹਨੂੰ ਈਮੇਲ ਪਾਣੀ ਆ ਕਿ ਮੇਰੀ ਤੂੰ ਜਿਹੜੀ ਫਾਈਲਿੰਗ ਆ ਉਹਦੀ ਮੈਨੂੰ ਕੰਪਲੀਟ ਕਾਪੀ ਦੇ, ਹਨਾ। ਉਹ ਤੁਹਾਡਾ ਹੱਕ ਆ। ਸੋ ਉਹ ਤੁਹਾਨੂੰ ਚਾਹੀਦੀ ਆ, ਤੁਹਾਡੇ ਕੋਲ ਹੋਣੀ ਚਾਹੀਦੀ ਆ ਕੰਪਲੀਟ ਫਾਈਲਿੰਗ। ਜਿਹੜੇ ਓਰੀਜਨਲ ਡਾਕੂਮੈਂਟ ਤੁਹਾਡੇ ਕੋਲ ਸੀਗੇ, ਪਾਸਪੋਰਟ, ਬਰਥ ਸਰਟੀਫਿਕੇਟ ਜਾਂ ਜਿਹੜੇ ਤੁਸੀਂ ਐਫੀਡੇਵਿਟ ਵਗੈਰਾ ਇੰਡੀਆ ਵਗੈਰਾ ਕਿਤੋਂ ਵੀ ਮੰਗਾਉਂਦੇ ਆ, ਉਹ ਸਾਰੇ ਜਿਹੜੇ ਓਰੀਜਨਲ ਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਆ ਜੀ। ਇਹਦੇ ਇਲਾਵਾ ਫਾਊਂਡੇਸ਼ਨਲ ਡਾਕੂਮੈਂਟ ਕੀ ਜੱਜ ਇਹ ਪੁੱਛ ਸਕਦੀ ਹੈ ਕਿ ਫੈਡੈਕਸ ਈਮੇਲਸ ਕਿੱਦਾਂ ਤੁਸੀਂ ਮੰਗਾਏ, ਉਹ ਤੁਹਾਡੇ ਕੋਲ ਕਿੱਦਾਂ ਪਹੁੰਚਿਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਉਹ ਵੀ ਜਿਹੜੀਆਂ ਹੋਣੀਆਂ ਚਾਹੀਦੀਆਂ। ਉਹ ਠੀਕ ਆ। ਸੋ ਮਤਲਬ ਇਹ ਵੀ ਪੇਪਰ ਟ੍ਰੇਲ ਵੀ ਬੇਸਿਕਲੀ ਨਾਲ ਚੈੱਕ ਕਰਦੇ ਆ ਵੀ ਕਿੱਥੋਂ ਤੁਰੀ, ਕਿੱਥੇ ਆਈ, ਇੱਦਾਂ ਇਹ ਸਾਰੀਆਂ ਚੀਜ਼ਾਂ ਵੀ ਦੇਖਦੇ ਆ। ਸੋ ਇਹ ਤਾਂ ਰਿਸਪੋਂਡੈਂਟ ਹੋ ਗਿਆ। ਜਿੱਦਾਂ ਤੁਸੀਂ ਆ ਅਟਰਨੀ ਆ, ਉਹਨੇ ਕਿਹੜੇ ਡਾਕੂਮੈਂਟ ਨਾਲ ਲੈ ਕੇ ਜਾਣੇ ਆ ਜੀ? ਮੈਨੂੰ ਰਾਜ ਕਰਨ ਜੀ 1 ਸੈਕਿੰਡ ਦੇਵੋਗੇ ਬ੍ਰੇਕ? ਮੇਰੇ ਖਿਆਲ ਕੰਪਿਊਟਰ ਤੇ ਪ੍ਰੋਬਲਮ ਆ ਗਈ ਜੀ। ਓਕੇ ਜੀ। ਸੋ ਗੱਲਬਾਤ ਜਿਹੜੀ ਉਹ ਆਪਾਂ ਕਰ ਰਹੇ ਹਾਂ ਅਟਰਨੀ ਟੇਰਕਿਆਨਾ ਹੋਣਾ ਨਾਲ। ਅਟਰਨੀ ਟੇਰਕਿਆਨਾ ਜੀ, ਕੀ ਹੁਣ ਬੈਟਰ ਅੱਗੇ ਨਾਲੋਂ ਕੀ ਗੱਲ ਕਰ ਸਕਦੇ ਹੁਣ ਆਪਾਂ? ਸੌਰੀ, ਮਾਫੀ ਚਾਹੁੰਦੇ ਆ, ਕੰਪਿਊਟਰ ਨਵਾਂ ਲਿਆ ਸੀਗਾ ਤਾਂ ਥੋੜੀ ਜੀ ਹੁਣੇ ਹੀ ਖੋਲਿਆ ਸੀਗਾ ਤਾਂ ਪ੍ਰੋਬਲਮ, ਮਾਫੀ ਚਾਹੁੰਦੇ ਆ। ਕੋਈ ਗੱਲ ਨਹੀਂ, ਨੋ ਪ੍ਰੋਬਲਮ ਜੀ ਜੀ। ਸੋ ਅਟਰਨੀ ਟੇਰਕਿਆਨਾ ਜੀ, ਜਿਹੜੀ ਆਪਾਂ ਗੱਲ ਕਰ ਰਿਹਾ ਸੀ ਮੈਂ ਵੀ, ਇਹ ਤਾਂ ਹੋ ਗਿਆ ਜਿਹੜੇ ਰਿਸਪੋਂਡੈਂਟ ਆ ਜਿਹਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਆ, ਉਹਨੇ ਕਿਹੜੇ ਡਾਕੂਮੈਂਟ ਖੜਨੇ ਆ। ਤੁਸੀਂ ਜਿਹੜਾ ਨਾਲ ਅਟਰਨੀ ਆ, ਜਿੱਦਾਂ ਕਿਸੇ ਦੇ ਲਈ ਤੁਸੀਂ ਆ, ਕਿਸੇ ਦੇ ਲਈ ਕੋਈ ਵੀ ਹੋ ਸਕਦਾ, ਉਹ ਕਿਹੜੇ ਡਾਕੂਮੈਂਟਸ ਨਾਲ ਲੈ ਕੇ ਜਾਂਦੇ ਆ? ਸੋ ਐਜ਼ ਅ ਅਟਰਨੀ ਤਾਂ ਪਹਿਲਾਂ ਇਹੀ ਹੈ ਕਿ ਜਿਹੜੀ ਬੰਦੇ ਦੀ ਫਾਈਲਾਂ ਸਾਰੀਆਂ ਉਹ ਆਪਾਂ ਵੀ ਪ੍ਰਿੰਟ ਕੀਤੀਆਂ ਹੁੰਦੀਆਂ ਕਿ ਐਫੀਡੇਵਿਟ ਇਹਦੇ ਕੀ ਕਹਿ ਰਹੇ ਆ, ਉੱਤੇ ਹਾਈਲਾਈਟ ਵਗੈਰਾ ਕੀਤਾ ਕਿ ਕਿਹੜੇ ਮੁੱਦੇ ਆ, ਕਿਤੇ ਇਹਨਾਂ ਨੂੰ ਸਵਾਲ ਕੀਤਾ ਜਾ ਸਕਦਾ, ਕਿੱਥੇ ਗਲਤੀਆਂ। ਕਈ ਵਾਰੀ ਪਤਾ ਲੱਗ ਜਾਂਦਾ ਕਿ ਇੱਥੇ ਇੱਕ ਵੀਕ ਕੇਸ ਆ, ਇੱਥੇ ਪੁੱਛਿਆ ਜਾ ਸਕਦਾ। ਸੋ ਅਟਰਨੀ ਨੇ ਵੀ ਪਹਿਲਾਂ ਤਾਂ ਇਹ ਹੈ ਕਿ ਸਾਰੀ ਜਿਹੜੀ ਫਾਈਲਸ ਆ ਉਹ ਕੈਰੀ ਕਰੂਗਾ। ਫਿਰ ਜਿਹੜੇ ਵੀ ਲੇਟੈਸਟ ਕੇਸ ਲਾਅ ਆ ਕਿ ਉਹਦੇ ਰਿਲੇਟਡ ਕੀ ਆ, ਕਿਉਂਕਿ ਜੱਜਾਂ ਦੇ ਕੋਲ ਹੁੰਦਾ ਨਹੀਂ, ਤੁਸੀਂ ਇੱਦਾਂ ਨਹੀਂ ਜੱਜ ਨੂੰ ਕਹਿ ਸਕਦੇ ਕਿ ਆਹ ਕੇਸ ਇੱਦਾਂ ਹੋਇਆ ਸੀਗਾ। ਜੱਜ ਨੂੰ ਜੇ ਤੁਸੀਂ ਸਾਈਟੇਸ਼ਨ ਦਿੰਦੇ ਹੋ, ਫਿਰ ਉਹ ਤੁਹਾਡਾ ਕਈ ਵਾਰੀ ਡਿਸੀਜਨ ਹੋਲਡ ਤੇ ਪਾ ਦਿੰਦਾ। ਉਹ ਕਹਿੰਦਾ ਅੱਛਾ ਮੈਂ ਸੋਚ ਕੇ ਫੈਸਲਾ ਕਰੂੰਗਾ, ਮੈਨੂੰ ਟਾਈਮ ਦਿਓ 1 ਮਹੀਨੇ ਦਾ, 2 ਮਹੀਨੇ ਦਾ। ਸੋ ਕਈ ਵਾਰੀ ਇੱਦਾਂ ਕਿ ਤੁਸੀਂ ਉਹਨੂੰ ਪ੍ਰਿੰਟ ਕਰਕੇ ਨਾਲ ਲੈ ਕੇ ਜਾਂਦੇ ਆ ਕਿ ਆਹ ਫੈਸਲਾ ਇਹਦਾ ਸੀਗਾ, ਹੈ ਨਾ। ਕਈ ਵਾਰੀ ਕੇਸ ਇੱਦਾਂ ਦੇ ਆ ਜਾਂਦੇ ਆ ਕਿ ਤੁਹਾਨੂੰ ਪਤਾ ਹੀ ਹੈ ਕਿ ਉਹ ਚੀਜ਼ ਡਿਸਕਸ ਹੋਣੀ ਹੈ ਰੀਲੋਕੇਸ਼ਨ ਦੀ ਜਾਂ ਕੋਈ ਵੀ। ਸੋ ਉਹ ਰੀਲੋਕੇਸ਼ਨ ਦੇ ਕਈ ਵਾਰੀ ਕੇਸ ਹੁੰਦੇ ਆ, ਉਹਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਆਹ ਲਾਅ ਇੱਦਾਂ ਆ, ਉਹਨੂੰ ਹਾਈਲਾਈਟ ਕਰ ਦਿਓ ਜੱਜ ਨੂੰ ਕਿ ਆਹ ਚੀਜ਼ ਇੱਦਾਂ ਕਹਿੰਦੀ ਹੈ ਇਸ ਕੇਸ ਬਾਰੇ, ਤੇ ਉਹ ਫਿਰ ਜੱਜ ਨੂੰ ਫੈਸਲੇ ਦੇ ਵਿੱਚ ਹੈਲਪਫੁਲ ਹੋ ਜਾਂਦਾ। ਤੇ ਇਹਦੇ ਨਾਲ ਕਈ ਵਾਰੀ ਕੀ ਹੁੰਦਾ ਕਿ ਖੜੇ ਪੈਰ ਉੱਥੇ ਕੋਰਟ ਕਹਿ ਦਿੰਦਾ ਕਿ ਨਾ ਜੱਜ ਨੂੰ ਪਤਾ ਹੁੰਦਾ, ਨਾ ਵਕੀਲ ਨੂੰ, ਨਾ ਸਰਕਾਰੀ ਵਕੀਲ ਨੂੰ। ਸੋ ਇੱਦਾਂ ਦੇ ਕਈ ਵਾਰੀ ਹਾਲਾਤ ਬਣ ਜਾਂਦੇ ਆ ਕਿ ਉਸ ਚੀਜ਼ ਬਾਰੇ ਡਿਸਕਸ਼ਨ ਤੁਹਾਨੂੰ
ਲਾਅ ਰੈਗੂਲੇਸ਼ਨ ਦੇਖਣਾ ਪੈਂਦਾ। ਸੋ ਇਹਦੀ ਲਾਅ ਦੀਆਂ ਫਿਰ ਜਿਹੜੀਆਂ ਕਿਤਾਬਾਂ ਹੁੰਦੀਆਂ ਔਨਲਾਈਨ ਵੀ ਤੁਸੀਂ ਲੈਪਟਾਪ ਵਗੈਰਾ ਵੀ ਵਕੀਲ ਵਰਤ ਸਕਦਾ। ਆਪਣੀ ਨਾਲ ਜਿਹੜੀ ਬੁੱਕਸ ਹੈਗੀਆਂ ਉਹ ਵੀ ਲੈ ਕੇ ਜਾ ਸਕਦਾ ਕਿ ਜੇ ਜੱਜ ਨੂੰ ਦਿਖਾਉਣਾ ਪਵੇ ਤਾਂ ਤੁਸੀਂ ਉਹਨੂੰ ਰੈਗੂਲੇਸ਼ਨ ਦਿਖਾ ਸਕਦੇ ਆ, ਕਿਉਂਕਿ ਜੱਜ ਨੂੰ ਵੀ ਸਾਰਾ ਲਾਅ ਜਿਹੜਾ ਕਿਸੇ ਨੂੰ ਵੀ ਰਟਿਆ ਨਹੀਂ ਹੁੰਦਾ ਕਿ ਹਾਂਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੋਨੋਂ ਪਾਰਟੀਜ਼ ਦਾ ਕਲਾਇੰਟ ਆ ਉਹ ਆਪਣੇ ਲੈਵਲ ਤੇ ਆਪਣੀ ਤਿਆਰੀ ਕਰਕੇ ਲਿਜਾਊਗਾ, ਆਪਣੇ ਓਰੀਜਨਲ ਡਾਕੂਮੈਂਟ ਜ਼ਰੂਰ ਲਿਜਾਊਗਾ। ਤੇ ਫੈਡੈਕਸ ਦਾ ਦੇਖਿਆ ਮੈਂ ਕਈ ਵਾਰੀ ਪੁੱਛਦੇ ਆ ਕਿ ਇਹ ਪਹਿਲਾਂ ਤਾਂ ਇਹ ਪੁੱਛਦੇ ਕਿ ਜਿਹੜੇ ਐਫੀਡੇਵਿਟ ਆ ਇਹ ਜਿਹੜੇ ਬੰਦੇ ਅੱਜ ਗਵਾਹੀ ਦੇ ਸਕਦੇ ਆ ਫੋਨ ਤੇ ਕਿ ਨਹੀਂ, ਮਤਲਬ ਉਹਦਾ ਘਰਦਿਆਂ ਵੱਲ, ਗੁਆਂਢੀਆਂ ਵੱਲ ਇੰਡੀਆ ਜਿਹੜਾ ਉਹ ਇਸ਼ਾਰਾ ਹੁੰਦਾ, ਉਹ ਬੰਦਾ ਕਹਿੰਦਾ ਨਹੀਂ ਦੇ ਸਕਦੇ ਗਵਾਹੀ। ਫਿਰ ਸਰਕਾਰੀ ਵਕੀਲ ਕਹਿੰਦਾ ਕਿ ਕਿਉਂਕਿ ਇਹਨਾਂ ਨੂੰ ਮੈਂ ਸਵਾਲ ਜਵਾਬ ਨਹੀਂ ਪੁੱਛ ਸਕਦਾ, ਕਿਉਂਕਿ ਇਹਨਾਂ ਨੂੰ ਮੈਂ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦਾ, ਇਸ ਲਈ ਜਿਹੜੇ ਆ ਡਾਕੂਮੈਂਟ ਆ ਸਾਰੇ ਇਹਨਾਂ ਦਾ ਲਿਮਿਟਿਡ ਵੇਟ ਹੋਣਾ ਚਾਹੀਦਾ। ਤੇ ਕਿਉਂਕਿ ਜਿਹੜਾ ਸਰਕਾਰੀ ਵਕੀਲ ਉਹਨੂੰ ਵੀ ਹੱਕ ਆ ਕਿ ਉਹ ਜਿਹੜਾ ਵੀ ਤੁਸੀਂ ਵਿਟਨੈਸ ਲੈ ਕੇ ਆਉਂਦੇ ਆ, ਐਫੀਡੇਵਿਟ ਦਿੰਦੇ ਆ, ਕਿ ਉਹਨੂੰ ਮੈਂ ਸਵਾਲ ਪੁੱਛਾਂ। ਜੇ ਉਹ ਸਵਾਲ ਪੁੱਛਣ ਲਈ ਨਹੀਂ ਅਵੇਲੇਬਲ ਉੱਥੇ ਤਾਂ ਉਹਨੂੰ ਉਹ ਇੰਨਾ ਜ਼ਿਆਦਾ ਉਹਦਾ ਵੇਟ ਜਿਹੜਾ ਅਟੈਚ ਨਹੀਂ ਕਰਦੇ। ਤੇ ਜੱਜ ਇਹ ਪੁੱਛਦਾ ਕਿ ਇਹ ਐਫੀਡੇਵਿਟ ਤੇਰੇ ਕੋਲ ਆਏ ਕਿੱਦਾਂ। ਸੋ ਜੇ ਤੁਹਾਡੇ ਕੋਲ ਪਹਿਲੀ ਗੱਲ ਤਾਂ ਕੋਈ ਐਫੀਡੇਵਿਟ ਆਉਂਦੇ ਆ ਫੈਡੈਕਸ ਰਾਹੀਂ, ਈਮੇਲ ਰਾਹੀਂ, ਸੋ ਉਹਦਾ ਜਿਹੜਾ ਪ੍ਰੂਫ ਆ ਤੁਸੀਂ ਉਹ ਪ੍ਰਿੰਟ ਕਰਕੇ ਨਾਲ ਲੈ ਕੇ ਜਾਣਾ, ਫੈਡੈਕਸ ਦਾ ਲੇਬਲ ਲੈ ਕੇ ਜਾਣਾ। ਉਹ ਜੱਜ ਨੂੰ ਕਈ ਵਾਰੀ ਹੱਥ ਚੱਕ ਕੇ ਦਿਖਾਉਣਾ ਪੈਂਦਾ ਕਿ ਆਹ ਫੈਡੈਕਸ ਰਾਹੀਂ ਇੰਨੀ ਤਰੀਕ ਨੂੰ ਮੈਨੂੰ ਐਫੀਡੇਵਿਟ ਆਏ ਸੀਗੇ। ਠੀਕ ਹੈ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਨਾਲ ਲੈ ਕੇ ਜਿਹੜੀਆਂ ਜਾਣੀਆਂ ਆ। ਜਾਣ ਤੋਂ ਪਹਿਲਾਂ ਜਿਹੜਾ ਕਲਾਇੰਟ ਆ ਉਹਨੂੰ ਹੋਰ ਕਿਹੜੀਆਂ ਜਾਣਕਾਰੀਆਂ ਤੇ ਡਾਕੂਮੈਂਟਸ ਹੋ ਗਏ, ਉਹਨੂੰ ਕਿਹੜੀਆਂ ਜਾਣਕਾਰੀਆਂ ਪਤਾ ਹੋਣੀਆਂ ਚਾਹੀਦੀਆਂ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ? ਉਹਨੂੰ ਪਹਿਲਾਂ ਤਾਂ ਕੋਰਟ ਦੀ ਲੋਕੇਸ਼ਨ ਪਤਾ ਹੋਣੀ ਚਾਹੀਦੀ ਆ, ਕਿਉਂਕਿ ਹੁਣ ਜਿੱਦਾਂ ਕਰੀਏ ਕਿ ਬੰਦੇ ਕਈ ਵਾਰੀ ਭੁਲੇਖੇ ਜੀ ਮੇਰਾ LA ਕੋਰਟ ਦੇ ਵਿੱਚ ਕੇਸ ਲੱਗਾ, ਮੇਰਾ LA ਕੋਰਟ ਦੇ ਵਿੱਚ ਕੇਸ ਲੱਗਾ, ਤੇ ਕੇਸ ਜਿਹੜਾ ਉਹਦਾ ਲੱਗਾ ਹੁੰਦਾ ਵੈਨ ਨਾਈਸ ਲੱਗਿਆ, ਸੈਂਟਾ ਐਨਾ ਲੱਗਿਆ। ਸੋ ਇਹ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ। ਸੋ ਸੇਮ ਚੀਜ਼ ਇਹਦੀ ਇੱਦਾਂ ਕਿ ਸੈਨ ਫਰਾਂਸਿਸਕੋ ਉੱਥੇ ਵੀ ਦੋ ਆ, ਇੱਕ ਸੈਨਸਮ ਸਟਰੀਟ ਤੇ ਆ, ਇੱਕ ਮੌਂਟਗਮਰੀ ਸਟਰੀਟ ਤੇ ਆ। ਪਤਾ ਹੋਣਾ ਚਾਹੀਦਾ ਤੁਹਾਨੂੰ ਕਿ ਕਿੱਥੇ ਕੇਸ ਜਿਹੜਾ ਤੁਹਾਡਾ ਉਹ ਚੱਲਦਾ ਪਿਆ। ਠੀਕ ਹੈ। ਸੋ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਆ ਰਿਸਪੋਂਡੈਂਟ ਨੂੰ ਜਿਹੜੀਆਂ ਉਹ ਪਤਾ ਹੋਣ? ਇਹ ਤਾਂ ਵੀ ਜੇ ਇਨ ਪਰਸਨ ਆ, ਉਸ ਤੋਂ ਇਲਾਵਾ ਵੀ ਹੋਰ ਕੁਝ ਚੀਜ਼ਾਂ ਹੁੰਦੀਆਂ? ਇਸ ਤੋਂ ਇਲਾਵਾ ਇਹਦਾ ਇੱਦਾਂ ਕਿ ਜਿਹੜਾ ਤਾਂ ਕੋਰਟ ਦਾ ਤੁਸੀਂ ਪੁੱਛਿਆ ਸੀਗਾ ਕਿ ਕੋਰਟ ਦੇ ਬਾਰੇ ਕੀ ਪਤਾ ਹੋਣਾ ਚਾਹੀਦਾ, ਉਹਦਾ ਤਾਂ ਇਹ ਹੈ ਕਿ ਲੋਕੇਸ਼ਨ, ਪਾਰਕਿੰਗ ਪਤਾ ਹੋਣੀ ਚਾਹੀਦੀ ਕਿੱਥੇ ਆ। ਸੈਨ ਫਰਾਂਸਿਸਕੋ 'ਚ ਕਈ ਵਾਰੀ ਫਾਈਟ ਹੋ ਜਾਂਦੀ ਹੈ, ਵੱਡੇ ਸ਼ਹਿਰਾਂ 'ਚ ਫਾਈਟ ਹੋ ਜਾਂਦੀ ਪਾਰਕਿੰਗ ਦੀ। ਟਾਈਮਿੰਗ ਪਤਾ ਹੋਣੀ ਚਾਹੀਦੀ ਕਿ ਕੀ ਟਾਈਮ ਆ ਜੱਜ ਦੇ ਸਾਹਮਣੇ। ਬਿਲਕੁਲ ਤੁਸੀਂ ਔਨ ਟਾਈਮ ਜਾਣਾ, ਪੰਕਚੁਅਲ, ਲੇਟ ਨਹੀਂ ਤੁਸੀਂ ਉੱਥੇ ਹੋ ਸਕਦੇ। ਜੇ ਵੈਬਐਕਸ ਤੇ ਤੁਹਾਡੀ ਹੀਅਰਿੰਗ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੰਪਿਊਟਰ ਮੂਹਰੇ ਆ ਤੁਹਾਡੀ। ਇੱਕ ਦਿਨ ਪਹਿਲਾਂ ਵਕੀਲ ਨਾਲ ਸਲਾਹ ਹੋਣੀ ਚਾਹੀਦੀ ਕਿ ਬਈ ਕਿੱਦਾਂ ਕੁਝ ਚੇਂਜ ਤਾਂ ਨਹੀਂ ਹੋਇਆ। ਕਈ ਵਾਰੀ ਖੜੇ ਪੈਰ ਜਿਹੜਾ ਜੱਜ ਆ 1, 2, 3 ਘੰਟੇ ਅੱਗੇ ਪਿੱਛੇ ਜਿਹੜੀ ਡੇਟ ਉਹ ਮੂਵ ਕਰ ਸਕਦਾ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਟਰਨੀ ਦਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਕੋਰਟ ਦੇ ਵਿੱਚ ਕਈ ਵਾਰੀ ਨਹੀਂ ਆਉਂਦੇ, ਕਈ ਵਾਰੀ ਤੁਸੀਂ ਜਾਂਦੇ ਹੋ ਤਾਂ ਉਹ ਕੰਪਿਊਟਰ ਰਾਹੀਂ ਅਪੇਅਰ ਕਰਦੇ ਆ। ਹੁਣ ਇਹ ਹੈ ਕਿ ਇਹ ਪ੍ਰਾਈਵੇਟ ਹੀਅਰਿੰਗ ਹੁੰਦੀ ਆ ਤੁਹਾਡੀ। ਕੱਲ੍ਹ ਦੀ ਜਿਹੜੀ ਹੀਅਰਿੰਗ ਹੈਗੀ ਆ ਇਹਦੇ ਵਿੱਚ ਕੋਈ ਇੱਦਾਂ ਨਹੀਂ ਕਿ ਕਾਫੀ ਜ਼ਿਆਦਾ ਉਹਨਾਂ ਨੇ ਲੋਕੀ ਬਿਠਾਣੇ ਆ ਜਿੱਦਾਂ ਮਾਸਟਰ ਹੀਅਰਿੰਗ 'ਚ ਬਿਠਾਉਂਦੇ ਆ। ਤੇ ਇਹਦੇ ਵਿੱਚ ਸਿਰਫ ਇੱਕ ਜਿਹੜਾ ਜੱਜ ਹੁੰਦਾ, ਸਰਕਾਰੀ ਵਕੀਲ ਹੁੰਦਾ, ਤੇ ਇੱਕ ਜਿਹੜਾ ਉਹਨਾਂ ਦਾ ਇੰਟਰਪ੍ਰੇਟਰ ਹੁੰਦਾ ਜਿਹਨੇ ਟਰਾਂਸਲੇਸ਼ਨ ਕਰਨੀ ਆ ਤੁਹਾਡੀ ਲੈਂਗੁਏਜ 'ਚੋਂ। ਉਹ ਜਿਹੜਾ ਇੰਟਰਪ੍ਰੇਟਰ ਆ ਉਹ ਬੈਠਾ ਹੋਊਗਾ। ਤੇ ਤੁਸੀਂ ਆਪਣੇ ਸਪੋਰਟ ਲਈ ਵੀ ਆਪਣੇ ਬੰਦੇ ਨਾਲ ਲੈ ਕੇ ਜਾ ਸਕਦੇ ਆ, ਵਿਟਨੈਸ ਆਪਣੇ ਜਿਹੜੇ ਉਹ ਨਾਲ ਲੈ ਕੇ ਜਾ ਸਕਦੇ ਆ। ਤੇ ਇਹਦੇ ਵਿੱਚ ਜਦੋਂ ਤੁਸੀਂ ਕੋਰਟ ਦੇ ਵਿੱਚ ਜਾਂਦੇ ਆ ਤੇ ਓਬਵੀਅਸਲੀ ਤੁਹਾਡੀ ਬੈਕਗਰਾਊਂਡ ਸਿਕਿਉਰਿਟੀ ਚੈੱਕ ਵਗੈਰਾ ਸਾਰੇ ਜਿਹੜੇ ਹੁੰਦੇ ਆ, ਜਿੱਦਾਂ 에ਅਰਪੋਰਟ ਦੇ ਉੱਤੇ ਤੁਹਾਨੂੰ ਸਕੈਨ ਕਰਦੇ ਕਿ ਵੈਪਨ ਵਗੈਰਾ ਤਾਂ ਨਹੀਂ ਲੈ ਕੇ ਆਇਆ, ਕੋਈ ਸਬਸਟੈਂਸ ਵਗੈਰਾ ਤਾਂ ਨਹੀਂ ਲੈ ਕੇ ਆਇਆ। ਸੋ ਕਾਫੀ ਜਿਹੜਾ ਕੋਰਟ ਰੂਮ ਦਾ ਮਾਹੌਲ ਆ ਉਹ ਵੀ ਇੱਦਾਂ ਦਾ ਕਿ ਜੱਜਾਂ ਦੀ ਸੇਫਟੀ ਲਈ ਸਾਰਾ ਕੁਝ ਜਿਹੜਾ ਉਹ ਸਿਕਿਉਰਿਟੀ ਸਿਸਟਮ ਦੇ ਥਰੂ ਚੈੱਕ ਹੋ ਕੇ ਫਿਰ ਤੁਹਾਨੂੰ ਅੰਦਰ ਜਾਣ ਦਿੱਤਾ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਹ ਦੱਸਣ ਦਾ ਮਕਸਦ ਕੀ ਹੈ ਕਿ ਕਈ ਵਾਰੀ ਅੱਜ ਕੱਲ੍ਹ ਤਾਂ ਲਾਈਨਾਂ ਥੋੜ੍ਹੀਆਂ ਛੋਟੀਆਂ ਸੀਗੀਆਂ, ਕੋਵਿਡ ਕਰਕੇ ਇੰਨਾ ਰਿਜ਼ਿਊਮ ਨਹੀਂ ਕੀਤਾ, ਘੱਟ ਲੋਕਾਂ ਨੂੰ ਬੁਲਾਉਂਦੇ ਆ ਤੇ ਵੈਬਐਕਸ ਤੇ ਹੀਅਰਿੰਗਸ ਹੁੰਦੀਆਂ। ਪਰ ਜਦੋਂ ਕੋਰਟ ਫੁੱਲੀ ਫੰਕਸ਼ਨਲ ਸੀਗਾ ਤੇ ਉਹਦੇ ਵਿੱਚ ਕਈ ਵਾਰੀ ਤੁਹਾਨੂੰ ਸਿਕਿਉਰਿਟੀ ਚੈੱਕ ਕਰਦੇ ਅੱਧਾ ਘੰਟਾ, ਪੌਣਾ ਘੰਟਾ ਜਿਹੜਾ ਲੱਗ ਜਾਂਦਾ ਸੀਗਾ। ਜੇ ਤੁਹਾਡੀ ਹੁਣ 8:30 ਵਜੇ ਹੀਅਰਿੰਗ ਆ, ਉਹਦਾ ਮਤਲਬ ਇਹ ਨਹੀਂ ਕਿ ਸਾਡੇ ਬੰਦੇ ਇੱਥੇ ਬੜੇ ਕਨਫਿਊਜ਼ ਹੋ ਜਾਂਦੇ ਕਿ ਮੈਂ 8:30 ਵਜੇ ਪੂਰਾ ਕੋਰਟ ਪਹੁੰਚ ਗਿਆ ਸੀਗਾ। 8:30 ਵਜੇ ਤੁਸੀਂ ਜੱਜ ਦੇ ਕੋਰਟ ਰੂਮ ਦੇ ਅੰਦਰ ਹੋਣੇ ਚਾਹੀਦੇ ਆ, ਮਤਲਬ ਆਪਣੀ ਪਾਰਕਿੰਗ ਲਾ ਕੇ ਸਿਕਿਉਰਿਟੀ ਕਰਾ ਕੇ। ਤੇ ਜਿਹੜੇ ਕੋਰਟ ਵੀ ਆ, ਹਾਈ ਰਾਈਜ਼ ਬਿਲਡਿੰਗ ਆ, ਤੇ ਕਾਫੀ ਜ਼ਿਆਦਾ ਜਿਹੜੇ ਕੋਰਟ ਰੂਮ ਆ, ਕਈ ਵਾਰੀ ਲੈਵਲ ਦਾ ਫਰਕ ਹੁੰਦਾ ਕਿ ਕੋਈ ਜੱਜ ਕਿਸੇ ਲੈਵਲ ਫਲੋਰ ਤੇ ਬੈਠਾ, ਕੋਈ ਕਿਸੇ ਫਲੋਰ ਤੇ ਬੈਠਾ। ਤੇ ਉਹ 'ਚ ਵੀ ਕਈ ਵਾਰੀ ਲੋਕੀ ਜਿਹੜੇ ਆ ਉਲਝੇ ਰਹਿੰਦੇ ਆ ਕਿ ਫਲਾਨਾ ਜੱਜ ਕਿਹੜੀ ਜਗ੍ਹਾ ਬਹਿੰਦਾ।
ਸੋ ਤੁਸੀਂ ਪਹਿਲਾਂ ਕਹਿਣ ਦਾ ਮਤਲਬ ਹੈ ਕਿ ਟਾਈਮ ਨਾਲ ਜਾਣਾ ਤਾਂ ਕਿ ਤੁਹਾਨੂੰ ਉਹ ਚੀਜ਼ ਦਾ ਸਟ੍ਰੈਸ ਨਾ ਪਵੇ। ਘੰਟਾ ਕੁ ਪਹਿਲਾਂ ਐਟਲੀਸਟ ਘੰਟਾ ਡੇਢ ਘੰਟਾ ਪਹਿਲਾਂ ਉੱਥੇ ਜਾਓ, ਪੂਰੀ ਤਿਆਰੀ ਹੋ, ਕਾਮ ਡਾਊਨ ਹੋ, ਐਂਗਜ਼ਾਇਟੀ ਤੋਂ ਜਿਹੜਾ ਆ ਉਹ ਬੇਸਿਕਲੀ ਜਿਹੜਾ ਉਹ ਬਚਣਾ ਆ। ਸੋ ਕੋਰਟ ਦੇ ਅੰਦਰ ਜਿੱਦਾਂ ਮੈਂ ਕਿਹਾ ਵੀ ਇਹ ਪ੍ਰਾਈਵੇਟ ਹੀਅਰਿੰਗ ਹੁੰਦੀ ਆ, ਮਾਹੌਲ ਕਿੱਦਾਂ ਦਾ ਹੁੰਦਾ, ਸੈਟਅਪ ਕਿੱਦਾਂ ਦਾ ਹੁੰਦਾ ਆ? ਮੂਵੀਆਂ ਵਿੱਚ ਮਾਹੌਲ ਹੋਰ ਹੁੰਦਾ ਆ, ਅਸਲ ਦੇ ਵਿੱਚ ਕਿੱਦਾਂ ਹੁੰਦਾ ਜੀ ਅੰਦਰ ਦੇਖਣ ਨੂੰ ਕੋਰਟ? ਸੋ ਸੈਟਅਪ ਥੋੜਾ ਬਹੁਤਾ ਮੂਵੀਆਂ ਵਰਗਾ ਹੀ ਹੁੰਦਾ, ਪਰ ਇੰਨਾ ਡਰਾਮਾ ਨਹੀਂ ਜਿੱਦਾਂ ਹੁੰਦਾ ਮੂਵੀਆਂ 'ਚ। ਤਾਂ ਮੂਵੀ ਹੈ ਕਿਉਂਕਿ ਵਕੀਲ ਕੁਛ ਵੀ ਕਹੀ ਜਾਂਦਾ, ਉਹ ਵੀ ਕੁਛ ਵੀ ਕਹੀ ਜਾਂਦੇ, ਸੋ ਕਾਫੀ ਫਾਰਮਲ ਜਿਹੜਾ ਪ੍ਰੋਸੀਜਰ ਹੁੰਦਾ। ਸੋ ਛੋਟੇ-ਛੋਟੇ ਕੋਰਟ ਰੂਮ ਹੁੰਦੇ ਆ, ਕੋਈ ਐਡੇ ਵੱਡੇ ਨਹੀਂ ਕਿ ਜਿੱਦਾਂ ਮੂਵੀ 'ਚ ਦਿਖਾਉਂਦੇ ਕਿ ਬਹੁਤ ਜ਼ਿਆਦਾ ਹਜ਼ਾਰਾਂ ਲੋਕੀ ਬੈਠੇ ਹੋਏ ਮਗਰ। ਤਾਂ ਇਹਨਾਂ 2 ਤਰ੍ਹਾਂ ਦੀਆਂ ਹੀਅਰਿੰਗ ਆ ਗਈਆਂ। ਇੱਕ ਹੋ ਗਈ ਮਾਸਟਰ ਹੀਅਰਿੰਗ। ਮਾਸਟਰ ਹੀਅਰਿੰਗ ਓਪਨ ਕੋਰਟ ਹੁੰਦਾ ਕਿ 3 ਕੁ ਘੰਟੇ ਦੀ ਉਹਨੇ ਹੀਅਰਿੰਗ ਕਰਨੀ ਆ, ਉਹਨੇ ਆਪਣੇ ਹਿਸਾਬ ਨਾਲ ਬੰਦੇ ਬੁਲਾਈ ਜਾਣੇ ਆ, ਤੁਸੀਂ ਜਾ ਕੇ ਬੈਠੇ ਰਹਿੰਦੇ ਹੋ ਸਿਰਫ ਉੱਥੇ। ਤੇ ਜਦੋਂ ਤੁਹਾਡਾ ਏਲੀਅਨ ਨੰਬਰ ਬੋਲਦੇ ਆ, ਕਈ ਵਾਰੀ ਪਹਿਲਾਂ ਹੀ ਬੋਲ ਦਿੰਦੇ, ਕਈ ਵਾਰੀ ਤੁਹਾਨੂੰ 2-3 ਘੰਟੇ ਪੂਰੇ ਬਿਠਾਉਂਦੇ ਆ। ਜਦੋਂ ਤੁਹਾਡੀ ਫਾਈਨਲ ਹੀਅਰਿੰਗ ਆਉਂਦੀ ਆ, ਉਦੋਂ ਸਿਰਫ ਤੁਸੀਂ ਹੁੰਦੇ ਹੋ, ਉਦੋਂ ਨਹੀਂ ਕੋਈ ਹੋਰ ਹੁੰਦਾ। ਠੀਕ ਹੈ। ਤੇ ਕੋਰਟ ਰੂਮ ਜ਼ਿਆਦਾਤਰ ਜਿਹੜੇ ਜੇ ਉਹਨਾਂ ਦਾ ਸੈਟਅਪ ਐਕਸਪਲੇਨ ਕਰੀਏ ਤਾਂ ਆਫਿਸ ਸੈਟਿੰਗ ਟਾਈਪ ਜਿੱਦਾਂ ਹੁੰਦੇ ਆ। ਦਰਵਾਜ਼ੇ, ਲੱਕੜ ਦੇ ਦਰਵਾਜ਼ੇ ਆ, ਜੱਜਾਂ ਦੀ ਪਲੇਟ ਲੱਗੀ ਆ, ਨਾਮ ਵਗੈਰਾ ਲਿਖਿਆ ਹੁੰਦਾ, ਤੇ ਉਹ ਜੱਜ ਦਾ ਉਹੀ ਕੋਰਟ ਰੂਮ ਹੁੰਦਾ ਹੈ ਨਾ। ਤੇ ਸੈੱਟ ਕੋਰਟ ਰੂਮ ਉਹਨਾਂ ਨੂੰ ਜਿਹੜੇ ਦਿੱਤੇ ਹੁੰਦੇ ਆ, ਤੇ ਡਿਪੈਂਡਿੰਗ ਕਿੰਨੇ ਜੱਜ ਆ ਉਨੇ ਕਮਰੇ ਉਹਦੇ ਵਿੱਚ ਹੋਣੇ ਆ। ਸੋ ਤੁਸੀਂ ਪਹਿਲਾਂ ਅੰਦਰ ਜਾਂਦੇ ਆ ਜਦੋਂ ਕੋਰਟ ਰੂਮ, ਤੁਹਾਡਾ ਤਰੀਕ ਪਹਿਲਾਂ ਆ ਗਈ, ਸੋ ਜੱਜ ਨੇ ਤਾਂ ਬਿਲਕੁਲ ਐਨ ਟਾਈਮ ਤੇ ਆਉਣਾ 8:30 ਵਜੇ। ਸੋ ਤੁਸੀਂ ਪਹਿਲਾਂ ਹੀ ਜਾ ਕੇ ਜਿਹੜਾ 15-20 ਮਿੰਟ, ਅੱਧਾ ਘੰਟਾ ਪਹਿਲਾਂ ਜਾ ਕੇ ਬਹਿ ਸਕਦੇ ਹੋ। ਤਾਂ ਕੋਰਟ ਰੂਮ ਦੇ ਅੰਦਰ ਤੁਸੀਂ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਕਟਗੜਾ ਜਿਹਨੂੰ ਕਹਿੰਦੇ ਕਿ ਜੱਜ ਥੋੜਾ ਜਿਹਾ ਉੱਤੇ ਬੈਠਾ, ਤੇ ਸਾਈਡ ਤੇ ਉਹਦੇ ਉਹੀ ਜਿੱਦਾਂ ਵਿਟਨੈਸ ਸਟੈਂਡ ਹੁੰਦਾ ਜਿਹਦੇ ਵਿੱਚ ਗਵਾਹ ਆਪਣਾ ਬੰਦਾ ਬਹਿ ਕੇ ਗਵਾਹੀ ਦਿੰਦਾ, ਤੇ ਉਹਦੇ ਸਾਹਮਣੇ ਜੱਜ ਦੇ ਬਿਲਕੁਲ ਆਪੋਜ਼ਿਟ ਸਾਹਮਣੇ 2 ਮੇਜ਼ ਲੱਗੇ ਆ, ਇੱਕ ਪਾਸੇ ਸਰਕਾਰੀ ਵਕੀਲ ਦਾ, ਇੱਕ ਬੰਨੇ ਆਪਣਾ ਕਲਾਇੰਟ ਦੇ ਵਕੀਲ ਦਾ, ਹੈ ਨਾ। ਤਾਂ ਸੈਟਅਪ ਇਹ ਹੈਗਾ ਕਿ ਜੱਜ ਸਾਹਿਬ ਗੱਬੇ ਬੈਠੇ, ਉੱਤੇ ਥੋੜ੍ਹਾ ਜਿਹਾ ਹਾਈ ਉਹਨਾਂ ਦਾ ਲੈਵਲ ਉੱਪਰ ਹੁੰਦਾ ਫਲੋਰ ਤੋਂ, ਤੇ ਸੱਜੇ ਖੱਬੇ ਵਿਟਨੈਸ ਸਟੈਂਡ ਲੱਗੇ ਹੁੰਦੇ ਆ, ਤੇ ਸਾਹਮਣੇ ਬਿਲਕੁਲ ਜੱਜ ਦੇ ਮੂਹਰੇ ਵਕੀਲਾਂ ਦੇ ਜਿਹੜੇ ਡੈਸਕ ਲੱਗੇ ਹੁੰਦੇ ਆ। ਤੇ ਵਕੀਲਾਂ ਦੇ ਜਿਹੜੇ ਡੈਸਕ ਆ ਉਹਦੇ ਵਿੱਚ ਪਹਿਲਾਂ ਤੁਸੀਂ ਜਾਂਦੇ ਆ, ਤੁਸੀਂ ਜਿਹੜਾ ਵਕੀਲ ਵਾਲਾ ਡੈਸਕ ਆ ਉਹਦੇ ਨਾਲ ਕੁਰਸੀ ਵੀ ਹੁੰਦੀ ਆ, ਤੁਸੀਂ ਐਡੀਸ਼ਨਲ ਕੁਰਸੀਆਂ ਵੀ ਲੈ ਕੇ ਅਰੇਂਜ ਕਰ ਦਿੰਦੇ ਆ, ਉਹ ਜੇ ਬੱਚੇ ਜਾਂ ਸਪਾਊਸ ਇਕੱਠਾ ਫੈਮਿਲੀ ਦਾ ਕੇਸ ਆ। ਸੋ ਵਕੀਲ ਉੱਤੇ ਲਿਖਿਆ ਹੁੰਦਾ ਕਿ ਇੱਥੇ ਰਿਸਪੋਂਡੈਂਟ ਮਤਲਬ ਕਿ ਜਿਹੜਾ ਕਲਾਇੰਟ ਆ ਉਹਨੇ ਰਿਸਪੋਂਡੈਂਟ ਵਾਲੀ ਜਗ੍ਹਾ ਬਹਿਣਾ, ਤੇ ਦੂਜੇ ਪਾਸੇ ਉਹਨਾਂ ਨੇ ਲਿਖਿਆ ਹੁੰਦਾ ਕਿ ਇੱਥੇ ਸਰਕਾਰ ਨੇ ਬਹਿਣਾ। ਸੋ ਉਹ 'ਚ ਨਹੀਂ ਕਨਫਿਊਜ਼ਨ ਕਰਨੀ, ਪਹਿਲਾਂ ਸਰਕਾਰ ਦੇ ਟੇਬਲ ਤੇ ਨਹੀਂ ਜਾ ਕੇ ਬਹਿਣਾ, ਇੱਦਾਂ ਵੀ ਬੜਾ ਹੁੰਦਾ, ਉਹਨੂੰ ਫਿਰ ਉਠਾਉਣਾ ਪੈਂਦਾ ਕਿ ਨਹੀਂ ਤੇਰੀ ਜਗ੍ਹਾ ਇੱਧਰ ਆ। ਸੋ ਰਿਸਪੋਂਡੈਂਟ ਵਾਲੀ ਜਗ੍ਹਾ ਤੁਸੀਂ ਬਹਿਣਾ। ਨਰਵਸ ਹੁੰਦਾ ਹੈ ਨਾ ਬੰਦਾ, ਚਲੋ ਜੀ। ਤੇ ਫਿਰ ਆਪਣੇ ਨਾ ਮਾਈਕ ਲੱਗੇ ਹੁੰਦੇ ਉਹਦੇ ਮੂਹਰੇ, ਤੇ ਸਾਰੀ ਜਿਹੜੀ ਇਹ ਪ੍ਰੋਸੀਡਿੰਗ ਆ ਇਹ ਰਿਕਾਰਡ ਹੁੰਦੀ ਆ। ਤੇ ਮਾਈਕ ਦੇ ਵਿੱਚ ਓਬਵੀਅਸਲੀ ਜਦੋਂ ਤੁਸੀਂ ਹੁਣ ਕੋਰਟ ਰੂਮ ਦੇ ਵਿੱਚ ਇੱਕ ਵਾਰੀ ਚੱਲ ਗਏ, ਕਦੋਂ ਮਾਈਕ ਔਨ ਹੋ ਰਿਹਾ, ਕਦੋਂ ਆਫ ਹੋ ਰਿਹਾ, ਇਹ ਤੁਸੀਂ ਆਪ ਸਮਝਦਾਰ ਆ, ਹੈ ਨਾ। ਸੋ ਕੋਰਟ ਰੂਮ ਦੇ ਵਿੱਚ ਚੱਲ ਗਏ ਤਾਂ ਚੱਲ ਗਏ, ਉੱਥੇ ਕੋਈ ਸਲਾਹਾਂ ਨਹੀਂ ਕਰਨੀਆਂ, ਕੋਈ ਗਲਤ ਚੀਜ਼ ਨਹੀਂ ਪੁੱਛਣੀ, ਗਲਤ ਚੀਜ਼ ਨਹੀਂ ਦੱਸਣੀ, ਰਾਈਟ। ਇੱਦਾਂ ਬੜਾ ਹੁੰਦਾ ਕਈ ਵਾਰੀ, ਮੇਰੇ ਨਾਲ ਵੀ ਬੜੀ ਵਾਰੀ ਹੋਇਆ। ਉਹਨੇ ਜਿੱਦਾਂ 2-3 ਸਾਲ ਦਾ ਉਹ ਸੀਗਾ, ਤਾਂ ਉਹਨੇ 2-3 ਸਾਲ ਨਹੀਂ ਕਦੀ ਵਕੀਲ ਨੂੰ ਦੱਸਣਾ ਕਿ ਕੀ ਚੀਜ਼ ਆ। ਇੱਕਦਮ ਉਹਨੂੰ ਜਿੱਦਾਂ ਖੜੇ ਪੈਰ ਟੈਨਸ਼ਨ ਪੈ ਗਈ ਕਿ ਯਾਰ ਹੁਣ ਮੈਂ ਵਕੀਲ ਨੂੰ ਦੱਸ ਦੇਵਾਂ ਆਹ ਚੀਜ਼, ਹੈ ਨਾ। ਬਿਲਕੁਲ ਐਂਡ ਤੇ ਕੋਰਟ ਰੂਮ ਦੇ ਵਿੱਚ ਬੈਠੇ ਨਾ। ਐਗਜ਼ਾਮਪਲ ਦੱਸਦਾ, ਇੱਕ ਕਿਸੇ ਦਾ ਕੇਸ ਸੀਗਾ ਲੇਡੀ ਦਾ, ਤੇ ਹਰਿਆਣੇ ਤੋਂ ਸੀਗੀ, ਤੇ ਉਹਦਾ ਐਕਚੁਅਲੀ ਬਿਲਕੁਲ ਜੈਨੂਇਨ ਕੇਸ ਸੀਗਾ ਡੋਮੈਸਟਿਕ ਵਾਇਲੈਂਸ ਦਾ। ਉਹਦੀ ਬਾਹਾਂ ਤੇ ਜਿੱਦਾਂ ਲਾਸ਼ਾਂ ਪਈਆਂ ਹੋਈਆਂ ਕਾਫੀ, ਤੇ ਬੱਚੇ ਨਾਲ ਆਪਣੇ ਨਾਲ ਉਰੇ ਆ ਗਈ ਸੀਗੀ, ਤੇ ਅਬਿਊਜ਼ ਦਾ ਕੇਸ ਸੀਗਾ। ਸਿੱਧੇ ਉਹਦਾ ਕੇਸ ਜਿਹੜਾ ਪਾਸ ਹੋ ਜਾਣਾ ਸੀਗਾ। ਉਹਨੇ ਕੀ ਕੀਤਾ ਕਿ ਵੀਜ਼ੇ ਦੇ ਵਿੱਚ ਨਾ, ਵੀਜ਼ਾ ਲੈਣ ਲਈ ਝੂਠ ਬੋਲਿਆ ਸੀਗਾ। ਸੋ ਵੀਜ਼ੇ ਲੈਣ ਦੇ ਲਈ ਝੂਠ ਬੋਲਿਆ ਸੀਗਾ, ਤੇ ਕੋਈ ਪ੍ਰੋਬਲਮ ਨਹੀਂ ਸੀਗੀ। ਸਿੰਪਲੀ ਆਪਾਂ ਇਹ ਦੱਸਣਾ ਸੀਗਾ ਕਿ ਮੈਂ ਝੂਠ ਜਿਹੜਾ ਬੋਲਿਆ, ਤੇ ਉਹ ਵਾਲਾ ਝੂਠ ਜਿਹੜਾ ਉਹ ਮਾਫ ਹੁੰਦਾ, ਕਿਉਂਕਿ ਉਹਦੇ ਰਿਲੇਟਡ ਕੇਸ ਲਾਅ ਸਾਰਾ ਕੁਛ ਜਿਹੜਾ ਹੈਗਾ ਆਲਰੇਡੀ। ਠੀਕ ਹੈ। ਉਹਨੇ ਨਾ ਜਦੋਂ ਬਿਲਕੁਲ ਜਾਣ ਲੱਗੇ ਤਾਂ 1 ਮਿੰਟ ਪਹਿਲਾਂ ਉਹਨੇ ਕਿਹਾ ਕਿ ਮੇਰਾ ਜਦੋਂ ਉੱਥੇ ਬੈਠੇ ਕਿ ਇਹ ਮੈਂ ਵੀਜ਼ੇ ਦੇ ਵਿੱਚ ਜਿਹੜਾ ਸੀਗਾ ਥੋੜੀ ਇਨਫੋਰਮੇਸ਼ਨ ਤੁਹਾਨੂੰ ਨਹੀਂ ਦੱਸੀ। ਉਧਰੋਂ ਦੀ ਅਫਸਰ ਜਿਹੜੀ ਆ ਰਹੀ ਸੀਗੀ, ਹੈ ਨਾ, ਅਸਾਈਲਮ ਆਫਿਸ ਦੀ। ਮੈਂ ਉੱਥੇ ਹੈਰਾਨ ਪਰੇਸ਼ਾਨ ਹੋਇਆ ਕਿ ਮੈਂ ਕਿਹਾ ਯਾਰ ਕੀ ਕਹਿ ਕੀ ਰਹੀ ਇਹ ਮੈਨੂੰ, ਹੈ ਨਾ। ਥਾਂ ਕਿਹੜੀ ਚੁਣੀ ਇਹਨੇ। ਹਾਂਜੀ। ਸੋ ਚਲੋ ਉਹਦਾ ਕੇਸ ਸ਼ੁਰੂ ਹੋਇਆ। ਸੋ ਮੈਨੂੰ ਨਹੀਂ ਪਤਾ ਉਹਨੇ ਕੀ ਕਹਿਣਾ ਚਾਹੁੰਦੀ ਸੀ, ਕਿੱਦਾਂ, ਬਟ ਟੂ ਲੇਟ ਐਟ ਦੈਟ ਟਾਈਮ।
ਸੋ ਚਲੇ ਗਏ, ਕੇਸ ਸੀਗਾ ਸਾਰਾ ਉਹਦਾ, ਬਿਲਕੁਲ ਉਹਦਾ ਮਤਲਬ ਕਿ ਕੋਈ ਏਦਾਂ ਦਾ ਸੀਗਾ ਨਹੀਂ ਕਿ ਉਹਦਾ ਕੇਸ ਨਾ ਅਪਰੂਵ ਹੋਵੇ। ਪਰ ਉਹਦਾ ਹੁਣ ਪੰਗਾ ਇਹ ਪਿਆ, ਉਹਨਾਂ ਨੇ ਉਹਨੂੰ ਜਦੋਂ ਸਹੁੰ ਚੁਕਾਈ ਕਿ ਤੂੰ ਆਹ ਜਿਹੜੀ ਆਪਣੀ ਐਪਲੀਕੇਸ਼ਨ ਆ 589 ਫਾਰਮ ਆ, ਇਹਦੇ ਵਿੱਚ ਸਾਰਾ ਕੁਛ ਸੱਚ ਲਿਖਿਆ? ਉਹਨੇ ਕਿਹਾ ਹਾਂ ਮੈਂ ਸਾਰਾ ਕੁਛ ਸੱਚ ਲਿਖਿਆ। ਉਹ ਸਾਰੀਆਂ ਸਹੁੰ ਚੁਕਾਉਣ ਤੋਂ ਬਾਅਦ ਉਹਦਾ ਜਿਹੜਾ ਬਿਆਨ ਹੋਏ ਸਾਰਾ, ਉਹਨਾਂ ਨੇ ਪੂਰੇ ਬਿਆਨ ਲਏ। ਉਹ ਵੀ ਅਫਸਰ ਅੱਗੋਂ ਦੀ ਏਦਾਂ, ਉਹਨੇ ਪੂਰੇ ਜਦੋਂ ਸੁਣ ਲਿਆ ਨਾ ਸਾਰਾ ਉਹਦਾ 100% ਕਿ ਕੀ ਆ ਕਿੱਦਾਂ, ਫਿਰ ਉਹਨੇ ਕਿਹਾ, ਕਹਿੰਦੇ ਉਹਨੂੰ ਪ੍ਰਿੰਟ ਕੀਤੇ ਹੋਏ ਸੀਗੇ ਆਲਰੇਡੀ ਪਹਿਲਾਂ ਪੇਪਰ, ਕਹਿੰਦੀ ਆਹ ਪੜ੍ਹ ਇੱਥੇ ਕੀ ਲਿਖਿਆ ਨਾ। ਸੋ ਉਹਨੇ ਇੰਡੀਆ ਦੇ ਵਿੱਚ ਲਿਖਿਆ ਕਿ ਮੈਂ ਆਹ ਜਗ੍ਹਾ ਕੰਮ ਕਰਕੇ ਵੀਜ਼ਾ ਲਿਆ, ਮੈਂ ਇੱਥੇ ਜੋਬ ਕਰਦੀ ਸੀ। ਸੋ ਸਾਰਾ ਗਲਤ ਸੀਗਾ। ਤੇ ਉਹਦੇ ਵਿੱਚ ਲਿਖਿਆ ਸੀਗਾ ਕਿ ਹਸਬੈਂਡ ਦੇ ਨਾਲ ਹੀ ਮੈਂ ਰਹਿੰਦੀ ਸੀਗੀ, ਆਪਣੇ ਹਸਬੈਂਡ ਦੇ ਨਾਲ ਹੀ ਰਹਿੰਦੀ ਸੀ ਜਦੋਂ ਉਹਨੇ ਵੀਜ਼ਾ ਅਪਲਾਈ ਕੀਤਾ। ਠੀਕ ਹੈ। ਤੇ ਉਹਨੇ ਕਿਹਾ ਕਿ ਨਹੀਂ ਤੂੰ ਝੂਠ ਬੋਲਿਆ, ਮੈਂ ਤੇਰੇ ਤੋਂ ਪੁੱਛਿਆ ਕਿ ਕੁਛ ਗਲਤ ਤਾਂ ਨਹੀਂ ਦੱਸਿਆ, ਤੂੰ ਮੈਨੂੰ ਨਹੀਂ ਦੱਸਿਆ, ਸੋ ਇਸ ਲਈ ਮੈਂ ਤੇਰਾ ਜਿਹੜਾ ਕੇਸ ਆ ਉਹ ਡਿਨਾਈ ਕਰਦੀ ਹਾਂ। ਵਾਓ। ਮੈਂ ਜਦੋਂ ਬਾਹਰ ਆਇਆ ਮੈਂ ਕਿਹਾ ਕਿੱਦਾਂ? ਕਹਿੰਦੀ ਮੈਨੂੰ ਮੇਰੀ ਫਰੈਂਡ ਨੇ ਕਿਹਾ ਸੀਗਾ, ਉਹਦਾ ਵੀ ਕੇਸ ਹੋਇਆ, ਉਹਨੇ ਨਹੀਂ ਦੱਸਿਆ। ਤੇ ਕਹਿੰਦੀ ਮੈਨੂੰ ਮੇਰੀ ਫਰੈਂਡ ਨੇ ਕਿਹਾ ਸੀਗਾ ਕਿ ਇਹ ਤਾਂ ਕੁਛ ਨਹੀਂ ਹੁੰਦਾ, ਇਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ, ਵਕੀਲ ਤਾਂ ਐਵੇਂ ਬੋਲਦੇ ਰਹਿੰਦੇ ਆ, ਇਹ ਤੈਨੂੰ ਦੱਸਣ ਦੀ ਜਿਹੜੀ ਆ ਲੋੜ ਨਹੀਂ ਹੈਗੀ। ਤਾਂ ਮੈਂ ਕਿਹਾ ਹੁਣ ਮੈਂ ਕਿਹਾ ਬਾਕੀ ਸਾਰੇ ਕੰਮ ਤਾਂ ਤੁਹਾਨੂੰ ਵਕੀਲ ਚੇਤੇ ਆਉਂਦੇ ਆ, ਐਂਡ 'ਚ ਤੁਹਾਨੂੰ ਮੈਂ ਕਿਹਾ ਫਰੈਂਡ ਚੇਤੇ ਆ ਜਾਂਦੇ ਆ। ਫਿਰ ਮੈਂ ਕਿਹਾ ਫਰੈਂਡ ਪਰ ਏਦਾਂ ਕਿ ਫਰੈਂਡ ਬਚਾ ਨਹੀਂ ਸਕਦੇ ਤੁਹਾਨੂੰ, ਫਰੈਂਡ ਸਲਾਹਾਂ ਦੇ ਸਕਦੇ ਆ। ਸੋ ਕੋਈ ਪ੍ਰੋਬਲਮ ਨਹੀਂ ਸੀਗੀ। ਇੱਕ ਕੇਸ ਹੈਗਾ ਐਕਨਮੇਡ ਵਰਸਸ INS, ਉਹ ਕੇਸ ਦੇ ਵਿੱਚ ਸਿੱਧੀ ਡਿਸਕਸ਼ਨ ਇਹ ਸੀਗੀ ਕਿ ਜਿਹੜਾ ਬੰਦਾ ਜਾਨ ਬਚਾਉਂਦਾ ਆਪਣੀ ਵੀਜ਼ੇ ਦੇ ਟਾਈਮ ਤੇ ਝੂਠ ਬੋਲਦਾ ਵਾ, ਉਹ ਸਾਰੇ ਝੂਠ ਮਾਫ ਆ। ਸੋ ਉਹਦਾ ਉਹ ਬਿਲਕੁਲ ਮਾਫ ਹੋ ਜਾਣਾ ਸੀਗਾ। ਪਰ ਜਿਹੜਾ ਝੂਠ ਹੁਣ ਜਾ ਕੇ ਅਦਾਲਤ ਦੇ ਵਿੱਚ ਬੋਲਿਆ ਵਾ, ਉਹ ਮਾਫ ਨਹੀਂ ਹੋਣਾ। ਸੋ ਉਹਦਾ ਜਿਹੜਾ ਕੇਸ ਡਿਨਾਈ ਹੋਇਆ ਉਹ ਇਸ ਕਰਕੇ ਹੋਇਆ ਕਿ ਉਹਨੇ ਅਦਾਲਤ ਦੇ ਵਿੱਚ ਜਾ ਕੇ ਜਿਹੜਾ ਉਹ ਝੂਠ ਬੋਲਿਆ, ਸੋ ਉਹਨੇ ਉਸ ਗਰਾਊਂਡ ਤੇ ਡਿਨਾਈ ਕੀਤਾ। ਹੁਣ ਉਹਦੀਆਂ ਅਪੀਲਾਂ ਪੁੱਲਾਂ, ਹੁਣ ਮਸਲਾ ਇਹ ਹੈਗਾ ਕਿ ਹੁਣ ਉਹਨੂੰ ਸੁਲਝਾਇਆ ਕਿੱਦਾਂ ਜਾਵੇ, ਰਾਈਟ? ਕਿਉਂਕਿ ਜਦੋਂ ਤੁਸੀਂ ਆਪਣੀ ਕੰਟਰੀ 'ਚ ਉਦੋਂ ਤੁਹਾਡੀ ਐਕਸੈਪਸ਼ਨ ਹੈਗੀ ਕਿ ਮੈਨੂੰ ਥ੍ਰੈਟ ਸੀਗਾ, ਜੋ ਵੀ ਸੀਗਾ, ਤਾਂ ਕਰਕੇ ਮੈਨੂੰ ਬੋਲਣਾ ਪਿਆ। ਪਰ ਹੁਣ ਜਦੋਂ ਤੁਹਾਨੂੰ ਸਹੁੰ ਚੁਕਾਤੀ, ਤੁਸੀਂ ਇੱਥੇ ਝੂਠ ਬੋਲਿਆ, ਤਾਂ ਉਹ ਇਹ ਕਹਿੰਦੇ ਆ ਕਿ ਤੂੰ ਬੰਦਾ ਹੀ ਝੂਠਾ। ਸੋ ਇਹ ਗੁੱਡ ਮੋਰਲ ਕਰੈਕਟਰ ਵਾਲੀ ਜਿਹੜੀ ਗੱਲ ਆ ਨਾ, ਇੱਥੇ ਇਹਨਾਂ ਨੇ ਜਿਹੜੀ ਕੁੰਡੀ ਫਸਾ ਕੇ ਰੱਖੀ ਹੁੰਦੀ ਆ, ਉਹ ਇਸ ਤਰੀਕੇ ਦੇ ਨਾਲ ਆ। ਸੋ ਇਹ ਚੀਜ਼ਾਂ ਬਹੁਤ ਪਹਿਲਾਂ ਜਿਹੜੇ ਆ ਵਕੀਲ ਦੇ ਨਾਲ ਡਿਸਕਸ ਕਰਨ ਵਾਲੀਆਂ, ਕੋਰਟ ਰੂਮ 'ਚ ਨਹੀਂ। ਇਹ ਜੇ ਉਦੋਂ ਵਕੀਲ ਨਾ ਉਹ ਦੂਜੀ ਸੁਣ ਰਹੀ ਹੁੰਦੀ ਤਾਂ ਸ਼ਾਇਦ ਬਚ ਜਾਂਦੀ, ਪਰ ਕਿਉਂਕਿ ਉਹਨੇ ਕੋਰਟ ਰੂਮ ਦੇ ਵਿੱਚ ਕਈ ਗੱਲ ਉਹਨਾਂ ਨੂੰ ਸੁਣ ਗਈ, ਉਹਨਾਂ ਨੂੰ ਪਤਾ ਲੱਗ ਗਿਆ। ਉਹ ਵੀ ਬੜੇ ਚਲਾਕ ਹੈ, TC ਤੇ ਚੜਾ ਕੇ ਪੂਰੀਆਂ ਗੱਲਾਂ ਸੁਣ ਕੇ ਤੇ ਫਿਰ ਅਖੀਰ 'ਚ ਉਹ ਚੀਜ਼ ਉਹਨਾਂ ਨੇ ਮੂਹਰੇ ਜਿਹੜੀ ਉਹ ਲੈ ਕੇ ਆਂਦੀ ਵੀ ਤੁਸੀਂ ਦੇਖੋ ਵੀ ਇੱਥੇ ਹੁਣ ਇਸ ਤਰੀਕੇ ਨਾਲ ਝੂਠ ਜਿਹੜੇ ਬੋਲ ਰਹੇ ਆ। ਉਹ ਕੀ ਕਰਦੇ ਆ ਕਿ ਹੁਣ ਕਾਫੀ ਜ਼ਿਆਦਾ ਸਵਾਲ ਕਾਮਨ ਇਹ ਆਂਦਾ ਕਿ ਮੈਂ ਯੂਰਪ ਤੋਂ ਆਇਆ, ਲੋਕੀ ਇਹੀ ਗੁੰਝਲਾਂ ਵਿੱਚ ਫਸੇ ਹੋਏ ਆ ਕਿ ਮੈਂ ਯੂਰਪ ਬਾਰੇ ਦੱਸਾਂ ਕਿ ਨਾ ਦੱਸਾਂ, ਠੀਕ ਆ? ਸੋ ਏਦਾਂ ਕਿ ਪਹਿਲਾਂ ਤਾਂ ਉਹਦੀ ਕਲੀਅਰ ਕਰਦੀ ਹੈ ਕਿ ਜਿਹੜੀ ਚੀਜ਼ ਤੁਸੀਂ ਹੁਣ ਏਦਾਂ ਕਿ ਉਹ ਕਹਿੰਦਾ ਕਿ ਕਲਾਇੰਟ ਆ ਕੇ ਬੜਾ ਕਾਮਨ ਜਿਹਾ ਡਾਇਲੋਗ ਆ ਕਿ ਵਕੀਲ ਤੇ ਡਾਕਟਰ ਨੂੰ ਸਾਰਾ ਕੁਝ ਸੱਚ ਦੱਸਣਾ ਚਾਹੀਦਾ। ਠੀਕ ਆ, ਵਧੀਆ, ਸੱਚ ਦੱਸਣਾ ਚਾਹੀਦਾ, ਪਰ ਵਕੀਲ ਨੇ ਵੀ ਅੱਗੇ ਸੱਚ ਹੀ ਦੱਸਣਾ ਹੈ ਨਾ। ਜਿੰਨੀ ਤੁਹਾਡੀ ਸਾਡੇ ਨਾਲ ਡਿਊਟੀ ਹੈ ਕਿ ਸੱਚ ਦੱਸਣਾ, ਇੰਨੀ ਵਕੀਲ ਦੀ ਵੀ ਡਿਊਟੀ ਹੈ ਕੋਰਟ ਰੂਮ ਨਾਲ ਸੱਚ ਦੱਸਣਾ। ਜੇ ਤੁਸੀਂ ਹੁਣ ਵਕੀਲ ਨੂੰ ਦੱਸਦੇ ਆ, ਵਕੀਲ ਅੱਗੇ ਨਹੀਂ ਦੱਸਦਾ, ਤਾਂ ਵਕੀਲ ਫਸੂਗਾ, ਰਾਈਟ? ਫਿਰ ਬੰਦੇ ਨੇ ਕਹਿਣਾ ਕਿ ਨਹੀਂ, ਮੈਂ ਵਕੀਲ ਨੂੰ ਦੱਸਿਆ ਸੀਗਾ, ਮੈਂ ਤੈਨੂੰ ਦੱਸਿਆ ਸੀਗਾ, ਇਹਨੇ ਮੈਨੂੰ ਕਿਹਾ ਕਿ ਦੱਸਣ ਦੀ ਲੋੜ ਨਹੀਂ ਹੈਗੀ, ਹੈ ਨਾ? ਤਾਂ ਕੋਈ ਵੀ ਜਿਹੜਾ ਵਕੀਲ ਆ ਉਹ ਕਿਸੇ ਵੀ ਕਲਾਇੰਟ ਕਰਕੇ ਝੂਠ ਨਹੀਂ ਬੋਲੂਗਾ ਕਦੀ, ਆਪਣੀ ਲਾਈਫ, ਆਪਣੀ ਜੇਲ੍ਹ ਨਹੀਂ ਜਾਊਗਾ ਬੇਸਿਕਲੀ। ਸੋ ਜਿਹੜਾ ਹੁਣ ਯੂਰਪ ਵਾਲਾ ਹੈਗਾ, ਉਹ ਵੀ ਸੇਮ ਜਿੱਦਾਂ ਇਹਦੀ ਮੈਂ ਲੇਡੀ ਦੀ ਐਗਜ਼ਾਮਪਲ ਦਿੱਤੀ ਕਿ ਐਂਡ ਆਫ ਦਾ ਡੇ ਤੁਸੀਂ ਜੇ ਆਪਣਾ ਨਹੀਂ ਦੱਸਦੇ ਉਹਨਾਂ ਨੇ ਤੁਹਾਡਾ ਸਾਰਾ ਕੇਸ ਸੁਣ ਕੇ, ਜੇ ਸਰਕਾਰੀ ਵਕੀਲ ਨੇ ਸਿੰਪਲ ਹੀ ਕਹਿਣਾ ਕਿ ਆਹ ਦੇਖੋ ਜੀ ਪ੍ਰਿੰਟ ਆਊਟ, ਆ ਤਾਂ ਸੀਗਾ ਹੀ ਨਹੀਂ ਉੱਥੇ, ਆ ਤਾਂ ਯੂਰਪ ਘੁੰਮਦਾ ਸੀਗਾ। ਸੋ ਤੁਸੀਂ ਕੇਸ ਹਾਰੋਗੇ, ਅਪੀਲਸ ਆਪਣਾ ਸਾਰਾ ਕੁਛ ਜਿਹੜਾ ਸਿੱਧੇ ਹਾਰ ਸਕਦੇ ਆ, ਨਾ? ਸੋ ਹੁਣ ਬੰਦਾ ਪੁੱਛਦਾ ਕਿ ਜੇ ਭਾਜੀ ਮੈਂ ਯੂਰਪ ਦਾ ਦੱਸਦਾ, ਮੇਰਾ ਤਾਂ ਕੇਸ ਵੀਕ ਹੋ ਜਾਂਦਾ। ਹਾਂਜੀ, ਯੂਰਪ ਦੇ ਉਹਦੇ ਨਾਲ ਤੁਹਾਡਾ ਕੇਸ ਵੀਕ ਹੋ ਜਾਂਦਾ, ਕਿਉਂਕਿ ਤੁਹਾਨੂੰ ਯੂਰਪ ਦਾ ਵੀ ਐਕਸਪਲੇਨ ਕਰਨਾ ਪੈਣਾ ਕਿ ਯੂਰਪ ਦੇ ਵਿੱਚ ਕੀ ਪ੍ਰੋਬਲਮ ਸੀਗੀ, ਕਿਉਂ ਤੁਸੀਂ ਉੱਥੇ ਪੱਕੇ ਨਹੀਂ ਹੋ ਸਕਦੇ ਸੀਗੇ ਅੱਗੇ, ਕਿਉਂ ਤੁਹਾਡੀ PR ਜਿਹੜੀ ਸੋਜੋਰਨੋ ਵਗੈਰਾ ਐਕਸਟੈਂਡ ਨਹੀਂ ਹੋ ਸਕਦੀ ਸੀਗੀ। ਸੋ ਇਹ ਪੰਗਾ ਤਾਂ ਹੈਗਾ ਹੀ ਆ। ਹੁਣ ਪੰਗੇ ਨੂੰ ਸੋਲਵ ਕਰਨ ਦਾ ਇੱਦਾਂ ਕਿ ਕਈ ਲੋਕੀ ਸੋਚਦੇ ਆ ਕਿ ਝੂਠ ਬੋਲ ਦਈਏ, ਪੈਰਾਲੀਗਲ ਵਗੈਰਾ ਜਿਹੜੇ ਉਹਨਾਂ ਕੋਲ ਬਣਾਉਂਦੇ ਆ ਉਹ ਝੂਠ ਬੋਲ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿ ਲਾਅ ਕੀ ਆ, ਪੜ੍ਹ ਨਹੀਂ ਸਕਦੇ ਉਸ ਚੀਜ਼ ਦਾ। ਉਹ ਕਹਿੰਦੇ ਕਿ ਨਹੀਂ, ਇਹਨੂੰ ਤੂੰ ਨਾ ਦੱਸ, ਫਲਾਣੇ ਬੰਦੇ ਦਾ ਵੀ ਕੇਸ ਅਪਰੂਵ ਹੋਇਆ ਵਾ, ਨਾਲ ਵਾਲਿਆਂ ਦੇ ਵੀ ਕੇਸ ਅਪਰੂਵ ਹੋਏ, ਤੈਨੂੰ ਦੱਸਣ ਦੀ ਲੋੜ ਨਹੀਂ। ਤੇ ਜਾਂ ਫਿਰ ਉਹਦਾ ਸੋਲਵ ਕਰਨ ਦਾ ਤਰੀਕਾ ਇਹ ਹੈਗਾ ਕਿ ਤੁਸੀਂ ਉਹ ਫੇਸ ਦਾ ਮਿਊਜ਼ਿਕ ਤੁਸੀਂ ਰਹੇ ਆ, ਤੁਸੀਂ ਉਹਨੂੰ ਦੱਸੋ ਤੁਹਾਨੂੰ ਪਤਾ ਭਾਵੇਂ ਉਹ ਪ੍ਰੋਬਲਮ ਆ, ਪਰ ਤੁਸੀਂ ਪ੍ਰੋਬਲਮ ਨੂੰ ਫੇਸ ਕਰੋ, ਹੈ ਨਾ, ਕਿੱਦਾਂ? ਸੋ ਕੋਈ ਵੀ ਇੱਦਾਂ ਨਹੀਂ ਹੈਗਾ ਜੱਜ ਨੇ ਕਿ ਤੂੰ ਯੂਰਪ ਰਹਿ ਕੇ ਆਇਆ ਤਾਂ ਤੇਰਾ ਮੈਂ ਸਿੱਧੇ ਕੇਸ ਡਿਨਾਈ ਕਰਨਾ, ਇੱਦਾਂ ਕੁਛ ਨਹੀਂ ਹੋਣਾ। ਤੁਹਾਨੂੰ
ਤੁਹਾਡੀ ਜਿਹੜੀ ਬਹਿਸ ਆ ਉਹ ਇਸ ਟੌਪਿਕ ਤੇ ਹੋਣੀ ਹੈ ਕਿ ਇਹ ਬੰਦਾ ਉੱਥੇ ਯੂਰਪ ਦੇ ਵਿੱਚ ਫਰਮਲੀ ਸੈਟਲਡ ਸੀਗਾ ਕਿ ਨਹੀਂ ਸੀਗਾ। ਉਹਨੂੰ ਫਰਮ ਸੈਟਲਮੈਂਟ ਬਾਰ, ਰੀਸੈਟਲਮੈਂਟ ਬਾਰ ਕਹਿੰਦੇ ਆ। ਸੋ ਇਹ ਹੈ ਕਿ ਆਫਕੋਰਸ ਕੇਸ ਕੰਪਲੀਕੇਟਡ ਹੋਊਗਾ ਜਿਹੜੇ ਇੱਦਾਂ ਦੇ ਸੱਚ ਤੁਸੀਂ ਦੱਸੋਗੇ, ਪਰ ਜੇ ਝੂਠ ਦੱਸੋਗੇ ਤਾਂ ਫਿਰ ਇੱਦਾਂ ਕਿ ਤੁਹਾਡੀ ਜਿਹੜੀ ਗੇਮ ਓਵਰ ਹੋ ਸਕਦੀ ਹੈ। ਇੱਦਾਂ ਕਿ ਫਿਰ ਤੁਹਾਨੂੰ ਕੋਈ ਵੀ ਜਿਹੜਾ ਬੈਨੀਫਿਟ ਆ ਅਮਰੀਕਾ ਦੇ ਵਿੱਚ ਬਾਅਦ 'ਚ ਭਾਵੇਂ ਸਿਟੀਜ਼ਨ ਨਾਲ ਵੀ ਵਿਆਹ ਕਰਾ ਲਓ, ਬੱਚੇ ਵੀ ਸਿਟੀਜ਼ਨ ਬਣ ਕੇ ਫਾਈਲ ਕਰਤੇ, ਜੇ ਫ੍ਰਿਵਲਸ ਅਸਾਈਲਮ ਦੀ ਧਾਰਾ ਇੱਕ ਵਾਰੀ ਲੱਗ ਗਈ ਤਾਂ ਉਹਨਾਂ ਦਾ ਸਾਰਿਆਂ ਦੇ ਹੱਥ ਖੜੇ ਆ। ਮਤਲਬ ਕਿ ਤੁਹਾਨੂੰ ਫਿਰ ਇੱਥੇ ਕੋਈ ਵੀ ਇਮੀਗ੍ਰੇਸ਼ਨ ਬੈਨੀਫਿਟ ਉਹ ਦਿੱਤਾ ਨਹੀਂ ਜਾਊਗਾ। ਸੋ ਇਹ ਅਸਾਈਲਮ ਦੀ ਇੱਕ ਸ਼ਰਤ ਆ ਉਹਨਾਂ ਦੀ। ਜੀ ਤੇ ਆਪਾਂ ਜਿਹੜਾ ਤੁਹਾਡਾ ਸਵਾਲ ਸੀਗਾ ਹੁਣ ਜੇ ਸ਼ੁਰੂ ਕਿੱਥੋਂ ਹੈ ਨਾ, ਕੋਰਟ ਰੂਮ ਦੀ ਗੱਲ ਕਰੀਏ, ਸੈਟਅਪ ਦਾ ਤੁਸੀਂ ਪੁੱਛਿਆ ਸੀਗਾ। ਸੋ ਮਾਈਕ ਤੋਂ ਆਪਣੀ ਗੱਲ ਸ਼ੁਰੂ ਹੋਏਗੀ। ਮਾਈਕ ਦੇ ਉੱਥੇ ਕੋਰਟ 'ਚ ਤੁਸੀਂ ਹੁਣ ਪਹੁੰਚ ਗਏ, ਉੱਥੇ ਵਕੀਲ ਵੀ ਇੱਕ ਮਾਈਂਡ ਸੈਟ ਨਾਲ ਪਹੁੰਚਿਆ ਕਿ ਆਹ ਬੰਦੇ ਦਾ ਕੇਸ ਉਹਨੇ ਸਟੱਡੀ ਕੀਤੀ ਆ। ਸੋ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਹੁਣ ਵਕੀਲ ਨੂੰ ਉੱਥੇ ਬਿਲਕੁਲ ਖੜੇ ਪੈਰ 1 ਮਿੰਟ ਪਹਿਲਾਂ ਉਹਦੇ ਕੰਨ 'ਚ ਕਹਿ ਦਿੱਤਾ ਕਿ ਯਾਰ ਆ ਇੱਦਾਂ ਸੀਗਾ, ਉਹ 'ਚ ਇੱਦਾਂ ਕਿ ਫਿਰ ਤੁਹਾਡਾ ਵਕੀਲ ਵੀ ਕਹੂਗਾ ਕਿ ਯਾਰ, ਵਕੀਲ ਦਾ ਵੀ ਹੌਸਲਾ ਟੁੱਟੂਗਾ, ਕਹੂਗਾ ਯਾਰ ਕੀ ਕਰਦਾ ਪਿਆ ਕਲਾਇੰਟ, ਹੈ ਨਾ। ਤਾਂ ਵਕੀਲ ਨੂੰ ਜਾਂ ਤਾਂ ਤੁਹਾਡੇ ਕੇਸ ਤੋਂ ਵਿਡਰਾਅ ਕਰਨਾ ਪਊਗਾ ਜਾਂ ਉਹਨੂੰ ਕਹਿਣਾ ਪੈਣਾ ਕਿ ਨਹੀਂ ਤੈਨੂੰ ਸੱਚ ਹੀ ਦੱਸਣਾ ਪੈਣਾ, ਆਹੀ ਕਰਨਾ ਪੈਣਾ। ਦੋ ਹੀ ਚੀਜ਼ਾਂ ਹੋਣੀਆਂ ਨਾ। ਹੁਣ ਵਕੀਲ ਨੇ ਇਹ ਤਾਂ ਕਹਿਣਾ ਨਹੀਂ ਕਿ ਝੂਠ ਦੱਸ ਦੇ। ਤੇ ਜਿਹੜੀ ਚੀਜ਼ ਦੀ ਹੁਣ ਤੁਸੀਂ ਤਿਆਰੀ ਨਹੀਂ ਕੀਤੀ, ਪ੍ਰੈਪਰੇਸ਼ਨ ਨਹੀਂ ਕੀਤੀ, ਤੁਸੀਂ ਨਵੇਂ ਫੈਕਟਸ ਹੁਣ ਜਿਹੜੇ ਇੰਟਰੋਡਿਊਸ ਕੀਤੇ ਕਿ ਹੁਣ ਮੈਂ ਨਵੀਂ ਚੀਜ਼ ਐਡ ਕਰਤੀ ਕੋਰਟ ਦੇ ਵਿੱਚ, ਤਾਂ ਸਰਕਾਰੀ ਵਕੀਲ ਦੇ ਵੀ ਕੰਨ ਖੜੇ ਆ ਕਿ ਅੱਛਾ ਇਹ ਇਹਨੇ ਲਿਖੀ ਨਹੀਂ ਸੀਗੇ, ਹੁਣ ਦੱਸ ਰਿਹਾ। ਤੇ ਉਹਨੇ ਉਸੇ ਚੀਜ਼ ਦੇ ਬਾਰੇ ਤੁਹਾਡੇ ਕੋਲ ਸਵਾਲ ਜਿਹੜੇ ਜ਼ਿਆਦਾ ਪੁੱਛਣੇ ਆ। ਤੁਹਾਡੀ ਤਿਆਰੀ ਨਹੀਂ ਹੋਣੀ, ਤੁਸੀਂ ਉਹਨਾਂ ਨੂੰ ਆਊਟ ਸਮਾਰਟ ਨਹੀਂ ਕਰ ਸਕਦੇ। ਬੰਦਾ ਜਿੰਨਾ ਵੀ ਸਮਾਰਟ ਹੋਵੇ, ਪਰ ਇਹ ਚੀਜ਼ ਆ ਕਿ ਉਹ ਸਾਰਿਆਂ ਨੇ ਪੜ੍ਹਾਈਆਂ ਕੀਤੀਆਂ ਉਸ ਚੀਜ਼ ਦੇ ਬਾਰੇ, ਪਾਵਰ ਉਹਨਾਂ ਦੇ ਹੱਥ ਲਾਈ ਕਰਦੀ ਆ। ਤੁਹਾਨੂੰ ਜਵਾਬ ਹੀ ਦੇਣੇ ਪੈਣੇ ਆਪਣੇ ਵਕੀਲ ਦੇ ਵੀ, ਸਰਕਾਰੀ ਵਕੀਲ ਦੇ ਵੀ, ਜੱਜ ਦੇ ਵੀ। ਸੋ ਉਹ ਚੀਜ਼ ਦੇ ਵਿੱਚ ਤੁਸੀਂ ਉਹਨਾਂ ਨੂੰ ਸਟਰੀਟ ਸਮਾਰਟਨੈਸ ਨਹੀਂ ਦਿਖਾ ਸਕਦੇ। ਤੇ ਤੁਸੀਂ ਜੇ ਨਹੀਂ ਜਵਾਬ ਉਹਨਾਂ ਨੂੰ ਦਿੱਤੇ, ਭਾਵੇਂ ਜਿੰਨੇ ਮਰਜ਼ੀ ਹੁਸ਼ਿਆਰ ਹੋਣ, ਨੇ ਤੁਹਾਨੂੰ ਜੱਜ ਨੇ ਇੰਸਟਰਕਸ਼ਨ ਦੇਣੀ ਕਿ ਜਿਹੜਾ ਸਵਾਲ ਪੁੱਛਿਆ ਗਿਆ ਉਹਦਾ ਜਵਾਬ ਦੇ, ਇੱਧਰ ਉੱਧਰ ਨਾ ਚੱਲ, ਹੈ ਨਾ। ਸੋ ਕਹਿਣ ਦਾ ਮਤਲਬ ਆ ਕਿ ਤੁਸੀਂ ਉੱਥੇ ਤੁਹਾਡਾ ਓਬਲੀਗੇਸ਼ਨ ਆ, ਤੁਹਾਡੇ ਕੋਲ ਚੋਇਸ ਨਹੀਂ ਹੈਗੀ, ਤੁਹਾਨੂੰ ਸਵਾਲਾਂ ਦੇ ਜਵਾਬ ਦੇਣੇ ਹੀ ਪੈਣੇ ਆ। ਤੇ ਉਹਦਾ ਜਿਹੜਾ ਸਰਕਾਰੀ ਵਕੀਲ ਆ ਉਹਦੀ ਇੱਕੋ ਇੱਕ ਜਵਾਬ ਆ ਕਿ ਦੇਖੀਏ ਕਿ ਇਹ ਝੂਠ ਕਿੱਥੇ ਬੋਲਦਾ, ਰਾਈਟ। ਉੱਥੇ ਖੜੇ ਫੜਨਾ ਆ ਬਸ। ਹਾਂਜੀ। ਤੇ ਉਹਨੇ ਤੁਹਾਡਾ ਸਾਰਾ ਕੇਸ ਨਹੀਂ ਫੜਨਾ, ਉਹਨੇ ਬਸ ਆਹੀ ਦੱਸਣਾ ਕਿ ਇਹ ਬੰਦਾ ਝੂਠਾ ਕਿਤੋਂ ਦੱਸ ਦੇਵੇ, ਭਾਵੇਂ ਵੀਜ਼ੇ ਤੇ ਦੱਸ ਦੇਵੇ, ਕਿਤੇ ਦੱਸ ਦੇਵੇ, ਕਿ ਜੇ ਇੱਕ ਵਾਰੀ ਝੂਠਾ ਸਾਬਿਤ ਹੋ ਗਿਆ, ਉਹਨੇ ਕਹਿਣਾ ਕਿ ਇਹ ਬੰਦੇ ਦਾ ਯਕੀਨ ਨਾ ਕੀਤਾ ਜਾਵੇ। ਸੋ ਆਹ ਜਿਹੜੀ ਥਿਊਰੀ ਉਹ ਯੂਜ਼ ਕਰਦੇ ਆ ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰਨ ਦੇ ਵਿੱਚ। ਹੁਣ ਇਹਦੇ ਵਿੱਚ ਕਈ ਵਾਰੀ ਕੀ ਹੁੰਦਾ ਕਿ ਜੱਜ ਦਾ ਕਲਰਕ ਜਾਂ ਲੀਗਲ ਅਸਿਸਟੈਂਟ ਵੀ ਜੱਜ ਦੇ ਨਾਲ ਬੈਠਾ ਹੋ ਸਕਦਾ। ਸਟੈਨੋ ਜਿਹੜਾ ਇੰਡੀਆ 'ਚ ਜਿਹਨੂੰ ਕਹਿ ਦਿੰਦੇ ਆ, ਟਾਈਪ ਕਰਦੇ ਆ ਨੋਟਸ ਵਗੈਰਾ। ਤੇ ਅਟਰਨੀ ਜਿਹੜਾ ਹੈਗਾ, ਕਈ ਵਾਰੀ ਕੇਸ ਇੱਦਾਂ ਦਾ ਹੁੰਦਾ ਕਿ ਉਹਦੇ ਵਿੱਚ ਬੜੇ ਜ਼ਿਆਦਾ ਗੁੰਝਲਾਂ ਹੁੰਦੀਆਂ ਟੈਕਨੀਕਲ ਲੈਵਲ ਤੇ, ਕਿ ਆ ਵੀ ਹੋ ਸਕਦਾ, ਆ ਵੀ ਹੋ ਸਕਦਾ। ਤੇ ਅਟਰਨੀਜ਼ ਨੂੰ ਆਪਣਾ ਸਟਾਫ ਨਾਲ ਲੈ ਕੇ ਜਾਣਾ ਪੈਂਦਾ, ਜਿਹੜੇ ਉਹਨਾਂ ਨੂੰ ਉਹੀ ਚੀਜ਼ਾਂ ਫਟਾਫਟ ਕੱਢ ਕੇ ਦੇਣ ਜਦੋਂ ਵਕੀਲ ਬਹਿਸ ਕਰ ਰਿਹਾ, ਤੇ ਉਹ ਪੇਪਰ ਉਹਨਾਂ ਨੂੰ ਸਪਲਾਈ ਪਿੱਛੋਂ ਦੀ ਜੁੜੀ ਰਵੇ। ਸੋ ਉਹ ਜਿਹੜਾ ਅਟਰਨੀ ਆਪਣਾ ਸਪੋਰਟ ਸਟਾਫ ਵਗੈਰਾ ਸਾਰਾ ਜਿਹੜਾ ਆਪਣਾ ਨਾਲ ਲੈ ਕੇ ਜਾ ਸਕਦਾ ਵਾ। ਤੇ ਕੋਈ ਵੀ ਜਿਹੜੇ ਵਿਟਨੈਸ ਆ, ਤੁਸੀਂ ਜਿਹੜੇ ਲੈ ਕੇ ਜਾਣੇ ਆ ਆਪਣੇ ਨਾਲ ਬਿਆਨ, ਤੁਹਾਡੇ ਫਰੈਂਡ ਵਗੈਰਾ ਕੋਈ ਵੀ ਹੈਗੇ ਆ, ਉਹ ਸਾਰੇ ਤੁਹਾਡੇ ਨਾਲ ਜਾ ਸਕਦੇ। ਜੀ ਜੀ ਬਿਲਕੁਲ। ਤੇ ਅਟਾਇਰ ਕੀ ਹੋਣਾ ਚਾਹੀਦਾ? ਕੀ ਪਾ ਕੇ ਜਾਣਾ? ਕੁੜਤੇ ਪਜਾਮੇ ਪਾ ਕੇ ਜਾਣੇ ਆ, ਪੈਂਟ ਸ਼ਰਟ ਪਾਉਣੀ ਆ, ਨਿੱਕਰ ਪਾ ਕੇ ਚੱਲ ਜਾਵੇ ਬੰਦਾ? ਕੀ ਅਸੀਂ ਬੰਦਾ ਉਹ ਕਰੇ? ਨਹੀਂ ਜੀ, ਨਿੱਕਰ ਪਾ ਕੇ ਨਹੀਂ ਜਾ ਸਕਦਾ ਬਿਲਕੁਲ ਵੀ। ਕੈਪ ਕੂਪ ਨਿੱਕਰ ਵਗੈਰਾ ਕੁਛ ਨਹੀਂ ਪਾ ਕੇ ਜਾ ਸਕਦਾ। ਜਿਹੜਾ ਜੱਜ ਜਦੋਂ ਪਹਿਲੀ ਗੱਲ ਤਾਂ ਕੋਰਟ ਰੂਮ ਦੇ ਵਿੱਚ ਆਉਂਦਾ, ਉਹ ਕਹਿੰਦੇ ਆਲ ਰਾਈਜ਼, ਹੈ ਨਾ, ਕਿ ਸਾਰਿਆਂ ਨੇ ਖੜੇ ਹੋਣਾ। ਵਕੀਲ ਨੇ, ਇਨਕਲੂਡਿੰਗ ਵਕੀਲਾਂ ਨੇ ਵੀ, ਸਰਕਾਰੀ ਵਕੀਲ ਨੇ ਵੀ, ਈਵਨ ਕਿ ਜੱਜ ਨੂੰ ਰਿਸਪੈਕਟ ਕਰਨੀ। ਤਾਂ ਕਈ ਵਾਰੀ ਭੁੱਲ ਜਾਂਦੇ ਲੋਕੀ ਆ ਵੀ ਨਾ, ਕਿ ਜੱਜ ਨੇ ਜਦੋਂ ਪਹਿਲਾਂ ਐਂਟਰ ਕਰਨਾ, ਉਹਨੂੰ ਰਿਸਪੈਕਟ ਕਰਨੀ ਆ। ਤੇ ਜਿਹੜੇ ਕੱਪੜੇ ਆ, ਕੋਈ ਉੱਦਾਂ ਕਹਿਣਾ ਨਹੀਂ ਚਾਹੀਦਾ, ਪਰ ਕਾਫੀ ਫਨੀ ਇੱਕ ਵਾਰੀ ਕਲਾਇੰਟ ਸੀਗਾ ਮੇਰਾ, ਉਹ ਕਾਫੀ ਨਾ ਫੁੱਲਾਂ ਵਾਲੀ ਕਮੀਜ਼ ਪਾ ਕੇ ਆ ਗਿਆ ਬੰਦਾ, ਰੰਗ ਬਿਰੰਗੀ। ਤਾਂ ਉਹਨੂੰ ਮੈਂ ਕਿਹਾ ਯਾਰ, ਸਿੰਪਲ ਜਿਹਾ ਸੀਗਾ ਬੰਦਾ, ਉਹਨੂੰ ਪਤਾ ਨਹੀਂ ਲੱਗਾ। ਉੱਦਾਂ ਹਮੇਸ਼ਾ ਸਿੰਪਲ ਹੀ ਆਪਣੇ ਕੇਸ, ਜਦੋਂ ਆਪਣੇ ਲਾਅ ਫਰਮ 'ਚ ਆਉਂਦਾ ਸੀਗਾ, ਸਿੰਪਲ ਜਿਹਾ ਬੰਦਾ ਸੀਗਾ, ਦਿਹਾੜੀਦਾਰ ਬੰਦਾ ਸੀਗਾ। ਤੇ ਉੱਦਾਂ ਨਾ ਉਹਨੂੰ ਕਿਸੇ ਨੇ, ਉਹਨੂੰ ਸ਼ਾਇਦ ਲੱਗਿਆ ਕਿ ਬਿਲਕੁਲ ਜੈਂਕਾ ਜਿਹਾ ਬਣ ਕੇ ਜਾਣਾ ਵਾ। ਤਾਂ ਉਹ ਬਾਹਲੀ ਜਿੱਦਾਂ ਰੰਗ ਬਿਰੰਗਾ ਵਾਲੀ, ਕਹਿੰਦਾ ਨਵੀਂ ਬੰਦੇ ਨੇ ਲਈ ਹੋਣੀ, ਚਮਕੀਲੀ ਜੀ। ਤਾਂ ਮੈਂ ਉਹਨੂੰ ਕਿਹਾ ਯਾਰ, ਮੈਂ ਕਿਹਾ ਆਪਣਾ, ਸੋ ਕਈ ਵਾਰੀ ਇੱਦਾਂ ਕਲਾਇੰਟ ਵੀ ਕਿਸੇ ਲਾਲ ਰੰਗ ਦੀ ਟਾਈ ਲਾ ਲਈ, ਕਿਸੇ ਨੇ ਇੱਦਾਂ, ਕਿ ਇਹ ਕੋਈ ਵਿਆਹ ਵੀ ਉਹਦੀ ਤਿਆਰੀ ਨਹੀਂ ਆਪਣੀ ਹੈਗੀ, ਅਸਾਈਲਮ ਦਾ ਕੇਸ ਆ। ਤਾਂ ਜੱਜਾਂ ਵਕੀਲਾਂ ਸਾਰਿਆਂ ਦੇ ਜਿੱਦਾਂ ਕੱਪੜਿਆਂ ਦੇ ਇੱਥੇ ਰੰਗ ਦੇਖੋ, ਹੈ ਨਾ, ਕਿ ਫਿੱਕੇ ਰੰਗ, ਸਿੰਪਲ ਬੰਦਾ। ਤੇ ਉਹਨੂੰ ਬਾਈ ਨੂੰ ਮੈਂ ਨਾ ਆਪਣੀ ਜੈਕਟ ਲਾ ਕੇ ਦਿੱਤੀ ਕਿ ਯਾਰ ਤੂੰ ਆਹ ਪਾਲਾ, ਹੈ ਨਾ, ਚੰਗਾ ਨਹੀਂ ਲੱਗਦਾ। ਕਿ ਉਹਨੇ ਕਹਿਣਾ ਅਸਾਈਲਮ ਦਾ ਕੇਸ ਆ, ਇਹ ਇੱਦਾਂ, ਇਹ ਜਿੱਦਾਂ
ਕਲੱਬ 'ਚ ਘੁੰਮਦੇ ਆ। ਸੋ ਉਹ ਚੀਜ਼ ਦਾ ਧਿਆਨ ਰੱਖਣਾ ਕਿ ਸਿੰਪਲ ਜਿਹੜੀ ਹੱਥ ਜੋੜ ਕੇ ਆਪਾਂ ਜਾ ਰਹੇ ਹਾਂ ਸਾਰੇ ਜਾਣੇ, ਮੈਂ ਵੀ ਤੁਹਾਡੇ ਨਾਲ ਜਾ ਰਿਹਾ, ਆਪਾਂ ਕਹਿ ਰਹੇ ਹਾਂ ਕਿ ਯਾਰ ਬੰਦੇ ਨਾਲ ਇੱਦਾਂ ਧੱਕਾ ਹੋਇਆ, ਇਹਨੂੰ ਅਸਾਲਮ ਦਿਓ। ਸੋ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੀਨਸ ਵਗੈਰਾ, ਜਿਹੜੇ ਸਨਿੱਕਰ, ਫਲਿਪ ਫਲੋਪ ਨਹੀਂ ਪਾ ਕੇ ਜਾਣੇ, ਸਪੋਰਟ ਸ਼ੂਜ਼ ਵਗੈਰਾ ਨਹੀਂ ਪਾ ਕੇ ਜਾਣੇ, ਕਿ ਰਿਸਪੈਕਟਫੁਲੀ ਹੈ ਨਾ, ਕਿ ਤਸਮੇ ਵਾਲੇ ਜਿਹੜੇ ਨੋਰਮਲ ਤੁਸੀਂ ਉਹਨਾਂ ਨੂੰ ਇਹ ਦੱਸ ਰਹੇ ਕਿ ਮੈਂ ਸੀਰੀਅਸ ਹਾਂ ਇਸ ਕੰਮ ਲਈ, ਇੱਦਾਂ ਨਹੀਂ ਕਿ ਬਸ ਜੰਕਾ ਜਿਹਾ ਬਣ ਕੇ ਮੈਂ ਚੱਲ ਗਿਆ। ਸੋ ਇਹ ਹੈ ਕਿ ਕਈ ਵਾਰੀ ਯੰਗ ਜਨਰੇਸ਼ਨ ਉਹਨਾਂ ਨੇ ਕਦੀ ਪਾਏ ਨਹੀਂ ਹੁੰਦੇ ਕੱਪੜੇ ਵਗੈਰਾ। ਸੋ ਪੈਂਟ ਸ਼ਰਟ, ਸਿੰਪਲ ਪੈਂਟ ਸ਼ਰਟ, ਬਿਲਕੁਲ ਰੰਗੀਨ ਭੜਕੀਲੀ ਪੈਂਟ ਸ਼ਰਟ ਨਹੀਂ ਪਾਣੀ। ਕੋਟ ਵਗੈਰਾ ਵੀ ਪਾ ਸਕਦੇ ਹਾਂ, ਲੋੜ ਨਹੀਂ ਹੈਗੀ। ਤੇ ਜੇ ਪਾਣਾ ਤਾਂ ਸਿੰਪਲ ਜਿਹਾ ਪਾਣਾ, ਇਹ ਨਹੀਂ ਕਿ ਜੱਜ ਕਵੇ ਕਿ ਵਕੀਲ ਕਿਹੜਾ ਵਾਲਾ, ਜਿਹੜਾ ਦੂਜਾ ਵਾਲਾ ਪਾ ਕੇ ਆਇਆ, ਉਹਨੇ ਕਲਾਇੰਟ ਨੇ ਵਕੀਲ ਨਾਲੋਂ ਵੀ ਜ਼ਿਆਦਾ ਟੌਰ ਕੱਢੀ ਹੋਵੇ। ਤਾਂ ਕੱਪੜੇ ਜਿਹੜੇ ਫੀਮੇਲਸ ਦੇ ਲਈ ਉਹ ਵੀ ਸਿੰਪਲ ਹੋਣੇ ਚਾਹੀਦੇ, ਸਾਦੇ ਕੱਪੜੇ ਹੋਣੇ ਚਾਹੀਦੇ, ਰਿਵੀਲਿੰਗ ਕੱਪੜੇ ਨਹੀਂ ਹੋਣੇ ਚਾਹੀਦੇ। ਕਲਚਰਲ ਤੇ ਟ੍ਰੈਡੀਸ਼ਨਲ ਡਰੈਸ ਜਿਹੜੀਆਂ ਤੁਹਾਡੀਆਂ ਹੈਗੀਆਂ, ਪੱਗ ਪਾਉਂਦਾ ਜਿਹੜਾ ਬੰਦਾ, ਜਾਂ ਕੋਈ ਮੁਸਲਿਮਾਂ ਟੋਪੀ ਪਾਉਂਦਾ, ਜਾਂ ਹੋਰ ਹੈਡ ਸਕਾਰਫ ਵਗੈਰਾ ਹੈਗਾ, ਉਹ ਸਾਰੀਆਂ ਓਕੇ ਹੈਗੀਆਂ, ਤੁਸੀਂ ਬਿਲਕੁਲ ਉਹ ਪਾ ਕੇ ਜਾਓ। ਜਿਹੜਾ ਬੰਦਾ, ਇਹ ਬੜਾ ਸਵਾਲ ਆਉਂਦਾ ਕਿ ਮੈਂ ਬਾਲ ਕੱਟੇ ਹੋਏ ਆ ਪਰ ਮੈਂ ਪੱਗ ਪਾ ਕੇ ਜਾ ਸਕਦਾ, ਉਹਦਾ ਜਵਾਬ ਇਹ ਹੈ ਕਿ ਜਿਹੜਾ ਬੰਦਾ, ਜਦੋਂ ਤੁਸੀਂ ਕਿਸੇ ਵੀ ਰਿਸਪੈਕਟਫੁਲ ਅਦਾਰੇ ਪਦਾਰੇ ਜਾਂਦੇ ਆ, ਗੁਰਦੁਆਰੇ ਜਾਂਦੇ ਆ, ਜਾਂ ਤੁਹਾਡਾ ਕੋਈ ਕਲਚਰਲ ਫੈਸਟੀਵਲ ਹੁੰਦਾ, ਵਿਆਹ ਸ਼ਾਦੀ ਹੁੰਦੀ ਆ, ਜੇ ਤੁਸੀਂ ਪੱਗ ਪਾਉਂਦੇ ਆ, ਤੁਹਾਡਾ ਪਾਰਟ ਆਫ ਆਇਡੈਂਟੀਟੀ ਹੈਗਾ, ਤੁਸੀਂ ਬਿਲਕੁਲ ਪਾ ਕੇ ਜਾ ਸਕਦੇ ਆ, ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ। ਜੇ ਤੁਹਾਨੂੰ ਸਰਕਾਰੀ ਵਕੀਲ ਪੁੱਛੇ ਕਿ ਤੇਰੇ ਤਾਂ ਡਰਾਈਵਰ ਲਾਇਸੈਂਸ ਦੇ ਵਿੱਚ ਬਾਲ ਕੱਟੇ, ਇੱਥੇ ਪੱਗ ਨਹੀਂ ਪਾਈ, ਇੱਥੇ ਕਿਉਂ ਪਾਈ, ਤਾਂ ਉਹ ਬੰਦਾ ਆਪਣਾ ਦੱਸ ਸਕਦਾ ਕਿ ਪੱਗ ਮੈਂ ਕਦੋਂ ਪਾਉਣਾ, ਇਹਦੀ ਕੀ ਰਿਸਪੈਕਟ ਆ, ਕਿਹੜੀਆਂ ਓਕੇਜਨਸ ਤੇ ਮੈਂ ਪੱਗ ਪਾਉਣਾ। ਸੋ ਉਹਨੂੰ ਆਨਸਰ ਤੁਸੀਂ ਕਰਨਾ, ਤੋਂ ਡਰਨ ਦੀ ਲੋੜ ਨਹੀਂ ਕਿ ਕਿਉਂ ਡਰਾਈਵਰ ਲਾਇਸੈਂਸ ਤੇ DMV ਤੇ ਕਿਉਂ ਨਹੀਂ ਪੱਗ ਪਾਈ। ਸੋ ਤੁਸੀਂ ਐਕਸਪਲੇਨ ਕਰ ਸਕਦੇ ਹੋ। ਜੇ ਪਰ ਏਦਾਂ ਕਿ ਜੇ ਉਹਨੇ ਪੁੱਛ ਲਿਆ, ਕਈ ਵਾਰੀ ਬੰਦਾ ਉਲਝ ਗਿਆ ਕਿ ਉਹਨੂੰ ਪਤਾ ਨਾ ਲੱਗਾ ਕਿ ਮੈਂ ਹੁਣ ਇਹਦਾ ਜਵਾਬ ਕਿੱਦਾਂ ਦੇਵਾਂ, ਤਾਂ ਫਿਰ ਉਹ ਸਰਕਾਰੀ ਵਕੀਲ ਇਹ ਕਹਿ ਸਕਦਾ ਕਿ ਇਹ ਝੂਠ ਬੋਲਦਾ, ਤੂੰ ਪਹਿਰਾਵਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਿਹਾ, ਹਨਾ। ਤੇ ਉਹਨਾਂ ਦਾ ਕੰਮ ਹੀ ਆ ਝੂਠ ਫਸਾਉਣਾ, ਝੂਠ ਕਹਿ ਕੇ ਜਿਹੜਾ ਉਹ ਫਸਾਉਣਾ ਉਹਨਾਂ ਨੇ। ਹਾਂਜੀ, ਇੱਕ ਕੋਈ ਵਕੀਲ ਸਾਹਿਬ ਆ, ਉਹਨਾਂ ਨੇ ਕਲਾਇੰਟਾਂ ਨੇ ਮੈਨੂੰ ਦੱਸਿਆ, ਕਹਿੰਦਾ ਯਾਰ ਉਹਨੇ ਕਿਹਾ ਕਿ ਤੁਸੀਂ ਦਾੜੀਆਂ ਰੱਖਣੀਆਂ ਸ਼ੁਰੂ ਕਰ ਦਿਓ ਆਪਣਾ ਤਰੀਕ ਤੋਂ ਪਹਿਲਾਂ ਨਾ। ਤਾਂ ਕਈ ਵਾਰੀ ਤੁਸੀਂ ਦੇਖਿਆ ਕਿ ਸਿੰਪਲ ਜਿਹਾ ਬੰਦਾ ਉੱਦਾਂ ਦਾੜੀ ਦੂੜੀ ਕੱਟ ਕੇ ਰੱਖਦਾ, ਪਰ ਉਹਨੇ ਦਾੜੀਆਂ ਵਧਾਉਣੀਆਂ ਸ਼ੁਰੂ ਕਰਤੀਆਂ ਕਿ ਅੱਛਾ ਤਰੀਕ ਲੱਗ ਗਈ ਜਿੱਦਾਂ ਆ ਰਹੀ ਆ। ਉਹ ਸਭ ਫਜ਼ੂਲ ਗੱਲਾਂ, ਉਹਨਾਂ ਦਾ ਨਹੀਂ ਕੋਈ ਲੈਣ ਦੇਣਾ ਕਿ ਦਾੜੀ ਵਧੀ ਆ, ਕੱਟੀ ਆ ਕਿੱਦਾਂ। ਸੋ ਏਦਾਂ ਬੜਾ ਲੋਕਾਂ ਨੂੰ ਵਕਤ ਜਿਹਾ ਪਾਇਆ, ਤਾਂ ਏਦਾਂ ਕੁਛ ਕਰਨ ਦੀ, ਏਦਾਂ ਕੋਈ ਡਰਾਮਾ ਕਰਨ ਦੀ ਲੋੜ ਨਹੀਂ। ਕੇਸ ਦਾ ਭਾਵੇਂ ਬੰਦਾ ਮੁੰਨਾ ਵੀ ਹੋਵੇ, ਕੋਈ ਪ੍ਰੋਬਲਮ ਨਹੀਂ। ਕੇਸ ਆਪਣਾ ਜਿਹੜਾ ਹੈਗਾ ਪੋਲੀਟੀਕਲ ਓਪੀਨੀਅਨ, ਰਿਲੀਜੀਅਸ ਓਪੀਨੀਅਨ ਦੇ ਉੱਤੇ ਕੇਸ ਜਿਹੜਾ ਉਹ ਹੈਗਾ। ਤੇ ਰਿਲੀਜਨ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ, ਇਹ ਇੰਡੀਆ ਨਹੀਂ ਹੈਗਾ, ਇੱਥੇ ਬੜੀ ਬਰੋਡ ਆ। ਰਿਲੀਜਨ ਜ਼ਰੂਰੀ ਨਹੀਂ ਹੈਗਾ ਕਿ ਇੱਕ ਤਰ੍ਹਾਂ ਦੇ ਪਹਿਰਾਵੇ ਵਾਲਾ ਬੰਦਾ ਹੀ ਧਾਰਮਿਕ ਬੰਦਾ ਹੋ ਸਕਦਾ, ਉਹ ਬੰਦਾ ਠੱਗ ਵੀ ਹੋ ਸਕਦਾ, ਜਿਹੜਾ ਪਹਿਰਾਵੇ ਵਾਲਾ ਨਹੀਂ ਵੀ ਲੱਗਦਾ ਉਹ ਬੰਦਾ ਸੰਤ ਵੀ ਹੋ ਸਕਦਾ। ਸੋ ਇਦਾਂ ਕਿ ਜਿਹੜਾ ਜੱਜ ਆ, ਉਹਨੇ ਤੁਹਾਡਾ ਸਾਰਾ ਓਵਰਆਲ ਜਿਹੜਾ ਡਿਮੀਨਰ ਉਹ ਵੇਖਣਾ। ਤੇ ਐਂਡ ਆਫ ਦਾ ਡੇ ਠੀਕ ਹੈ, ਜਿਹੜੇ ਕੱਪੜੇ ਕੁਪੜੇ ਆ ਸੁਜੈਸ਼ਨ ਹੀ ਹੈ, ਕੋਈ ਇਦਾਂ ਨਹੀਂ ਕਿ ਇਦਾਂ ਦੇ ਕੱਪੜੇ ਪਾ ਕੇ ਜਾਓਗੇ ਤਾਂ ਤੁਹਾਡਾ ਕੇਸ ਪਾਸ ਹੋ ਜਾਣਾ। ਇਹ ਬਸ ਆ ਵੀ ਉੱਥੇ ਇੱਕ ਰਿਸਪੈਕਟ ਦੇ ਤੌਰ ਤੇ ਵਧੀਆ ਲੱਗਦਾ, ਰਿਸਪੈਕਟਫੁਲੀ ਰਹੋ, ਹਨਾ ਆਪਣਾ। ਤਾਂ ਜੱਜ ਮੋਰੇ ਜਾ ਰਹੇ ਆ, ਪਾਵਰ ਉਹਨਾਂ ਕੋਲ ਲਾਈ ਕਰਦੀ ਆ, ਆਪਾਂ ਹੱਥ ਜੋੜ ਕੇ ਜਾ ਰਹੇ ਆ। ਤੇ ਜਿੰਨਾ ਮਤਲਬ ਕਿ ਨਜ਼ਰਾਂ 'ਚ ਉਹਨਾਂ ਦੇ ਨਾ ਖਟਕੀਏ, ਵਧੀਆ ਸਿੰਪਲ ਡਿਮੀਨਰ ਰਵੇ, ਉਨਾ ਜ਼ਿਆਦਾ ਵਧੀਆ। ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਕਈ ਵਾਰੀ ਜਿਹੜਾ ਅੱਗੇ ਜੱਜ ਆ, ਉਹਦੀ ਕੀ ਈਗੋ ਕਿੱਦਾਂ ਦੀ, ਉਹਦੀ ਕੀ ਉਹ ਫੇਅਰ ਆ ਜਾਂ ਕਿੱਦਾਂ ਦੇਖਦਾ ਤੁਹਾਨੂੰ, ਹਨਾ। ਤੇ ਸੈੱਲਫੋਨ ਵਗੈਰਾ ਆਪਣੇ ਸਵਿਚ ਆਫ ਕਰਕੇ ਲੈ ਜਾਣੇ ਆ। ਤੇ ਲਾਸਟ ਥਿੰਗ ਇਹ ਹੋਣੀ ਕਿ ਤੁਹਾਡਾ ਸੈੱਲਫੋਨ ਉੱਥੇ ਵੱਜ ਪਿਆ, ਹਨਾ, ਏਦਾਂ। ਤਾਂ ਉਹ ਡਿਸਰਿਸਪੈਕਟਫੁਲ ਆ। ਉੱਥੇ ਲਿਖਿਆ ਹੋਇਆ ਕਿ ਪਹਿਲਾਂ ਕਿ ਨਹੀਂ ਕਰਨਾ, ਹਨਾ, ਸੈੱਲਫੋਨ ਵਗੈਰਾ ਨਹੀਂ ਹੋਣੇ ਚਾਹੀਦੇ ਆ। ਤੇ ਏਦਾਂ ਦੀ ਜੇ ਕੋਈ ਵੀ ਚੀਜ਼ ਜਿਹੜੀ ਹੁੰਦੀ ਆ, ਤਾਂ ਉਹ ਤੁਹਾਨੂੰ ਇਹੀ ਕਹੂਗਾ ਕਿ ਤੂੰ ਪੜ੍ਹਿਆ ਨਹੀਂ ਸੀਗਾ, ਏਦਾਂ ਤੂੰ ਲਾਅ ਵਾਇਲੇਟ ਕੀਤਾ, ਮਤਲਬ ਤੂੰ ਏਦਾਂ ਦਾ ਬੰਦਾ ਜਿਹੜਾ ਡਿਸਰਿਗਾਰਡ ਕਰਦਾ ਸਾਡੀ ਅਥਾਰਟੀ ਨੂੰ, ਸਾਡੀ ਕੰਟਰੀ ਨੂੰ, ਹਨਾ। ਸੋ ਤੁਹਾਡੀ ਇੱਕੋ ਵਾਇਲੇਸ਼ਨ ਹੋਣੀ ਚਾਹੀਦੀ ਹੈ ਅਮਰੀਕਾ ਦੇ ਵਿੱਚ, ਜਿਹੜੀ ਕਿ ਮੈਂ ਬਾਰਡਰ ਟੱਪਿਆ ਸੀਗਾ ਮਜਬੂਰੀ ਖਾਤਰ, ਜਾਂ ਮੇਰਾ ਵੀਜ਼ੇ 'ਚ ਮੈਂ ਗਲਤ ਇਨਫੋਰਮੇਸ਼ਨ ਦਿੱਤੀ ਸੀ ਮਜਬੂਰੀ ਖਾਤਰ, ਪਰ ਉਸ ਤੋਂ ਬਾਅਦ ਜਦੋਂ ਤੁਸੀਂ US ਦੇ ਬਾਰਡਰ ਤੇ ਆ ਗਏ, ਤੁਹਾਨੂੰ ਸਹੁੰ ਚੁਕਾਤੀ ਉਹਨਾਂ ਨੇ, ਤਾਂ ਤੁਹਾਡਾ ਸਾਰਾ ਜਿਹੜਾ ਰੈਕਰਡ ਸਟੇਟ ਹੋਣਾ ਚਾਹੀਦਾ, ਸਾਰੀ ਓਨੈਸਟ ਚੀਜ਼ਾਂ ਵਿੱਚ ਲਿਖਣੀਆਂ, ਦੱਸਣੀਆਂ, ਕਰਨੀਆਂ, ਲਾਅ ਫੋਲੋ ਕਰਨਾ ਬੇਸਿਕਲੀ। ਜੀ ਜੀ।
ਸੋ ਅੱਜ ਜਿਹੜਾ ਨਾ ਕੋਰਟ ਰੂਮ ਦੇ ਵਿੱਚ ਕਿੱਦਾਂ ਜਾਣਾ ਹੈ, ਕੀ ਲੈ ਕੇ ਜਾਣਾ ਹੈ, ਉਸ ਦੇ ਉੱਤੇ ਆਪਾਂ ਗੱਲ ਕੀਤੀ ਆ। ਅਟਰਨੀ ਟਿਰਕਿਆਨਾ ਜੀ, ਆਪਾਂ ਅਗਲੀ ਵਾਰੀ ਫਿਰ ਵਕੀਲ ਕੀ ਕਹਿੰਦੇ ਆ, ਕਿੱਦਾਂ ਸਹੁੰ ਚੱਕਦੇ ਆ, ਕੀ ਕੁਛ ਕਰਦੇ ਆ, ਕੀ ਡਾਇਰੈਕਟ ਐਗਜ਼ਾਮੀਨੇਸ਼ਨ ਹੁੰਦਾ, ਆਪਾਂ ਅਗਲੀ ਵਾਰੀ ਜਿਹੜਾ ਇਸ ਕੋਰਟ ਰੂਮ ਦੇ ਮਾਹੌਲ ਨੂੰ ਆਪਾਂ ਕੰਟੀਨਿਊ ਕਰਾਂਗੇ। ਠੀਕ ਹੈ ਜੀ? ਬਿਲਕੁਲ। ਠੀਕ ਹੈ। ਸੋ ਆਪਾਂ ਨੈਕਸਟ ਟਾਈਮ ਜਿਹੜੇ ਸਰੋਤੇ ਹੋ ਇੱਦਾਂ ਹੀ ਜਿਹੜੇ ਨੈਕਸਟ ਟਾਈਮ ਆਪਾਂ ਜੁੜੇ ਰਹੋ ਇੱਦਾਂ ਹੀ, ਅਤੇ ਆਪਾਂ ਫਿਰ ਅਗਲੇ ਹਫਤੇ ਇਹ ਵਾਲਾ ਕਰਾਂਗੇ। ਹੁਣ ਆਪਾਂ ਇੱਕ ਬ੍ਰੇਕ ਜਿਹੜੀ ਲੈ ਲੈਣੀ ਆ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਸੋ ਅੱਜ ਆਪਾਂ ਗੱਲ ਕੀਤੀ ਆ ਵੀ ਕੋਰਟ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ, ਕਿਹੜੇ ਡਾਕੂਮੈਂਟ, ਅਤੇ ਕਿੱਦਾਂ ਦਾ ਡਿਮੀਨਰ ਜਿਹੜਾ ਤੁਸੀਂ ਉੱਥੇ ਰੱਖਣਾ, ਕਿੱਦਾਂ ਰਿਸਪੈਕਟਫੁਲੀ ਜਿਹੜਾ ਉਸ ਦੇ ਵਿੱਚ ਤੁਸੀਂ ਉਹ ਰਹਿਣਾ ਹੈਗਾ ਆ, ਕੀ ਤੁਸੀਂ ਉਹਦੇ ਵਿੱਚ ਉੱਥੇ ਕਰ ਸਕਦੇ ਆ ਕੋਰਟ ਦੇ ਅੰਦਰ, ਅਤੇ ਕਿਹੜੀਆਂ ਚੀਜ਼ਾਂ ਤੁਸੀਂ ਉਹ ਪਰਹੇਜ਼ ਕਰਨੀਆਂ ਜਿਹੜੀਆਂ ਉਹ ਨਹੀਂ ਕਰਨੀਆਂ। ਸੋ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਇਹ ਗੱਲ ਕੀਤੀ। ਅਗਲੀ ਵਾਰੀ ਵਕੀਲ ਕੀ ਆਖਦੇ ਆ, ਤੁਹਾਡੇ ਵਕੀਲ ਨੇ ਕੀ ਕਹਿਣਾ, ਤੁਹਾਨੂੰ ਜਦੋਂ ਸਵਾਲ ਪੁੱਛਣੇ, ਡਾਇਰੈਕਟ ਐਗਜ਼ਾਮੀਨੇਸ਼ਨ, ਉਹ ਸਾਰੀਆਂ ਚੀਜ਼ਾਂ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਹੁਣ ਆਪਾਂ ਲਈਏ ਅਟਰਨੀ ਟਿਰਕਿਆਨਾ ਜੀ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਕਾਲਸ ਉੱਤੇ ਉਹ ਲੈਣੀਆਂ ਸ਼ੁਰੂ ਕਰਾਂਗੇ। ਨੰਬਰ ਹੈ 408-272-5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਅਟਾਰਨੀ ਟਿਰਕਿਆਣਾ ਜੀ ਜੁੜੇ ਹੋਏ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਅਟਾਰਨੀ ਟਿਰਕਿਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸੋਚਿਓ ਤੁਸੀਂ ਵੀ ਆਪਣਾ ਸਵਾਲ ਪੁੱਛਣਾ ਚਾਹੁੰਦੇ ਹੋ US ਦੀ ਇਮੀਗ੍ਰੇਸ਼ਨ ਦੇ ਬਾਬਤ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 52 ਦੱਸ ਦਈਏ ਇਸ ਟਾਈਮ ਸਾਰੀਆਂ ਲਾਈਨਸ ਬਿਜ਼ੀ ਨੇ। ਜੇ ਤੁਸੀਂ ਕਾਲ ਕਰ ਰਹੇ ਹੋਵੋਗੇ ਮੇ ਬੀ ਤੁਹਾਨੂੰ ਬਿਜ਼ੀ ਟੋਨ ਉਹ ਮਿਲ ਰਹੀ ਹੋਊਗੀ। ਬਾਰ-ਬਾਰ ਟਰਾਈ ਕਰੀ ਚੱਲਿਓ, ਜਿੱਦਾਂ ਇੱਕ ਕਰਕੇ ਆਪਾਂ ਕਾਲਸ ਲਈ ਚੱਲਾਂਗੇ ਉਹ ਲਾਈਨ ਖਾਲੀ ਹੋ ਜਾਊਗੀ ਤੇ ਤੁਹਾਡਾ ਨੰਬਰ ਉਸ ਦੇ ਵਿੱਚ ਆ ਸਕਦਾ ਆ। ਤੇ ਆਓ ਆਪਣੇ ਕਾਲਰਸ ਨਾਲ ਗੱਲ ਕਰਦੇ ਹਾਂ। ਗੁਰਸ਼ਰਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ ਬੇਕਰਸਫੀਲਡ ਤੋਂ ਕਾਲ ਕਰਦੀ ਹਾਂ। ਮੇਰੇ ਕੋਲ ਕੁਐਸਚਨ ਹੈਗਾ। ਮੇਰੀ ਨੀਸ ਨੂੰ ਨਾ ਸਟੂਡੈਂਟ ਵੀਜ਼ਾ ਮਿਲਿਆ ਇੰਡੀਆਨਾ ਤੋਂ, ਤੇ ਉਹਨੇ 15th ਨੂੰ ਉਹਦੀ ਓਰੀਐਂਟੇਸ਼ਨ ਹੈਗੀ ਉੱਥੇ। ਤੇ ਉਹਨੂੰ ਕੈਲੀਫੋਰਨੀਆ ਕਾਰ ਸਟੇਟ ਦੇ ਵਿੱਚ ਆਫਰ ਲੈਟਰ ਆਈ ਆ, ਪਰ ਉਹਨੂੰ 120 ਨਹੀਂ ਉੱਥੋਂ ਗਿਆ ਹੈਗਾ, ਤੇ ਉਹ ਕੈਲੀਫੋਰਨੀਆ 'ਚ ਆ ਸਕਦੀ ਆ? ਨਹੀਂ, ਤੁਸੀਂ ਏਦਾਂ ਨਹੀਂ ਆ ਸਕਦੇ ਸਟੂਡੈਂਟ ਵੀਜ਼ੇ ਦਾ। ਸੋ ਸਟੂਡੈਂਟ ਵੀਜ਼ੇ ਦਾ ਕੀ ਰੂਲ ਹੈ ਕਿ ਜਿਹੜੀ ਪਹਿਲੀ ਐਂਟਰੀ ਆ ਨਾ ਉਹ ਤੁਹਾਡੇ I-20 ਸਰਵਿਸ ਰੈਕਡ ਸਾਰਾ ਟਾਈਡ ਹੁੰਦਾ। ਸੋ ਨਾ ਤਾਂ ਉਹਨੂੰ ਨਵਾਂ ਵੀਜ਼ਾ ਲੈਣਾ ਪੈਣਾ। ਸੋ ਹੁਣ ਮੇਰੀ ਤੁਹਾਨੂੰ ਰეკਮੈਂਡੇਸ਼ਨ ਇਹੀ ਹੈ ਕਿ ਜਿਹੜਾ ਪਹਿਲਾਂ ਇੱਕ ਸਮੈਸਟਰ ਆਪਣਾ ਜਾ ਕੇ ਇੰਡੀਆਨਾ ਦੇ ਵਿੱਚ ਲਗਾਓ ਤਾਂ ਕਿ ਕੋਈ ਪ੍ਰੋਬਲਮ ਨਾ ਹੋਵੇ। ਇੰਡੀਆਨਾ ਵਾਲਿਆਂ ਨੂੰ ਇੱਕ ਸਮੈਸਟਰ ਇੱਕ ਵਾਰੀ ਤੁਹਾਡੀ ਜਦੋਂ ਐਂਟਰੀ ਵਗੈਰਾ, ਸੋ ਇੰਡੀਆਨਾ ਵਾਲਿਆਂ ਨੂੰ ਦੱਸਿਓ ਨਾ ਕਿ ਅਜੇ ਕਿ ਟ੍ਰਾਂਸਫਰ ਕਰਨ ਦਾ ਕੋਈ ਇਰਾਦਾ, ਕਿਉਂਕਿ ਉਹਨਾਂ ਦੀ ਯੂਨੀਵਰਸਿਟੀ ਉਹਨਾਂ ਨੇ ਕੈਂਸਲ ਕਰ ਦਿੰਦੇ ਕਈ ਵਾਰੀ ਕਿ ਉਹਨਾਂ ਦੀ ਸੀਟ ਵਗੈਰਾ ਖਰਾਬ ਨਾ ਹੋਵੇ। ਸੋ ਇਹਦਾ ਤੁਸੀਂ ਇੱਦਾਂ ਕਰਨਾ ਕਿ ਇੰਡੀਆਨਾ ਜਾਵੇ, ਉੱਥੇ ਇੱਕ ਸਮੈਸਟਰ ਲਾਵੇ ਘੱਟੋ ਘੱਟ। ਜਦੋਂ ਇੱਕ ਸਮੈਸਟਰ ਦਾ ਹੋ ਗਿਆ ਫਿਰ ਉਹ ਦੁਬਾਰਾ ਕੈਲ ਸਟੇਟ ਵਾਲਿਆਂ ਨਾਲ ਸੰਪਰਕ ਕਰੇ ਕਿ ਉਹਨੇ ਟ੍ਰਾਂਸਫਰ ਕਿੱਦਾਂ ਕਰਨਾ। ਜੀ ਠੀਕ ਹੈ, ਸੋ ਉਹ ਟ੍ਰਾਂਸਫਰ ਹੋ ਜਾਂਦਾ, ਉਹਦੇ ਕੋਈ ਪ੍ਰੋਬਲਮ ਨਹੀਂ।
ਸੋ ਇਹ ਕਾਫੀ ਕਾਮਨ ਜਿਹੜੀ ਇਹ ਚੀਜ਼ ਸਟੂਡੈਂਟ ਜਿਹੜੀ ਇਹ ਲਾਈਫ ਦੇ ਵਿੱਚ ਦੇਖੀ ਜਾਂਦੀ ਆ। ਬੰਦਾ ਇੱਕ ਵਾਰੀ ਇੱਥੇ ਆ ਜਾਂਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਹੋਰ ਕੋਈ ਆਪਣੀ ਮਨਪਸੰਦ ਦੀ ਯੂਨੀਵਰਸਿਟੀ ਦੇ ਵਿੱਚ ਟਰਾਂਸਫਰ ਵੀ ਜਿਹੜਾ ਉਹ ਕਰ ਲੈਂਦੇ ਨੇ। ਪਰ ਇਹ ਆ ਵੀ ਉਹ ਪਹਿਲੋਂ ਇੱਕ ਵਾਰੀ ਉੱਧਰ ਆ ਜਾਣ, ਸਮੈਸਟਰ ਕਲਾਉਣ, ਫਿਰ ਉਸ ਤੋਂ ਬਾਅਦ 'ਚ ਦੇਖਣ। ਪਰਮਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਸੀਗਾ, ਮੈਂ ਆਪਣੇ ਬ੍ਰਦਰ ਸਿਸਟਰ ਦਾ ਜਿੱਦਾਂ ਫਾਈਲ ਕੀਤਾ ਸੀ 2018 ਦੇ ਵਿੱਚ ਅਪ੍ਰੈਲ 'ਚ, ਤੇ ਮੈਨੂੰ ਸਾਰੇ ਕਹਿੰਦੇ ਕਿ ਇੱਕ ਲੈਟਰ ਹੋਰ ਆਉਂਦਾ। ਮੈਨੂੰ ਜਸਟ ਬੈਸਟ ਕਿ ਇੱਕੋ ਲੈਟਰ ਆਇਆ ਸੀ ਕਿ ਜਿਹੜੀ ਫੀਸ ਸੀਗੀ ਜਿੱਦਾਂ ਉਹਨਾਂ ਨੇ ਚਾਰਜ ਕੀਤੀ, ਉਹ ਰਿਸੀਵ ਲੈਟਰ ਆਇਆ ਸੀ ਕਿ ਫੀਸ ਚਾਰਜ ਕਰ ਲਓ। ਸੋ ਮੇਰੀ ਅਪਰੂਵ ਹੋ ਗਈ ਆ ਜਾਂ ਨਹੀਂ, ਜਿੱਦਾਂ ਕਿ ਮੈਨੂੰ ਹੋਰ ਕੋਈ ਲੈਟਰ ਆਊਗਾ? ਮੈਂ ਇਹ ਕੁਐਸਚਨ ਪੁੱਛਣਾ ਸੀਗਾ। ਤੁਸੀਂ 2018 'ਚ ਸ਼ੁਰੂ ਕੀਤਾ ਪ੍ਰੋਸੈਸ ਨਾ? ਹਾਂਜੀ, ਅਪ੍ਰੈਲ 'ਚ। ਅੱਛਾ, ਸੋ ਇਦਾਂ ਕਿ ਜਿਹੜਾ ਬ੍ਰਦਰ ਸਿਸਟਰ ਵਾਲਾ ਪ੍ਰੋਸੈਸ ਆ ਉਹ 15 ਸਾਲ ਦਾ 15-16 ਸਾਲ ਦਾ ਪ੍ਰੋਸੈਸ ਆ। ਤੇ ਪਹਿਲਾਂ ਤੁਸੀਂ ਜਿਹੜਾ ਐਮਬੈਸੀ 'ਚ ਨਹੀਂ ਫਾਈਲ ਕੀਤਾ, ਤੁਸੀਂ USCIS ਦੇ ਮੂਹਰੇ ਫਾਈਲ ਕਰਦੇ ਆ ਤਾਂ 130 ਦੀ ਤੁਹਾਨੂੰ ਰਸੀਟ ਆਈ ਹੋਣੀ ਹੈ ਨਾ? ਇਹੀ ਗੱਲ ਆ ਨਾ? ਹਾਂਜੀ, ਬਸ ਰਸੀਦ ਆਈ ਸੀ ਬਸ। ਹਾਂਜੀ, ਸੋ ਇਦਾਂ ਕਿ ਉਹਨੂੰ ਪੈਂਡਿੰਗ ਰਹਿਣ ਦਿਓ। ਜਿੰਨਾ ਚਿਰ ਉਹ ਪੈਂਡਿੰਗ ਰਹੂਗੀ ਉਹਨਾਂ ਤੁਹਾਨੂੰ ਫਾਇਦਾ। ਤੇ ਫਾਇਦਾ ਇਹ ਆ ਕਿ ਜਿੰਨਾ ਚਿਰ ਉਹ ਪੈਂਡਿੰਗ ਰਹਿੰਦੀ ਆ ਨਾ, ਉਹਨਾਂ ਟਾਈਮ ਜਿਹੜਾ ਉਹਨਾਂ ਦੇ ਅੱਗੋਂ ਜਵਾਕਾਂ ਦੀ ਉਮਰ 'ਚੋਂ ਮਾਈਨਸ ਹੋ ਜਾਂਦਾ। ਸੋ ਜਵਾਕ ਵੀ ਕਈ ਵਾਰੀ ਏਜ ਆਊਟ ਹੋ ਜਾਂਦੇ, 21 ਸਾਲ ਤੋਂ ਉੱਤੇ ਹੋ ਜਾਂਦੇ ਆ। ਸੋ ਇਹ ਜਿਹੜੀ ਪਟੀਸ਼ਨ ਆ ਇਹ ਵਧੀਆ ਜੇ 10 ਸਾਲ 12 ਸਾਲ ਪੈਂਡਿੰਗ ਰਹੇ, ਕਿਉਂਕਿ ਨੰਬਰ ਤਾਂ ਤੁਹਾਡਾ ਲੱਗਣਾ ਨਹੀਂ 15-16 ਸਾਲ। ਸੋ ਇਹਨੂੰ ਪੈਂਡਿੰਗ ਰਹਿਣ ਦਿਓ ਤੁਸੀਂ ਰਸੀਟ ਨੂੰ, ਬਸ ਉਹਨੂੰ ਚੈੱਕ ਕਰੀ ਜਾਓ। ਕੋਈ ਲੋੜ ਨਹੀਂ ਹੈਗੀ ਇਮੀਗ੍ਰੇਸ਼ਨ ਨਾਲ ਫੋਲੋ ਅਪ ਕਰਨ ਦੀ ਜਾਂ ਕੁਛ ਵੀ। ਇਹ ਜਿੰਨਾ ਚਿਰ ਪੈਂਡਿੰਗ ਰਹੇ ਉਨਾ ਹੀ ਵਧੀਆ। ਤੇ ਇਮੀਗ੍ਰੇਸ਼ਨ ਨੂੰ ਵੀ ਇਸ ਗੱਲ ਦਾ ਪਤਾ ਕਿ ਇਹਨਾਂ ਦਾ ਨੰਬਰ ਤਾਂ ਲੱਗਣਾ ਨਹੀਂ। ਸੋ ਇਹ ਸਲੋ ਟਰੈਕ ਵਾਲੇ ਜਿਹੜੇ ਕੇਸ ਹੁੰਦੇ ਆ, ਸੋ ਇਹਨੂੰ ਤੁਹਾਨੂੰ ਛੋੜਨ ਦੀ ਲੋੜ ਨਹੀਂ ਹੈ। ਇਹ ਵੀਜ਼ੇ ਨੂੰ ਸਲੋ ਹੀ ਚੱਲਣ ਦਿਓ ਤੁਸੀਂ, ਤੁਹਾਡੇ ਫਾਇਦੇ ਦੀ ਗੱਲ ਹੈ ਜੀ। ਇੱਕ ਵਾਰ-ਵਾਰ ਸਾਨੂੰ ਆਨਲਾਈਨ ਪੁੱਛਦੇ ਆ ਵੀ ਮੈਕਸੀਕੋ ਇਮੀਗ੍ਰੇਸ਼ਨ ਵਾਲਿਆਂ ਨੇ ਜੇ ਬਾਇਓਮੈਟ੍ਰਿਕ ਕੀਤੇ ਆ ਤੇ ਉਹ US ਦੀ ਇਮੀਗ੍ਰੇਸ਼ਨ ਦੇ ਨਾਲ ਉਹ ਡਾਟਾ ਸ਼ੇਅਰ ਕਰਦੇ ਆ ਕਿ ਨਹੀਂ ਕਰਦੇ? ਡੇਟਾ ਜਿਹੜਾ ਐਂਟਰੀ ਵਾਲਾ ਡੇਟਾ ਵਗੈਰਾ ਹੁੰਦਾ ਉਹ ਤਾਂ ਉਹਨਾਂ ਨੇ ਸ਼ੇਅਰ ਕਰਨਾ ਹੀ ਆ, ਉਹ ਤਾਂ ਚਲੋ ਬੰਦੇ ਦਾ ਪਤਾ ਹੀ ਆ। ਸੋ ਬਾਕੀ ਮੈਨੂੰ ਪਤਾ ਨਹੀਂ ਕਿਹੜੇ ਡੇਟੇ ਦੀ ਇਹ ਗੱਲ ਕਰਦੇ ਆ। ਕਹਿੰਦੇ ਵੀ ਉੱਥੇ ਉਹਨਾਂ ਨੇ ਇਮੀਗ੍ਰੇਸ਼ਨ ਲਾਈ ਸੀ, ਬੇਸਿਕਲੀ ਰਿਫਿਊਜ਼ ਹੋਇਆ ਆ, ਉੱਥੇ ਵੀ ਬਾਇਓਮੈਟ੍ਰਿਕ ਹੋਏ ਹੋਣੇ ਆ। ਹੁਣ ਜਿਹੜੀ ਆਪਾਂ ਦੇਖਿਆ ਹੀ ਆ ਪਿਛਲੇ ਕਈ ਸਾਲਾਂ ਦੇ ਵਿੱਚ ਬੜਾ ਕੁਛ ਉਥਲ-ਪੁਥਲ ਉੱਥੇ ਚੱਲਦੀ ਰਹੀ ਆ। ਹੁਣ ਇਹ ਨਹੀਂ ਪਤਾ ਵੀ ਡਾਟਾ ਸ਼ੇਅਰ ਕਰਦੇ ਆ ਦੋਨੋਂ ਇਮੀਗ੍ਰੇਸ਼ਨਸ ਆਪਸ 'ਚ ਕਿ ਨਹੀਂ। ਇੱਦਾਂ ਕਿ ਸਾਡੇ ਕੋਲ ਹੁਣ ਫੋਰ ਐਗਜ਼ਾਮਪਲ ਕੈਨੇਡਾ ਤੋਂ ਕਾਫੀ ਕੇਸ ਜਿਹੜੇ ਆਏ ਆ। ਮੈਕਸੀਕੋ ਤਾਂ ਨਹੀਂ ਮੈਂ ਸੁਣਿਆ ਕਦੀ ਕੋਈ ਅਸਾਈਲਮ ਲਾਉਂਦਾ, ਉੱਥੇ ਕਿਹੜਾ ਕੋਈ ਪੁੱਛਦਾ, ਰਾਈਟ? ਸੋ ਕੈਨੇਡੀਅਨ ਕਾਫੀ ਲੋਕੀ ਜਿਹੜੇ ਅਸਾਈਲਮ ਲਾ ਕੇ ਕਈਆਂ ਦੇ ਫੇਲ ਹੋਏ ਉਹ ਆਉਂਦੇ, ਉਹਨਾਂ ਦਾ ਜ਼ਿਆਦਾਤਰ ਇਹੀ ਹੁੰਦਾ ਕਿ ਬਿਆਨ ਗਲਤ ਹੋਏ ਸੀ ਜਾਂ ਛੋਟੀਆਂ-ਮੋਟੀਆਂ ਕਮੀ ਪੇਸ਼ੀਆਂ ਸੀਗੀਆਂ। ਹੁਣ ਮੈਂ ਅਮਰੀਕਾ 'ਚ ਕਿੱਦਾਂ ਕਰਨਾ ਕਿ ਉਹਨਾਂ ਦੀ ਫਾਈਲ ਜਿਹੜੀ ਸ਼ੇਅਰ ਹੁੰਦੀ ਹੈ ਕਿ ਨਹੀਂ ਹੁੰਦੀ ਆ। ਸੋ ਅੱਜ ਤੱਕ ਕਦੀ ਮੈਂ ਦੇਖਿਆ ਨਹੀਂ ਕਿ ਕੋਈ ਸਰਕਾਰੀ ਵਕੀਲ ਨੇ ਉਹ ਚੀਜ਼ ਤੇ ਲਿਆ ਕੇ ਪੁੱਛਿਆ ਹੋਵੇ ਕਿ ਤੂੰ ਉੱਥੇ ਇੱਦਾਂ ਗਿਆ ਸੀਗਾ। ਪਰ ਇਹ ਹੈ ਕਿ ਜਨਰਲੀ ਜਿਹੜੀ ਇਹਨਾਂ ਦੇ ਬਿਆਨ ਆ ਉਹ ਸੇਮ ਹੋਣੇ ਚਾਹੀਦੇ ਆ ਓਬਵੀਅਸਲੀ, ਨਹੀਂ ਤਾਂ ਉਹੀ ਹੋ ਜਾਂਦਾ ਕਿ ਜਾਂ ਤੂੰ ਕੈਨੇਡਾ 'ਚ ਝੂਠ ਬੋਲਦਾ ਸੀ ਜਾਂ ਤੂੰ ਅਮਰੀਕਾ 'ਚ ਝੂਠ ਬੋਲਦਾ। ਸੋ ਇਹ ਹੈ ਕਿ ਓਵਰਆਲ ਤੁਹਾਡੀ ਜਿਹੜਾ ਸਿਨੈਰੀਓ ਸੇਮ ਹੋਣਾ ਚਾਹੀਦਾ। ਜਿਹੜੀਆਂ ਵੀ ਨਵੀਆਂ ਡਿਵੈਲਪਮੈਂਟਸ ਹੋਈਆਂ ਉਹ ਤੁਸੀਂ ਐਡ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ। ਤੇ ਕਾਫੀ ਸਾਡੇ ਕੋਲ ਕੈਨੇਡਾ ਦੇ ਜਿਹੜੇ ਇਦਾਂ ਦੇ ਕੇਸ ਆਏ ਸੀਗੇ ਤੇ ਉਹ ਸਰਸਰੀ ਦੇ ਤੌਰ ਤੇ ਪੁੱਛਦੇ ਕਿ ਕੈਨੇਡਾ ਦੇ ਵਿੱਚ ਤੇਰਾ ਡਿਨਾਈ ਜਿਹੜਾ ਕਿਉਂ ਹੋਇਆ ਸੀਗਾ। ਸੋ ਇਟ ਡਜ਼ ਨਾਟ ਮੈਟਰ ਕਿਉਂ ਹੋਵੇ, ਵਕੀਲ ਵਧੀਆ ਸੀ ਨਹੀਂ ਸੀਗਾ, ਜੱਜ ਵਧੀਆ ਸੀਗਾ ਨਹੀਂ ਸੀਗਾ, ਜੋ ਵੀ ਸੀਗਾ ਕੈਨੇਡਾ 'ਚ ਡਿਨਾਈ ਹੋਇਆ ਤੁਹਾਡਾ। ਬਸ ਇਹੀ ਹੈ ਕਿ ਮੈਨੂੰ ਵਾਪਸ ਡਿਪੋਰਟ ਉਹਨਾਂ ਨੇ ਕਰਨਾ ਸੀਗਾ, ਤਾਂ ਕਰਕੇ ਜਿਹੜਾ ਮੈਂ ਅਮਰੀਕਾ ਆਇਆ ਸੀਗਾ। ਸੋ ਜਿਹੜੀ ਅਮਰੀਕਾ ਦੀਆਂ ਅਦਾਲਤਾਂ ਉਹਨਾਂ ਨੂੰ ਇੰਨਾ ਹੀ ਲੈਣ ਦੇਣਾ। ਸੋ ਜਦੋਂ ਇਹਦੇ ਵਿੱਚ ਅਟਾਰਨੀ ਟਰਕਿਆਨਾ ਜੀ ਕਈ ਜਿਹੜੇ ਡਾਕੂਮੈਂਟਸ ਦੇ ਵਿੱਚ ਸਵਾਲ ਪੁੱਛਿਆ ਜਾਂਦਾ ਹੈ ਵੀ ਫਿਰ ਤੁਹਾਨੂੰ ਕਦੀ ਇਮੀਗ੍ਰੇਸ਼ਨ ਨੇ ਡਿਨਾਈ ਕੀਤਾ, ਉਹਦੇ ਵਿੱਚ ਫਿਰ ਇਹਨਾਂ ਨੂੰ ਯੈਸ ਲਿਖਣਾ ਪਊਗਾ ਉਹ ਵਾਲੇ ਦੇ ਵਿੱਚ? ਹਾਂਜੀ, ਉਹਦੇ ਵਿੱਚ ਪਰ ਜਿਹਨਾਂ ਨੂੰ ਡਿਨਾਈ ਕੀਤਾ ਇਹਨਾਂ ਦੇ ਫਾਇਦੇ ਦੀ ਗੱਲ ਆ ਉਹ ਕਿ ਮੈਂ ਅਮਰੀਕਾ ਨਹੀਂ ਆਉਣਾ ਚਾਹੁੰਦਾ ਸੀਗਾ, ਮੈਨੂੰ ਅਸਾਈਲਮ ਕਿਤੇ ਚਾਹੀਦੀ ਸੀਗੀ। ਸੋ ਜੇ ਇਹਨਾਂ ਨੂੰ ਡਿਨਾਈ ਕੀਤਾ ਅਸਾਈਲਮ ਇਹਨਾਂ ਦਾ ਤਾਂ ਫਾਇਦੇ ਦੀ ਗੱਲ ਆ। ਹੁਣ ਜਿਹਨਾਂ ਨੂੰ ਕੋਈ ਹੋਰ ਇਮੀਗ੍ਰੇਸ਼ਨ ਡਿਨਾਈ ਕੀਤੀ ਹੈ ਕਿ UK ਤੋਂ ਜਿੱਦਾਂ ਕਈ ਵਾਰੀ ਆਉਂਦੇ ਕਿ ਫਰਾਡ ਕਰਕੇ ਗ੍ਰੀਨ ਕਾਰਡ ਡਿਨਾਈ ਕੀਤਾ, ਉਹਦੀ ਪ੍ਰੋਬਲਮ ਜਿਹੜੀ ਉਹ ਆ ਸਕਦੀ ਆ। ਪਰ ਲੌਂਗ ਸਟੋਰੀ ਸ਼ਾਰਟ ਇਹ ਹੈਗੀ ਆ ਕਿ ਆਪਣੇ ਰੈਕਰਡ ਕਈ ਵਾਰੀ ਇਹਨਾਂ ਨੂੰ ਨਹੀਂ ਮਿਲਦੇ ਤਾਂ ਦੂਜੀ ਕੰਟਰੀਆਂ ਦੇ ਤਾਂ ਇਮੀਗ੍ਰੇਸ਼ਨ ਰੈਕਰਡ ਇੰਨਾ ਸੌਖਾ ਨਹੀਂ ਹੈਗਾ ਸ਼ੇਅਰ ਕਰਨਾ। ਜੀ ਬਿਲਕੁਲ। ਨਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, 2005 ਵਿੱਚ ਭੈਣ ਵੱਲੋਂ ਭਰਾ ਦਾ ਅਪਲਾਈ ਕੀਤਾ ਸੀ ਤੇ ਉਹਨਾਂ ਦੀ ਲੈਟਰ ਆ ਜਾਂਦੀ ਏ ਆਪਣਾ 60 ਦਿਨ ਬਾਅਦ, 2 ਮਹੀਨਿਆਂ ਬਾਅਦ। ਤੇ ਉਹ ਅੱਗੇ ਕਰੀ ਜਾਂਦੇ ਨੇ, 2 ਮਹੀਨਿਆਂ ਬਾਅਦ ਲੈਟਰ ਆ ਜਾਂਦੀ, ਫਿਰ ਕਹਿ ਦਿੰਦੇ ਨੇ ਵੀ ਵੇਟ ਕਰੋ ਜੀ। ਸੋ ਇਹ ਕਾਫੀ ਕਾਮਨ ਆਪਣੇ ਰੇਡੀਓ ਤੇ ਵੀ ਪਹਿਲਾਂ ਵੀ ਬੜੀ ਵਾਰੀ ਲੋਕਾਂ ਨੇ ਸਵਾਲ ਪੁੱਛਿਆ। ਸੋ ਜਿਹੜੀ ਉਹ ਈਮੇਲ ਆ ਨਾ ਉਹ ਆਟੋਮੇਟਿਡ ਆ ਕਿ ਉਹਨਾਂ ਨੇ ਸਕ੍ਰਿਪਟ ਪਾਈ ਹੋਈ ਆ, ਉਹਨੇ ਹਰ 2-3 ਮਹੀਨੇ ਬਾਅਦ ਤੁਹਾਨੂੰ ਕਹਿ ਦੇਣਾ ਕਿ
ਤੁਹਾਡਾ ਡਾਕੂਮੈਂਟ ਕੰਪਲੀਟ ਆ, ਤੁਹਾਨੂੰ ਵਗੈਰਾ ਦਿਆਂਗੇ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਉਹਨਾਂ ਦੇ ਡਿਲੇ ਚੱਲਦਾ ਪਿਆ ਅਤੇ ਇਸ ਵੇਲੇ ਤੁਹਾਨੂੰ ਵੇਟ ਹੀ ਕਰਨੀ ਪੈਣੀ। ਭੈਣ ਭਾਈ ਵਾਲੇ ਕੇਸ ਉਹਨਾਂ ਦੀ ਪ੍ਰਾਇਓਰਟੀ ਦੇ ਵਿੱਚ ਨਹੀਂ ਹੈਗੇ ਅਜੇ ਤਾਂ। ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲੇ ਸੀਗੇ ਉਹਨਾਂ ਦੇ ਸਪਾਊਸਿਸ ਜਿਹੜੇ ਸੀਗੇ ਉਹ 4-4 ਸਾਲ ਤੋਂ ਜਿਹੜੇ ਵੇਟ ਕਰ ਰਹੇ ਆ। ਸੋ ਇਹ ਭੈਣ ਭਾਈ ਵਾਲੇ ਕੇਸ ਜਿਹੜੇ ਆ ਉਹਨਾਂ ਤੋਂ ਬਾਅਦ 'ਚ ਨੰਬਰ ਲੱਗਣਾ ਉਹਨਾਂ ਦਾ। ਜੀ ਗੁਰਦੇਵ। ਮੈਂ ਪੁੱਛਣਾ ਚਾਹੁੰਦਾ ਜੀ, ਮੇਰੇ ਨੂੰਹ ਨੇ ਮੇਰੇ ਲੜਕੇ ਦਾ ਅਪਲਾਈ ਕੀਤਾ ਸੀਗਾ 2020 'ਚ, ਗ੍ਰੀਨ ਕਾਰਡ ਹੋਲਡਰ ਸੀ ਜੀ। 2021 'ਚ ਉਹ ਸਿਟੀਜ਼ਨ ਹੋ ਗਈ। ਅਸੀਂ ਅਪਡੇਟ ਵੀ ਕਰ ਦਿੱਤਾ ਸੀਗਾ, ਸਾਨੂੰ ਈਮੇਲ ਵੀ ਆ ਗਈ ਸੀ। ਉਦੋਂ ਬਾਅਦ ਅਸੀਂ ਰਿਕੁਐਸਟ ਵੀ ਪਾਈ ਸੀ ਉਹਨਾਂ ਨੂੰ, ਉਹਦਾ ਕੋਈ ਜਵਾਬ ਨਹੀਂ ਹਾਲ ਤਾਈਂ ਆਇਆ। ਹੁਣ ਅਸੀਂ ਕੀ ਕਰੀਏ ਜੀ? ਬੇਟਾ ਉੱਥੇ ਆ ਆਪਣਾ US ਤੋਂ ਬਾਹਰ? ਹਾਂ, ਬੇਟਾ ਇੰਡੀਆ ਹੀ ਹੈ ਮੇਰਾ ਜੀ। ਤੇ 130 ਤੁਹਾਡਾ 130 ਅਪਰੂਵ ਹੋ ਗਿਆ ਤੁਹਾਡਾ, ਹੈ ਨਾ? ਹਾਂ, 130 ਅਪਰੂਵ ਹੋ ਗਿਆ ਜੀ। ਸੋ ਇਹ ਐਮਬੈਸੀ ਦੇ ਡਿਲੇ ਆ। ਤੁਸੀਂ ਆਹੀ ਟਰਾਈ ਕਰਦੇ ਰਹੋ ਤੇ ਬਸ ਤੁਸੀਂ ਆਹੀ ਮੇਕ ਸ਼ੋਰ ਕਰਨਾ ਕਿ ਉਹਨਾਂ ਦੀ ਕੈਟਾਗਰੀ ਜਿਹੜੀ ਉਹ ਚੇਂਜ ਹੋ ਗਈ ਆ। ਤੇ ਤੁਹਾਨੂੰ ਕੀ ਕਰਨਾ ਚਾਹੀਦਾ ਕਿ NVC ਗੂਗਲ ਤੇ ਜਾ ਕੇ ਨਾ ਲਿਖੋ ਕਿ NVC ਕੰਟੈਕਟ ਅਸ, ਤੇ ਤੁਹਾਨੂੰ ਇੱਕ ਲਿੰਕ ਜਿਹਾ ਮਿਲ ਜਾਣਾ। ਉਹ 'ਚ ਡਾਕੂਮੈਂਟ ਵਗੈਰਾ ਵੀ ਤੁਸੀਂ ਅਪਲੋਡ ਕਰ ਸਕਦੇ ਆ, ਆਪਣੀ ਇਨਕੁਆਇਰੀ ਦੇ ਸਕਦੇ ਆ। ਸੋ ਉਹ 'ਚ ਕੀ ਕਰੋ ਕਿ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਉਹਨਾਂ ਨੂੰ ਇਹ ਨਾ ਕਹੋ ਕਿ ਮੇਰਾ ਤੇਜ਼ ਕਰਨਾ ਜਾਂ ਇੱਦਾਂ, ਕਿਉਂਕਿ ਤੇਜ਼ ਕਰਨ ਵਾਲੀਆਂ ਇਨਕੁਆਇਰੀਆਂ ਨਾ ਸਟਾਫ ਕਈ ਵਾਰੀ ਦੇਖਦਾ ਨਹੀਂ। ਤੁਸੀਂ ਉਹਨਾਂ ਨੂੰ ਸਿੱਧੇ ਇਹ ਕਹੋ ਕਿ ਮੈਂ ਸਿਟੀਜ਼ਨ ਹੋ ਗਿਆ, ਮੈਂ ਕੈਟਾਗਰੀ ਅਪਗ੍ਰੇਡ ਕਰਨ ਲਈ ਜਿਹੜਾ ਤੁਹਾਨੂੰ ਕੰਟੈਕਟ ਕਰ ਰਿਹਾ। ਅਤੇ ਫਿਰ ਉਹ ਤੁਹਾਨੂੰ ਵੈਸੇ ਹੀ ਘੱਟੋ ਘੱਟ ਇੱਕ ਈਮੇਲ ਪਾ ਦੇਵੇ ਕਿ ਠੀਕ ਹੈ ਤੁਹਾਡੀ ਕੈਟਾਗਰੀ ਜਿਹੜੀ ਉਹ ਅਪਗ੍ਰੇਡ ਕਰ ਦਿੱਤੀ ਗਈ ਹੈ ਸਿਟੀਜ਼ਨ 'ਚ। ਅਤੇ ਜੇ ਆਹ ਵਾਲਾ ਤੁਹਾਡਾ ਅੜਿੱਕਾ ਤਾਂ ਤੁਹਾਡੀ ਪ੍ਰੋਬਲਮ ਜਿਹੜੀ ਇਸ ਤਰੀਕੇ ਨਾਲ ਸ਼ਾਇਦ ਸੋਲਵ ਹੋ ਸਕੇ। ਜੀ ਥੈਂਕ ਯੂ। ਆਪਣੇ ਨਾਲ ਜੁੜੇ ਨੇ ਬੰਟੂ। ਸਤਿ ਸ਼੍ਰੀ ਅਕਾਲ। ਹਾਂਜੀ, ਗਿੱਦੜਬਾਹਾ ਪੰਜਾਬ ਤੋਂ ਜੁੜੇ ਨੇ ਆਪਣੇ ਨਾਲ ਬੰਟੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਆਵਾਜ਼ ਨਹੀਂ ਇਹਨਾਂ ਨੂੰ ਸੁਣ ਰਹੀ ਸ਼ਾਇਦ। ਚਲੋ ਆਪਾਂ ਕੁਛ ਮਿੰਟ ਇਹਨਾਂ ਨੂੰ ਹੋਲਡ ਤੇ ਰੱਖ ਕੇ ਦੇਖ ਲੈਂਦੇ ਹਾਂ, ਜੇ ਦੁਬਾਰਾ ਗੱਲ ਕਰਦੇ ਉਹਨਾਂ ਤੋਂ। ਅਗਲੇ ਕਾਲਰ ਵੱਲ ਵਧੀਆ। ਸੰਤੋਖ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੈਂ ਆਪਣੇ ਬੇਟੇ ਬਾਰੇ ਪੁੱਛਣਾ ਚਾਹੁੰਦਾ ਜੀ। ਜਿੱਦਾਂ ਅਗਸਤ 2015 ਦੇ ਵਿੱਚ ਅਸੀਂ ਪੇਪਰ ਭਰੇ ਸੀਗੇ, ਜਿੱਦਾਂ ਪੇਪਰ ਸਾਰੇ ਹੁਣ ਪੂਰੇ ਕੰਪਲੀਟ ਹੋ ਗਏ ਆ। ਹੁਣ ਉਹ 2-2 ਮਹੀਨਿਆਂ ਦੀ ਸਾਨੂੰ ਈਮੇਲ ਭੇਜੀ ਜਾਂਦੇ ਆ। ਹਾਂਜੀ, ਘਟਿਆ ਹੁਣੇ ਕਿ ਜਿਹੜੇ ਆਹ ਵਾਲੇ ਕੇਸ ਆ ਨਾ ਪ੍ਰਾਇਓਰਟੀ 'ਚ ਨਹੀਂ ਹੈਗੇ, ਇਹਦੀ ਵੇਟ ਹੀ ਕਰਨੀ ਪੈਣੀ ਤੁਹਾਨੂੰ। ਇਹਦਾ ਕੋਈ ਹੋਰ ਹੱਲ ਨਹੀਂ ਹੈਗਾ। ਜੀ ਹੁਣੇ ਦੱਸ ਕੇ ਹਟਿਆ, 2 ਵਾਰੀ ਹੋ ਗਈ ਇਹ ਗੱਲ ਵੀ ਜਦੋਂ ਆਊਗੀ ਵਾਰੀ ਫਿਰ ਉਹ ਈਮੇਲ ਆ ਹੀ ਜਾਣੀ ਹੈ ਜੀ। ਕਦੋਂ ਵਾਰੀ ਆਈ ਹੈ ਹੁਣ ਇੰਤਜ਼ਾਰ ਹੀ ਹੈ ਜੀ ਇਸ 'ਚ। ਹਰਵਿੰਦਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈਗਾ F4 ਕੈਟਾਗਰੀ ਬਾਰੇ ਆ ਜੀ। ਜੀ। ਤੇ ਮੈਂ ਆਪਣੇ ਬ੍ਰਦਰ ਦੀ ਪਟੀਸ਼ਨ ਕੀਤੀ ਸੀ 2005 ਅਪ੍ਰੈਲ 'ਚ, ਤੇ ਉਹਨਾਂ ਦੀ ਅਪਰੂਵਲ ਹੋਈ ਸੀਗੀ 2010 ਦੇ ਵਿੱਚ ਜੀ। ਤੇ ਡਾਕੂਮੈਂਟ ਜਿਹੜੇ ਕੰਪਲੀਟ ਹੋਏ ਸੀਗੇ 2019 ਦੇ ਵਿੱਚ ਹੋਏ ਸੀਗੇ। ਜੀ। ਤੇ ਉਹਨਾਂ ਦੀ ਵੀਜ਼ਾ ਇੰਟਰਵਿਊ ਆਈ ਸੀਗੀ 29 ਜੁਲਾਈ ਨੂੰ, 2 ਦਿਨ ਪਹਿਲਾਂ ਦਾ, 2 ਦਿਨ ਹੀ ਹੋਏ ਆ ਜੀ। ਉੱਥੇ ਉਹਨਾਂ ਦੇ 5 ਮੈਂਬਰ ਸੀਗੇ। ਮੇਰਾ ਬ੍ਰਦਰ ਸੀ, ਉਹਦੀ ਵਾਈਫ ਸੀ, ਤੇ 3 ਬੱਚੇ ਸਨ, 2 ਬੇਟੀਆਂ ਸਨ ਤੇ 1 ਬੇਟਾ ਸੀਗਾ। ਤੇ ਜਿਹੜੇ 2 ਬੇਟੀਆਂ ਉਹਨਾਂ ਨੂੰ ਵੀਜ਼ਾ ਦੇ ਦਿੱਤਾ, ਤੇ ਜਿਹੜਾ ਉਹਨਾਂ ਦਾ ਬੇਟਾ ਆ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ, ਉਹਨਾਂ ਨੇ ਰਿਫਿਊਜ਼ ਕਰਤਾ। ਉਹਦੀ ਏਜ ਹੈਗੀ ਆ 27 years old ਜੀ। ਤੇ ਉਹਦਾ ਆਪਾਂ ਕੁਛ ਕਰ ਸਕਦੇ ਹਾਂ? ਉਹਦੇ ਬਾਰੇ ਮੇਰਾ ਸਵਾਲ ਸੀਗਾ। ਆਪਾਂ ਕੋਈ ਉਹਨਾਂ ਨੂੰ ਅਪੀਲ ਕਰ ਸਕਦੇ ਹਾਂ? ਕਿਉਂਕਿ ਕੋਵਿਡ ਕਰਕੇ ਡਿਲੇ ਹੋ ਗਿਆ 2-3 ਸਾਲ। ਉਹਨਾਂ ਦੀ 2019 ਦੇ ਵਿੱਚ ਹੋ ਗਈ ਸੀਗੀ, ਡਾਕੂਮੈਂਟ ਕੰਪਲੀਟ ਹੋ ਗਏ ਸੀਗੇ, ਤੇ 2019 ਤੋਂ ਲੈ ਕੇ 3 ਸਾਲ ਡਿਲੇ ਜਿਹੜਾ ਹੈਗਾ ਆ ਉਹ ਕੋਵਿਡ ਕਰਕੇ ਹੋ ਗਿਆ। ਤੇ ਆਪਾਂ ਉਹਨਾਂ ਨੂੰ ਕੋਈ ਅਪੀਲ ਵਗੈਰਾ ਕਰ ਸਕਦੇ ਹਾਂ? ਉਹਦੇ ਬਾਰੇ ਮੇਰਾ ਸਵਾਲ ਸੀਗਾ ਜੀ। ਜੇ ਕੋਵਿਡ ਨਾ ਹੁੰਦਾ ਫਿਰ ਬਣ ਜਾਣੀ ਸੀ ਗੱਲ? ਨਹੀਂ, ਮੈਂ ਤਾਂ ਵੈਸੇ ਤਾਂ ਪੁੱਛਣਾ ਚਾਹੁੰਦਾ ਕੁਛ ਕਰ ਸਕਦੇ। ਜਦੋਂ ਇਹਦਾ ਰੂਲ ਇਹ ਆ ਕਿ ਜਦੋਂ ਵੀਜ਼ਾ ਡੇਟ ਕਰੰਟ ਹੋਈ, ਭਾਵੇਂ ਕੋਵਿਡ ਦੇ ਵਿੱਚ ਹੋਈ ਆ, ਭਾਵੇਂ ਹੁਣ ਹੋਈ ਆ, ਭਾਵੇਂ ਜਦੋਂ ਵੀ ਹੋਈ ਸੀ, ਮੰਨ ਲਓ ਕਿ 2020 'ਚ ਮੰਨ ਲਓ ਕਿ ਵੀਜ਼ਾ ਨੰਬਰ ਉਹਨਾਂ ਦਾ ਕਰੰਟ ਹੋ ਗਿਆ ਸੀਗਾ। ਇਹ ਤੁਹਾਨੂੰ ਪਤਾ ਲੱਗਦਾ ਵੀਜ਼ਾ ਬੁਲੇਟਿਨ ਦੇ ਉੱਤੋਂ ਦੀ ਕਿ ਕਦੋਂ ਕਰੰਟ ਹੋਇਆ, ਹੈ ਨਾ। ਅਤੇ ਜਦੋਂ ਉਹ ਵੀਜ਼ਾ ਕਰੰਟ ਹੋਇਆ ਉਦੋਂ ਉਹਦੀ ਏਜ ਕਿੰਨੀ ਸੀ? ਮੰਨ ਲਓ ਕਿ ਜੇ ਉਹਦੀ ਏਜ ਉਦੋਂ 25 ਸਾਲ ਸੀਗੀ, ਫਿਰ ਤੁਸੀਂ ਦੇਖਣਾ ਕਿ ਜਿਹੜਾ 130 ਸੀਗਾ ਉਹ ਕਿੰਨੇ ਸਾਲ ਪੈਂਡਿੰਗ ਸੀਗਾ। ਜੇ ਉਹ 130 ਤੁਹਾਡਾ 5 ਸਾਲ ਪੈਂਡਿੰਗ ਸੀਗਾ ਤਾਂ 25 ਚੋਂ 5 ਮਾਈਨਸ ਹੋ ਜਾਣੇ ਜਦੋਂ ਵੀ ਉਹਦੀ ਏਜ ਵੀਜ਼ਾ ਕਰੰਟ ਹੋਣ 'ਤੇ ਉਹਦੀ ਏਜ ਕਿੰਨੀ ਸੀਗੀ। ਸੋ ਕਹਿਣ ਦਾ ਮਤਲਬ ਇਹਦਾ ਇਹ ਹੈ ਕਿ ਜਿਹੜਾ 130 ਜੇ ਤੁਹਾਡਾ 6 ਸਾਲ 7 ਸਾਲ ਪੈਂਡਿੰਗ ਸੀਗਾ ਤਾਂ ਉਹ ਬੱਚਾ ਏਜ ਆਊਟ ਨਹੀਂ ਹੋਊਗਾ। ਪਰ ਜੋ ਤੁਸੀਂ ਦੱਸ ਰਹੇ 27 ਸਾਲ
ਮੇਰੇ ਹਿਸਾਬ ਨਾਲ ਮੇ ਵੀ ਕਿ ਉਹ ਏਜ ਆਊਟ ਹੋ ਗਿਆ। ਸੋ ਤੁਸੀਂ ਹੁਣ ਇਹ ਆਪਣੀ ਕੈਲਕੂਲੇਸ਼ਨ ਕਰੋ ਕਿ I-130 ਕਿੰਨੀ ਦੇਰ ਪੈਂਡਿੰਗ ਸੀਗਾ। ਕਿੰਨੇ ਚਿਰ ਪੈਂਡਿੰਗ ਸੀਗਾ ਜੀ। ਉਨੀ ਕਰੰਟ ਜਦੋਂ ਡੇਟ ਹੋਈ ਸੀ ਉਦੋਂ ਫਿਰ ਉਹ 'ਚੋਂ ਮਾਈਨਸ ਕਰ ਦਿਓ। ਆਪਣੇ ਨਾਲ ਜੁੜੇ ਨੇ ਬੰਟੂ ਜੀ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਵਾਜ਼ ਸੁਣ ਰਹੇ ਹੋ ਜੀ? ਹਾਂ, ਸਤਿ ਸ਼੍ਰੀ ਅਕਾਲ ਦੋਨੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਟਰਕੈਨਾ ਸਾਹਿਬ ਬਹੁਤ ਵੱਡੇ ਫੈਨ ਹੈ ਜੀ ਤੁਹਾਡੇ, ਔਰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਦੋਨਾਂ ਭਰਾਵਾਂ ਦਾ, ਜਿਹੜਾ ਅਪਡੇਟ ਸਾਨੂੰ ਨਵੀਆਂ ਦਿੰਦੇ ਰਹਿੰਦੇ ਹੋ ਤੁਸੀਂ ਲੇਟੈਸਟ। ਧੰਨਵਾਦ ਜੀ। ਹਾਂ ਟਰਕੈਨਾ ਸਾਹਿਬ, ਮੇਰੀ ਮਿਸਿਸ 2014 ਤੋਂ ਇੱਥੇ ਹੈ। 1 ਸਾਲ ਬਾਅਦ ਉਹਨੇ ਅਪਲਾਈ ਕੀਤਾ ਸੀ, ਔਰ 24 ਜੂਨ ਨੂੰ ਉਹਦਾ ਮਤਲਬ ਇੰਟਰਵਿਊ ਸੀ ਇੰਡੀਵਿਜੂਅਲ ਜੀ। ਤੇ ਉਹਦੇ 'ਚ ਬਹਿਸ ਹੋਈ ਸੀਗੀ। ਉਹਦੇ 'ਚ ਪਹਿਲਾਂ ਤਾਂ ਉਹਨਾਂ ਨੇ ਵਕੀਲ ਨੇ ਸਰਕਾਰੀ ਨੇ 1 ਸਾਲ ਦਾ ਕੁਐਸਚਨ ਕੀਤਾ ਕਿ 1 ਸਾਲ ਬਾਅਦ ਅਪਲਾਈ ਕੀਤਾ। ਉਹ ਜੱਜ ਨੇ ਖਾਰਿਜ ਕਰਤਾ, ਕਹਿੰਦੀ ਇਹ ਮੈਟਰ ਨਹੀਂ ਕਰਦਾ, ਕਿਉਂਕਿ ਅਸੀਂ ਪਹਿਲਾਂ ਵੀ 1-2 ਕੇਸ ਇਹੋ ਜਿਹੇ ਪਹਿਲਾਂ ਵੀ ਆਪਾਂ ਗ੍ਰਾਂਟ ਕੀਤੇ ਹੈ ਜੀ। ਤੇ ਸੈਕਿੰਡ ਉਹਨਾਂ ਨੇ ਕਿਹਾ ਸੀਗਾ ਜੀ ਵੀ ਮਤਲਬ ਤੁਸੀਂ ਨਾਗਾਲੈਂਡ ਕਿਉਂ ਨਹੀਂ ਮਤਲਬ ਮੂਵ ਹੋ ਜਾਂਦੇ। ਰਿਲੀਜਨ ਦਾ ਕੇਸ ਸੀਗਾ ਜੀ, ਰੀਲੋਕੇਸ਼ਨ ਦਾ ਸੀਗਾ ਤੇ ਇੱਥੋਂ ਹਾਂਜੀ ਇੱਥੇ ਮਤਲਬ ਕਾਫੀ ਉਹਨਾਂ ਤੇ ਅਤਿਆਚਾਰ ਹੋਇਆ ਸੀ, ਔਰ ਵਾਕਈ ਰੀਅਲੀ ਉਹ ਮਤਲਬ ਕ੍ਰਿਸਚੀਅਨ ਧਰਮ ਅਪਣਾਇਆ ਹੋਇਆ ਉਹਨਾਂ ਨੇ। G24 ਉਹਨਾਂ ਦਾ ਜਿਹੜਾ ਉਹ ਇੱਥੋਂ ਦੀ ਚਰਚ ਨੇ ਭਰਿਆ ਸੀ ਜੀ। ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬੱਚਿਆਂ ਦਾ ਪੁੱਛਿਆ, ਛੋਟੇ ਬੱਚੇ ਛੱਡ ਕੇ ਗਈ ਸੀ ਉਹ, 5 ਸਾਲ ਦਾ ਬੱਚਾ, ਇੱਕ 11 ਸਾਲ ਦਾ ਬੱਚਾ, ਤੇ ਉਹ ਕਾਫੀ ਰੋਈ ਤੇ ਜੱਜ ਸਾਹਿਬ ਨੇ ਵੀ 2-3 ਵਾਰ ਉਹਨੂੰ ਪਾਣੀ ਵੀ ਪਿਲਾਇਆ। ਤੇ ਵੈਸੇ ਉਹਨੇ ਮਤਲਬ ਸਰਕਾਰੀ ਵਕੀਲ ਨੂੰ ਵੀ ਕਾਫੀ ਕਿਹਾ ਵੀ ਦੈਟਸ ਇਨਫ, ਬਹੁਤ ਹੋ ਗਿਆ। ਉਹਨੇ ਫਿਰ ਕਿਹਾ ਆਈ ਹੈਵ ਮੋਰ ਕੁਐਸਚਨਸ। ਉਹਨੇ ਕਿਹਾ ਨਹੀਂ, ਨੋ ਮੋਰ ਕੁਐਸਚਨ। ਤੇ ਲਾਸਟ ਤੇ ਫਿਰ ਉਹਨੇ ਮਤਲਬ ਇਹ ਕਿਹਾ, ਕਹਿੰਦੇ ਵੀ ਅੱਜ ਇਹਨੇ ਮੈਨੂੰ ਮਤਲਬ ਕਾਫੀ ਪਰੇਸ਼ਾਨ ਜਿਹਾ ਕੀਤਾ, ਤੇ ਸੋ ਇਸ ਕਰਕੇ ਕਹਿੰਦੀ ਤੇ ਤੁਹਾਡਾ ਜਿਹੜਾ ਡਿਸੀਜ਼ਨ ਹੈ ਉਹ ਮੈਂ ਨੈਕਸਟ ਡੇਟ ਤੇ ਦੇਵਾਂਗੀ। ਤੇ ਤੁਹਾਨੂੰ ਕੀ ਲੱਗਦਾ ਜੀ? ਜੀ ਦੇਖੋ, 2 ਚੀਜ਼ਾਂ ਇਹਦੇ ਵਿੱਚ। ਅਜੇ ਸਾਲ ਤੋਂ ਬਾਅਦ ਉਹਨੇ ਫਾਈਲ ਕੀਤਾ ਸੀਗਾ ਕੇਸ, ਹੈ ਨਾ। ਸਾਲ ਤੋਂ ਬਾਅਦ ਫਾਈਲ ਕੀਤਾ ਤਾਂ ਜਿਹੜਾ ਸਰਕਾਰੀ ਵਕੀਲ ਆ ਉਹ ਸਾਲ ਤੋਂ ਬਾਅਦ ਜਿਹੜੀ ਸਾਲ ਵਾਲੀ ਡੈਡਲਾਈਨ ਆ ਨਾ, ਉਹਨੂੰ ਤੁਹਾਨੂੰ ਨਿਬੇੜਨਾ ਪੈਂਦਾ। ਕਹਿਣ ਦਾ ਮਤਲਬ ਹੈ ਕਿ ਉੱਤੋਂ ਐਗਜ਼ੈਂਪਸ਼ਨ ਲੈਣੀ ਚਾਹੀਦੀ ਕਿ ਜੱਜ ਜਾਂ ਸਰਕਾਰੀ ਵਕੀਲ ਐਗਰੀ ਕਰ ਜਾਣ ਕਿ 1 ਈਅਰ ਡੈਡਲਾਈਨ ਵੇਵ ਕਰਨੀ ਆ। ਕਿਉਂ ਕਰਨੀ ਹੈ? ਕਿਉਂਕਿ 1 ਈਅਰ ਦਾ ਚੱਕਰ ਇਹ ਪੈ ਜਾਂਦਾ ਕਿ ਜੇ ਤੁਹਾਡਾ ਕੇਸ ਪਾਸ ਵੀ ਹੋ ਗਿਆ ਤਾਂ ਗ੍ਰੀਨ ਕਾਰਡ ਨਹੀਂ ਮਿਲਦਾ, ਵਿਦਹੋਲਡਿੰਗ ਆਫ ਰਿਮੂਵਲ ਮਿਲਦੀ, ਰਹਿ ਸਕਦੇ, ਕੰਮ ਕਰ ਸਕਦੇ ਆ। 1 ਈਅਰ ਜਿਹੜੀ ਡੈਡਲਾਈਨ ਆ ਉਹ ਜ਼ਰੂਰੀ ਆ। ਕਈ ਵਾਰੀ ਮੈਨੂੰ ਨਹੀਂ ਪਤਾ ਹੁਣ ਵਕੀਲ ਤੁਹਾਡਾ ਕੌਣ ਆ, ਕਿੱਦਾਂ। ਇਹ ਹੈ ਕਿ ਆਰਗੂਮੈਂਟ ਜੱਜ ਦੇ ਮੂਹਰੇ ਜੇ ਨਹੀਂ ਪ੍ਰੈਜ਼ੈਂਟ ਕੀਤੀ ਤਾਂ ਵਕੀਲ ਨੂੰ ਕਹਿ ਕੇ ਪ੍ਰੈਜ਼ੈਂਟ ਜ਼ਰੂਰ ਕਰਾਓ। ਕਿਉਂਕਿ ਹੋਣਾ ਕੀ ਆ, ਜੇ ਸਰਕਾਰੀ ਵਕੀਲ ਬਾਅਦ 'ਚ ਨਹੀਂ ਐਗਰੀ ਕੀਤਾ ਜੱਜ ਦੇ ਨਾਲ ਕਿ ਨਹੀਂ ਮੈਂ ਅੱਗੇ ਅਪੀਲ ਕਰਨੀ ਹੈ ਇਸ ਚੀਜ਼ ਦੀ, ਜੱਜ ਦਾ ਫੈਸਲਾ ਜਿਹੜਾ ਚੇਂਜ ਵੀ ਹੋ ਸਕਦਾ। ਕਹਿਣ ਦਾ ਮਤਲਬ ਹੈ ਕਿ ਜਿਹੜੀ 1 ਈਅਰ ਡੈਡਲਾਈਨ ਆ, ਜੇ ਜੱਜ ਨੇ ਕਿਹਾ ਕਿ ਮੈਂ ਸਰਕਾਰੀ ਵਕੀਲ ਦੀ ਗੱਲ ਨਹੀਂ ਸੁਣਨੀ ਜਾਂ ਸਹੀ ਤਰੀਕੇ ਨਾਲ ਐਡਰੈਸ ਨਹੀਂ ਕਰਨਾ ਜਾਂ ਰਿਟਨ ਡਿਸੀਜਨ ਨਹੀਂ ਦੇਣਾ, ਤਾਂ ਸਰਕਾਰੀ ਵਕੀਲ ਅੱਗੇ ਉਹਨੂੰ ਅਪੀਲ ਕਰ ਸਕਦਾ। ਹੁਣ ਇਹਦੇ ਵਿੱਚ ਇੱਦਾਂ ਵੀ ਹੋ ਸਕਦਾ ਕਿ ਜਿਹੜੀ ਜੱਜ ਆ ਉਹ ਬੜੀ ਸਿੰਪਥੈਟਿਕ ਆ ਤੁਹਾਡੀ ਵਾਈਫ ਨਾਲ, ਤੇ ਹੋ ਸਕਦਾ ਜੱਜ ਕਵੇ ਕਿ ਮੈਂ ਪੂਰਾ ਲਿਖਤ ਪੜ੍ਹ ਕੇ ਇੱਦਾਂ ਦਾ ਫੈਸਲਾ ਦਊਂਗੀ ਜਿਹਨੂੰ ਅਪੀਲ ਕਰਨਾ ਥੋੜਾ ਜਿਹਾ ਔਖਾ ਹੈ, ਕਿ ਜਿਹੜੀ ਅਪੀਲ ਇਹਦੀ ਟਿਕ ਜਾਵੇ, ਹੈ ਨਾ। ਮੇਰੇ ਹਿਸਾਬ ਨਾਲ ਇਹ ਅਪਰੂਵ ਵੀ ਕਰ ਸਕਦੀ ਹੈ ਜੱਜ, ਤੇ ਮੇਰੇ ਹਿਸਾਬ ਨਾਲ ਇਹ ਵਿਦਹੋਲਡਿੰਗ ਆਫ ਰਿਮੂਵਲ ਵੀ ਗ੍ਰਾਂਟ ਕਰ ਸਕਦੀ ਆ। ਤੁਸੀਂ ਆਪਣੇ ਵਕੀਲ ਨਾਲ ਜਾ ਕੇ ਇਹ ਗੱਲ ਕਰੋ ਕਿ ਉਹਨੂੰ ਪੁੱਛ ਲਓ ਕਿ ਜੇ ਤਾਂ ਰੈਕਰਡ ਅਜੇ ਓਪਨ ਹੈਗਾ ਤੇ ਉਹਨੂੰ ਕਹਿ ਤੂੰ ਭਾਵੇਂ ਵੱਧ ਪੈਸੇ ਲੈ ਲੈ, ਥੋੜਾ ਜਿਹਾ ਕਹਿ ਮੇਰੀ 1 ਈਅਰ ਡੈਡਲਾਈਨ ਤੇ ਆਰਗੂਮੈਂਟ ਜ਼ਰੂਰ ਪੇਸ਼ ਕਰ ਦੇਂ, ਕਿਉਂਕਿ ਜੇ ਆਰਗੂਮੈਂਟ ਪੇਸ਼ ਨਹੀਂ ਹੋਈ ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਤੁਸੀਂ ਉਹ ਦੁਬਾਰਾ ਨਵੇਂ ਸਿਰੇ ਨਹੀਂ ਸਬਮਿਟ ਕਰ ਸਕਦੇ। ਜਿਹੜੀ ਆਰਗੂਮੈਂਟ ਜਿੱਤੇ ਬਹਿਸ ਚੱਲਣੀ ਆ ਉਹ ਹੁਣੇ ਹੀ ਚੱਲਣੀ ਆ। ਇਹ ਚੀਜ਼ ਕਿ ਜੱਜ ਨੇ ਕਹਿ ਦਿੱਤਾ ਕਿ ਨਹੀਂ ਇਸ ਤੇ ਇਹ ਮੁੱਦਾ ਨਹੀਂ ਹੈਗਾ, ਉਹਦਾ ਜੱਜ ਦੇ ਕੋਲ ਵੀ ਇੰਨੀ ਪਾਵਰ ਨਹੀਂ ਹੈਗੀ, ਕਿਉਂਕਿ ਜਿਹੜਾ ਸਿਸਟਮ ਆ ਉਹ ਕਿਤਾਬ ਦੇ ਹਿਸਾਬ ਨਾਲ ਚੱਲਣਾ। ਕਿਤਾਬ ਇਹ ਕਹਿੰਦੀ ਹੈ ਕਿ ਜੇ ਸਾਲ ਦੇ ਅੰਦਰ ਕੇਸ ਨਹੀਂ ਲਾਇਆ ਤਾਂ ਵਿਦਹੋਲਡਿੰਗ ਆਫ ਰਿਮੂਵਲ ਦਿਓ, ਇਹਨੂੰ ਗ੍ਰੀਨ ਕਾਰਡ ਨਾ ਦਿਓ। ਜੀ ਇਹ ਮੇਕ ਸ਼ੋਰ ਕਰ ਲਓ ਜੀ, ਆਪਣੇ ਵਕੀਲ ਦੇ ਨਾਲ ਕਰ ਲਿਓ ਜੀ ਉਹ ਗੱਲ। ਕਿਰਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈ ਕਿ ਮੇਰੇ ਹਸਬੈਂਡ ਦੀ ਪਹਿਲਾਂ ਸਾਨੂੰ ਕੋਵਿਡ ਤੋਂ ਪਹਿਲਾਂ 3 ਵਾਰੀ ਫਾਈਨਲ ਹੀਅਰਿੰਗ ਮਿਲੀ ਸੀਗੀ, ਲੇਕਿਨ ਫਿਰ ਉਹ ਕੈਂਸਲ ਹੁੰਦੀਆਂ ਗਈਆਂ। ਹੁਣ ਸਾਨੂੰ ਦੂਜੀ ਮਾਸਟਰ ਹੀਅਰਿੰਗ ਮਿਲੀ ਆ, ਲੇਕਿਨ ਸਾਡਾ ਵਕੀਲ ਕਹਿੰਦਾ ਆ ਕਿ ਤੁਸੀਂ ਨਹੀਂ ਜਾਣਾ ਉਹਦੇ ਉੱਤੇ ਤਰੀਕ ਤੇ। ਮੈਨੂੰ ਸੈਂਟਾ ਐਨਾ ਤੋਂ ਹੈਗਾ ਕੇਸ ਤੁਹਾਡਾ? ਹਾਂਜੀ, ਸੈਂਟਾ ਐਨਾ। ਹਾਂਜੀ। ਅੱਛਾ, ਮੈਂ ਮਾੜੀ ਖਬਰ ਆ ਤੁਹਾਡੇ ਲਈ। ਏਦਾਂ ਕਿ ਜਿਹੜਾ ਸੈਂਟਾ ਐਨਾ ਨਾ, ਤੇ ਉੱਥੇ ਕੀ ਹੋ ਰਿਹਾ ਕਿ ਜਿਹਨਾਂ ਦੀ ਇੰਡੀਵਿਜੂਅਲ ਪੀਡੀ ਦੇਣ ਦੇ ਕਰਕੇ ਉਹਨਾਂ ਨੇ ਤੁਹਾਡੀ ਮਾਸਟਰ ਪਾਈ ਹੈ, ਨਹੀਂ ਤਾਂ ਹੋਰ ਮਾਸਟਰ ਦਾ ਕੋਈ ਮਕਸਦ ਨਹੀਂ ਹੈਗਾ। ਇਹ ਤੁਸੀਂ ਤਿਆਰ ਹੋ ਕੇ ਜਾਇਓ ਤਾਂ ਉਹਨਾਂ ਨੂੰ ਜਾ ਕੇ ਤੁਹਾਡੀ ਆਹੀ ਆਰਗੂਮੈਂਟ ਕਰਨੀ ਹੈ ਕਿ ਪੀਡੀ ਕਿਉਂ ਨਾ ਦਿੱਤਾ ਜਾਵੇ। ਉਹਦੇ ਰੀਜ਼ਨ ਆਪਣੇ ਸਾਰੇ ਜਿਹੜੇ ਆ ਤਿਆਰ ਕਰਕੇ ਜਾਇਓ, ਨਹੀਂ ਤਾਂ ਉਹਨਾਂ ਨੇ ਪੀਡੀ ਦੇ ਦੇਣੀ ਆ।
ਤੇ ਜੇ ਪੀਡੀ ਦੇ ਦਿੱਤੀ ਤੇ ਠੀਕ ਆ, ਕੋਈ ਏਦਾਂ ਨਹੀਂ ਕਿ ਦੁਨੀਆ ਖਤਮ ਹੋ ਜਾਂਦੀ ਹੈ। ਤੁਹਾਨੂੰ ਅਸਾਲਮ ਆਫਿਸ ਮੂਹਰੇ ਜਾ ਕੇ ਦੁਬਾਰਾ ਨਵੇਂ ਸਿਰਿਓਂ ਜਿਹੜਾ ਕੇਸ ਕਰਨਾ ਪੈਣਾ, ਤੁਹਾਡਾ ਟਾਈਮ ਖਰਾਬ ਹੋ ਜਾਣਾ ਜਿਹੜੇ ਜਿੰਨੇ ਵੀ ਸਾਲ ਤੁਸੀਂ ਸਿਸਟਮ 'ਚ ਸੀਗੇ। ਜੀ ਜੀ। ਸੋ ਆਰਗੂਮੈਂਟ ਤਾਂ ਹੁਣ ਚਲੋ ਜੀ ਜਿਹੜੇ ਵਕੀਲ ਆ ਉਹਦੇ ਨਾਲ ਮਿਲ ਕੇ ਤੁਹਾਨੂੰ ਕਰਨਾ ਪੈਣਾ, ਬਾਕੀ ਜੱਜ ਵੀ ਸੁਣਨ ਵਾਲਾ ਹੋਵੇ ਤਾਂ ਫਿਰ ਹੀ ਆਰਗੂਮੈਂਟ ਉਹ ਸੁਣੂਗਾ, ਨਹੀਂ ਤਾਂ ਠਾਹ ਕਹਿੰਦੇ ਸਹੀਆਂ ਜਿਹੜੀਆਂ ਉਹ ਮਾਰੀ ਜਾ ਰਹੇ ਪੀੜੀ ਦੀਆਂ। ਕੁਲਜੀਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਇੱਕ ਮੈਂ ਚੀਜ਼ ਐਡ ਕਰ ਦਿੰਦਾ ਪਹਿਲਾਂ, ਇੱਕ ਸੈਕਿੰਡ ਦਿਓ। ਜਿਹੜਾ ਪੀਡੀ ਵਾਲਾ ਸੀਗਾ ਨਾ, ਤੇ ਇਹ ਦੇਖ ਲਿਓ ਕਿ ਕਈ ਵਾਰੀ ਨਾ ਵਕੀਲ ਵੀ ਜਿਹੜੇ ਹੈਗੇ ਆ ਉਹ ਜਾਣ ਕੇ ਕਲਾਇੰਟ ਨੂੰ ਆਪਣੇ ਪੀਡੀ ਲੈ ਲੈਂਦੇ ਆ। ਕਈ ਜਿਹੜੇ ਪੁਰਾਣੇ ਵਕੀਲ ਆ ਉਹ ਜਿੱਦਾਂ ਆਪਣੀ ਪ੍ਰੈਕਟਿਸ ਹੁਣ ਛੱਡਣਾ ਚਾਹੁੰਦੇ ਆ, ਵਾਈਂਡ ਅਪ ਕਰਨਾ ਚਾਹੁੰਦੇ ਆ। ਸੋ ਇਦਾਂ ਦੀਆਂ ਵੀ ਖਬਰਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਆਈਆਂ ਕਿ ਕਈ ਵਾਰੀ ਵਕੀਲ ਜਾਣ ਕੇ ਜਿੱਦਾਂ ਉਹਨੂੰ ਕਹਿ ਦਿੰਦੇ ਆ ਕਿ ਪੀਡੀ ਦੇ ਦਿਓ ਮੇਰੇ ਕਲਾਇੰਟ ਨੂੰ, ਇਹ ਪੀਡੀ ਲੈਣ 'ਚ ਉਹ ਆ। ਸੋ ਇਦਾਂ ਆ ਕਿ ਉੱਥੇ ਜੱਜ ਨੂੰ ਕਹਿ ਦੇਣਾ ਤੁਸੀਂ ਕਿ ਮੈਂ ਨਹੀਂ ਕਦੀ ਵੀ ਇਦਾਂ ਕਿਹਾ ਸੀਗਾ, ਮੈਂ ਆਪਣਾ ਕੇਸ ਜਿਹੜਾ ਲੜਨਾ ਚਾਹੁੰਦਾ ਵਾ। ਆਹ ਚੀਜ਼ ਨਾ ਹੋਵੇ ਕਿ ਵਕੀਲ ਤੁਹਾਡੇ ਨੇ ਆਪ ਹੀ ਰਿਕੁਐਸਟ ਕੀਤੀ ਹੋਵੇ। ਸੋ ਉਹ ਚੀਜ਼ ਆਪਣੀ ਜਿਹੜੀ ਕਲੀਅਰ ਕਰ ਲਿਓ। ਇਦਾਂ ਵੀ ਬੜਾ ਜ਼ਿਆਦਾ ਧੱਕਾ ਹੋ ਰਿਹਾ। ਸੋ ਦੂਜੀ ਇਦਾਂ ਕਈਆਂ ਤੋਂ ਫਿਰ ਖੜੇ ਪੈਰ ਕਹਿ ਦਿੰਦੇ ਕਿ ਅਪੀਲ ਕਰਨੀ ਜਾਂ ਉਹ ਕਰਨਾ। ਸੋ ਜੇ ਤੁਹਾਨੂੰ ਪੀਡੀ ਪੂਡੀ ਮਿਲਦੀ ਆ ਤਾਂ ਤੁਸੀਂ ਫਿਰ ਵਕੀਲ ਨੂੰ ਇਹੀ ਕਹਿਣਾ ਕਿ ਅੱਛਾ ਮੈਂ ਤੈਨੂੰ ਸੋਚ ਕੇ ਫਿਰ ਜਿਹੜਾ ਦੱਸਦਾ। ਜੀ ਕੁਲਜੀਤ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਇੱਕ ਕੁਐਸਚਨ ਹੈਗਾ ਕਿ ਸਾਡਾ ਅਸਾਈਲਮ ਗ੍ਰਾਂਟ ਹੋਇਆ ਲਾਸਟ 2 ਮੰਥ, ਤੇ ਮੇਰੇ ਬ੍ਰਦਰ ਦਾ ਬੇਟਾ ਆਣਾ ਹੈ, ਅੰਡਰ ਏਜ ਹੈਗਾ, ਬਟ ਮੇਰੇ ਬ੍ਰਦਰ ਦੇ ਤੇ ਮੇਰੇ ਏਜ ਵਿੱਚ ਕੇਵਲ 7 ਮੰਥ ਦਾ ਗੈਪ ਹੈਗਾ। ਮੇਰਾ ਰੀਅਲ ਬ੍ਰਦਰ ਹੈ। ਤੇ ਜਦੋਂ ਜੀ ਉਹਨਾਂ ਨੇ ਪੁੱਛਿਆ ਉੱਥੇ ਵੀ ਮੈਂ ਉਹਨੂੰ ਜਿੱਦਾਂ ਬਾਹਰ ਕਢਾਉਣਾ ਹੈ ਕੈਂਪ ਤੋਂ, ਤੇ ਫਿਰ ਵੀ ਜੀ ਉਹ ਏਦਾਂ ਮੰਨ ਲਓਗੇ? ਜਾਂ ਮੇਰਾ ਰੀਅਲ ਬ੍ਰਦਰ ਦਾ ਬੇਟਾ ਹੈਗਾ। ਤੁਹਾਡੇ ਰੀਅਲ ਬ੍ਰਦਰ ਦਾ ਬੇਟਾ 7 ਮੰਥ ਦਾ ਗੈਪ ਕਿਹਦੇ ਵਿੱਚ ਹੈਗਾ, ਏਜ ਦੇ ਵਿੱਚ? ਇਹਨਾਂ ਦੇ ਤੇ ਇਹਨਾਂ ਦੇ ਭਰਾ 'ਚ। ਮੇਰੇ ਬ੍ਰਦਰ ਤੇ ਮੇਰੀ ਏਜ ਵਿੱਚ। ਅੱਛਾ ਠੀਕ ਆ, ਅੱਛਾ ਠੀਕ ਆ। ਸੋ ਪਹਿਲੀ ਗੱਲ ਤਾਂ ਇਦਾਂ ਕਿ ਜਿਹੜਾ ਕੈਂਪ ਤੋਂ ਤੁਹਾਡਾ ਕਢਾਉਣ ਵਾਲਾ ਸਵਾਲ ਆ, ਉਹਦੀ ਕੋਈ ਪਹਿਲੀ ਗੱਲ ਤਾਂ ਇਦਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਰਿਸ਼ਤੇਦਾਰ ਹੋਣਾ ਚਾਹੀਦਾ। ਸੋ ਇਦਾਂ ਦਾ ਕੋਈ ਰੂਲ ਨਹੀਂ ਹੈ। ਸੋ ਇੱਕ ਗਰੰਟਰ ਚਾਹੀਦਾ ਤੇ ਇੱਕ ਨੇ ਜਿਹੜਾ ਪੈਸੇ ਦੇਵੇ। ਸੋ ਉਹਦੇ ਵਿੱਚ ਕੋਈ ਇਦਾਂ ਦਾ ਲੈਣਾ ਦੇਣਾ ਨਹੀਂ ਕਿ ਇਹ ਰਿਲੇਟਿਵ ਆ ਜਾਂ ਨਹੀਂ ਰਿਲੇਟਿਵ ਹੈਗਾ। ਠੀਕ ਹੈ ਜੀ, ਥੈਂਕ ਯੂ ਜੀ। ਜਿਹੜੀ ਤਾਂ ਮੰਨਣ ਦੀ ਗੱਲ ਰਹਿ ਗਈ ਉਹ ਤਾਂ ਤੁਹਾਡੇ ਬਰਥ ਸਰਟੀਫਿਕੇਟ ਵਗੈਰਾ ਸਾਰਾ ਜਿਹੜਾ ਹੈਗਾ ਤੁਹਾਡਾ ਬ੍ਰਦਰ ਆ ਤਾਂ ਤੁਹਾਡਾ ਬ੍ਰਦਰ ਆ, ਉਹਨੂੰ ਹੁਣ ਕੋਈ ਕੁਐਸਚਨ ਥੋੜਾ ਨਾ ਕਰ ਸਕਦਾ ਕਿ 7 ਮਹੀਨੇ ਦਾ ਗੈਪ ਹੈ ਜਾਂ ਕਿੰਨੇ ਮਹੀਨੇ ਦਾ ਗੈਪ ਹੈ। ਸੋ ਤੁਸੀਂ ਇਸ ਕੁਛ ਮਤਲਬ ਪ੍ਰੋਬਲਮ ਨਹੀਂ ਹੈਗੀ ਤੁਹਾਡੇ ਰਿਲੇਸ਼ਨਸ਼ਿਪ ਦੇ ਰਿਲੇਟਡ ਕੋਈ ਵੀ। ਠੀਕ ਹੈ। ਅਮਰਿੰਦਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਸੀ, ਮੈਂ ਨਾ ਅਪ੍ਰੈਲ ਦੇ ਵਿੱਚ ਸਿਟੀਜ਼ਨ ਹੋਇਆ ਸੀ, US ਸਿਟੀਜ਼ਨ ਨਾਲ ਵਿਆਹ ਕਰਾ ਕੇ, ਤੇ ਹੁਣ ਥੋੜੇ ਉਹਦੇ ਨਾਲ ਥੋੜਾ ਕਨਫਲਿਕਟ ਚੱਲ ਰਹੇ ਨੇ, ਤੇ ਉਹ ਕਹਿ ਰਹੀ ਕਿ ਮੈਂ ਡਿਵੋਰਸ ਲੈਣਾਗਾ, ਮੈਂ ਇੱਥੇ ਵਰਜੀਨੀਆ ਰਹਿਣਾਗਾ। ਤੇ ਮੈਂ ਪੁੱਛਣਾ ਸੀ ਕਿ ਨਾ 6 ਮੰਥ ਦਾ ਰੂਲ ਆ ਸੈਪਰੇਸ਼ਨ ਦਾ, ਮੈਂ ਪੁੱਛਣਾ ਸੀ ਕਿ ਮੈਂ ਹੁਣ ਕਿੱਦਾਂ ਕਰਾਂ ਕਿ ਕਦੋਂ ਮੈਂ ਡਿਵੋਰਸ ਦੇ ਸਕਦਾ ਤੇ ਇਨ ਫਿਊਚਰ ਜੇ ਮੈਰਿਜ ਕਰਾਉਣੀ ਹੋਵੇ ਤਾਂ ਕਦੋਂ ਕਰਾ ਸਕਦਾ ਹਾਂ। ਤੇ ਬੱਚਾ ਕੋਈ ਨਹੀਂ ਹੈਗਾ ਤੇ ਅਸੀਂ ਦੋਨੇ ਹੀ ਆ ਬਸ। ਤੁਹਾਡੀ ਜਿਹੜੀ ਤੁਸੀਂ ਕਿਹਾ ਸੀ ਰਿਜੈਕਟ ਹੋਏ ਸੀਗੇ, ਅਪਰੂਵ ਹੋਏ ਸੀਗੇ ਕਿ ਰਿਸੀਵ ਹੋਏ ਸੀਗੇ? ਕੇਸ ਕਿੱਥੇ ਹੈ ਤੁਹਾਡਾ? ਸਿਟੀਜ਼ਨ ਅਪਰੂਵ ਹੋ ਗਿਆ ਜੀ, ਮੇਰਾ ਸਿਟੀਜ਼ਨਸ਼ਿਪ ਹੋ ਗਈ, ਮੇਰੀ ਉਹ ਸੈਰਾਮਨੀ ਹੋ ਗਈ, ਪਾਸਪੋਰਟ ਵੀ ਆ ਗਿਆ ਸੀ। ਤੇ ਹੁਣ ਜਿਹੜੀ ਵਾਈਫ ਨਾਲ ਥੋੜਾ ਲੜਾਈ ਝਗੜਾ ਚੱਲ ਰਿਹਾ, ਉਹ ਕਹਿੰਦੀ ਮੈਂ ਡਿਵੋਰਸ ਦੇਣਾਗਾ। ਤੇ ਮੈਂ ਪੁੱਛਣਾ ਸੀ ਕਿ ਮੈਂ ਕਦੋਂ ਡਿਵੋਰਸ ਦੇ ਸਕਦਾ? ਵਰਜੀਨੀਆ ਵਿੱਚ 6 ਮੰਥ ਸੈਪਰੇਸ਼ਨ ਦਾ ਰੂਲ ਆ, ਤੇ ਮੈਂ ਉਹੀ ਪੁੱਛਣਾ ਸੀ ਕਦੋਂ ਦੇ ਸਕਦੇ ਆ ਉਹਨੂੰ ਡਿਵੋਰਸ ਤੇ ਕਦੋਂ ਫਿਰ ਦੁਬਾਰਾ ਵਿਆਹ ਕਰਾ ਸਕਦੇ ਆ। ਇਮੀਗ੍ਰੇਸ਼ਨ ਪਰਸਪੈਕਟਿਵ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਤੁਹਾਡੀ ਨਹੀਂ ਬਣਦੀ, ਜਦੋਂ ਤੁਸੀਂ ਮਿੱਥ ਲੈ ਕੇ ਡਿਵੋਰਸ ਦੇਣਾ, ਤੁਸੀਂ ਡਿਵੋਰਸ ਦੇ ਦਿਓ। ਸੋ ਕੋਈ ਜ਼ਬਰਦਸਤੀ ਵਿਆਹ ਦੇ ਰਹਿਣ ਦੀ ਲੋੜ। ਹਾਂਜੀ, ਇਹ ਗਲਤ ਥਾਂ ਦੇ ਉੱਤੇ ਕਾਲ ਕਰ ਲਈ ਹੈ ਤੁਸੀਂ। ਦੂਜੇ ਵਕੀਲ ਦੇ ਨਾਲ ਤੁਸੀਂ ਕਰੋ ਵੀ ਕਦੋਂ ਦੇਣਾ ਆ ਦੁਬਾਰਾ ਵਿਆਹ, ਕਦੋਂ ਕਰਨਾ ਆ। ਤੁਹਾਡੇ ਕੋਲ ਸਿਟੀਜ਼ਨ ਆ ਗਿਆ, ਪਾਸਪੋਰਟ ਆ ਗਿਆ, ਇਮੀਗ੍ਰੇਸ਼ਨ ਵੱਲੋਂ ਤੁਸੀਂ ਬੇਫਿਕਰ ਹੋਣ। ਇਮੀਗ੍ਰੇਸ਼ਨ ਵੱਲੋਂ ਬੇਫਿਕਰ ਹੋਣੇ ਦਾ ਬਸ ਇੱਕੋ ਚੱਕਰ ਪੈਣਾ, ਜਿਹੜਾ ਤੁਸੀਂ ਦੂਜਾ ਸਵਾਲ ਪੁੱਛਿਆ ਕਿ ਹੁਣ ਮੈਂ ਦੁਬਾਰਾ ਵਿਆਹ ਕਦੋਂ ਕਰਾਵਾਂ, ਉਹ ਵੀ ਤੁਸੀਂ ਜਦੋਂ ਮਰਜ਼ੀ ਕਰਾ ਸਕਦੇ ਆ। ਪਰ ਜੇ ਤੁਸੀਂ ਉਹ ਦੁਬਾਰਾ ਇਮੀਗ੍ਰੈਂਟ ਨਾਲ ਵਿਆਹ ਕਰਾਇਆ ਤੇ ਉਹ ਇਮੀਗ੍ਰੈਂਟ ਨੂੰ ਹੁਣ ਤੁਸੀਂ ਪੇਪਰ ਭਰਨੇ ਆ ਉਹਦੇ, ਤਾਂ ਜਦੋਂ ਜਿਹੜਾ ਬੰਦਾ ਵਿਆਹ ਦੇ ਬੇਸ ਤੇ ਪੱਕਾ ਹੁੰਦਾ ਆਪ, ਤੇ ਉਹ ਡਿਵੋਰਸ ਤੋਂ 5 ਸਾਲਾਂ ਦੇ ਵਿੱਚ ਨਵਾਂ ਵਿਆਹ ਜਿਹੜਾ ਕਰਾਉਂਦਾ, ਉਹਨੂੰ ਉਹ ਵਿਆਹ ਨੂੰ ਉਹ ਸਸਪੈਕਟ ਮੰਨਦੇ ਆ। ਉਹਦੇ ਵਿੱਚ ਤੁਹਾਡੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਨਵੇਂ ਵਿਆਹ ਦੀ ਵੀ ਹੁੰਦੀ ਆ, ਪੁਰਾਣੇ ਵਿਆਹ ਦੇ ਉੱਤੇ ਵੀ ਦੁਬਾਰਾ ਤੁਹਾਡੇ ਕੋਲ ਜਿਹੜੇ ਸਵਾਲ ਆ ਉਹ ਤੁਹਾਡਾ ਪੁੱਛੇ ਜਾਊਗੇ। ਸੋ ਇਹ 5 ਸਾਲ ਤੁਹਾਡਾ, ਜਦੋਂ ਪਹਿਲੀ ਵਾਰੀ ਤੁਹਾਡਾ ਜਿਹੜਾ ਗ੍ਰੀਨ ਕਾਰਡ ਆਇਆ ਸੀਗਾ, ਹੁਣ ਮੈਨੂੰ ਨਹੀਂ ਪਤਾ ਕਦੋਂ ਆਇਆ ਸੀਗਾ, ਤੇ ਜੇ ਮੁੱਖ ਦੀ ਗੱਲ ਇਹਦੇ ਵਿੱਚ ਇਹ ਆ, ਜਦੋਂ ਮਰਜ਼ੀ ਡਿਵੋਰਸ ਕਰਾਓ, ਜਦੋਂ ਮਰਜ਼ੀ ਵਿਆਹ ਕਰਾਓ, ਕੋਈ ਪ੍ਰੋਬਲਮ ਨਹੀਂ। ਬਸ ਹੁਣ ਤੁਹਾਨੂੰ ਸਵਾਲ ਪੁੱਛਣੇ ਆ
ਪਰ ਜਿਹੜੇ ਲੋਕੀ ਥੋੜੀ ਵੇਟ ਕਰ ਸਕਦੇ ਆ, ਵੇਟ ਕਦੋਂ ਤੋਂ ਕਰਨੀ ਆ, ਜਦੋਂ ਤੋਂ ਤੁਹਾਡਾ ਗ੍ਰੀਨ ਕਾਰਡ ਜਿਹੜਾ ਪਹਿਲਾਂ ਵਾਲਾ ਆਇਆ ਸੀ ਕੰਡੀਸ਼ਨਲ, ਉਤੋਂ ਤੁਸੀਂ 5 ਸਾਲ ਦੀ ਵੇਟ ਕਰਕੇ ਜੇ ਵਿਆਹ ਕਰਾਉਂਦੇ ਆ ਤੇ ਫਿਰ ਤੁਹਾਡੀ ਜਿਹੜੀ ਉਹ 5 ਸਾਲ ਵਾਲਾ ਰੂਲ ਆ ਉਤੋਂ ਤੁਸੀਂ ਬਾਹਰ ਹੋ ਜਾਂਦੇ ਆ। ਸੋ ਲਾਈਨ ਆਫ ਕੁਐਸਚਨਿੰਗ ਜਿਹੜੀ ਉਹ ਪਿਛਲੇ ਵਿਆਹ ਨੂੰ ਲੈ ਕੇ ਘਟ ਜਾਂਦੀ ਹੈ, ਨਵੇਂ ਵਾਲੇ ਵਿਆਹ ਤੇ ਫੋਕਸ ਕਰੂਗੀ। ਠੀਕ ਹੈ ਜੀ। ਅਗਲੇ ਕਾਲਰ ਬਲਦੇਵ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਮਿਆਮੀ ਦੇ ਵਿੱਚ ਕੇਸ ਸੀ ਜੀ, ਮੇਰੇ ਕਲੌਕ ਨਹੀਂ ਚਾਲੂ ਹੋ ਰਿਹਾ ਜੀ, ਮੈਂ ਘੱਟੋ ਘੱਟ ਵੀ 1.5 ਸਾਲ ਹੋ ਗਿਆ ਜੀ। ਭਾਜੀ ਕਲੌਕ ਦਾ ਤਾਂ ਹੁਣ ਏਦਾਂ ਹੈ ਕਿ ਆਪਣੇ ਵੀ ਕਲਾਇੰਟਾਂ ਦੀ ਤੁਹਾਨੂੰ ਗੱਲ ਦੱਸ ਦਿੰਦਾ। ਫੋਰ ਐਗਜ਼ਾਮਪਲ ਬੰਦਾ ਆਇਆ ਹੈ ਨਾ, ਬਾਰਡਰ ਟੱਪਿਆ, ਕੋਰਟ ਦੇ ਵਿੱਚ ਕੇਸ ਪੈ ਗਿਆ, ਤਾਂ ਆਪਾਂ ਉਹਨੂੰ ਕਿਹਾ ਮੂਵ ਕਰਦੇ ਹਾਂ ਨਾ ਲੂਜ਼ੀਆਨਾ ਤੋਂ ਇੱਥੇ। ਸੋ ਸਾਡੇ ਖੁਦ ਦੇ ਵੀ ਕਈ ਕਲਾਇੰਟ ਆ ਕਿ ਕਿਸੇ ਦੀ 140ਵੇਂ ਦਿਨ ਤੇ ਕਲੌਕ ਬੰਦ ਹੋਈ, ਕਿਸੇ ਦੀ 100ਵੇਂ ਦਿਨ ਤੇ ਬੰਦ ਹੋ ਗਈ। ਸੋ ਇਹ ਹੁਣ ਸਾਰਾ ਜਿਹੜਾ ਡਿਪੈਂਡ ਕਰਦਾ, ਉਹ ਕਹਿੰਦੇ ਕਿ ਜਦੋਂ ਤੁਹਾਡੀ ਗਲਤੀ ਆ ਉਹਦੇ ਕਰਕੇ ਜਾਂ ਕੋਈ ਵੀ ਇੱਦਾਂ ਦੀ ਚੀਜ਼ ਆ ਜਿਹਦੇ ਕਰਕੇ ਡਿਲੇ ਆਉਂਦਾ, ਤਾਂ ਆਪਾਂ ਕਲੌਕ ਜਿਹੜੀ ਆ ਉਹ ਰੋਕ ਦਿੰਦੇ ਹਾਂ। ਹੁਣ ਥਿਓਰੈਟੀਕਲੀ ਜਿਹੜਾ ਇਹ ਡਿਲੇ ਨਹੀਂ ਹੈਗਾ, ਇਹਦਾ ਰਿਪੋਰਟਿੰਗ ਰਿਕੁਆਇਰਮੈਂਟ ਆ। ਸੋ ਮੈਨੂੰ ਨਹੀਂ ਪਤਾ ਤੁਹਾਡੀ ਉਹਨਾਂ ਨੇ ਕਲੌਕ ਕਿਉਂ ਰੋਕੀ ਆ। ਜੇ ਤਾਂ ਤੁਹਾਡੇ ਵਕੀਲ ਨੇ ਕੋਈ ਨਵੀਂ ਤਰੀਕ ਲਈ ਹੋਵੇ, ਤੁਸੀਂ ਨਾ ਪੇਸ਼ ਹੋਏ ਹੋ, ਜੇ ਤਾਂ ਇੱਦਾਂ ਦੀ ਕੋਈ ਗਲਤੀ ਆ ਫਿਰ ਤਾਂ ਕਲੌਕ ਰੁਕਣੀ ਆ। ਪਰ ਕਈ ਵਾਰੀ ਇੱਦਾਂ ਕਿ ਨਜਾਇਜ਼ ਵੀ ਬਹੁਤ ਕਲੌਕ ਜਿਹੜੀ ਅੱਜ ਕੱਲ੍ਹ ਰੋਕ ਰਹੇ ਆ ਉਹ, ਤੇ ਉਹਨੂੰ ਚਲਾਉਣ ਦਾ ਤਰੀਕਾ ਸਿਰਫ ਇਹੀ ਹੈਗਾ ਕਿ ਜਦੋਂ ਤੁਹਾਡੀ ਮਾਸਟਰ ਹੀਅਰਿੰਗ ਪੈਂਦੀ ਹੈ ਜਾਂ ਫਾਈਨਲ ਹੀਅਰਿੰਗ ਪੈ ਜਾਂਦੀ ਆ ਤੇ ਤੁਸੀਂ ਆਪਣੇ ਜਿਹੜੇ ਡਾਕੂਮੈਂਟਸ, ਰਿਟਨ ਪਲੀਡਿੰਗ ਵਗੈਰਾ ਸਾਰੀ ਜਿਹੜੀ ਸਬਮਿਟ ਕਰਤੀ ਆ, ਤੇ ਤੁਸੀਂ ਉਹਦੇ ਬੇਸ ਤੇ ਜੱਜ ਨੂੰ ਰਿਕੁਐਸਟ ਕਰ ਸਕਦੇ ਆ। ਉਹ ਇਹ EAD ਇਹਨਾਂ ਦਾ ਕੰਟੈਕਟ ਮੈਥਡ ਵੀ ਹੈਗਾ ਕੋਰਟ ਦਾ ਇੱਕ, ਕਿ ਕਿੱਦਾਂ ਕਲੌਕ ਦੀ ਇਨਕੁਆਇਰੀ ਜਿਹੜੀ ਕਰਨੀ ਆ। ਸੋ ਤੁਸੀਂ ਉਹਨਾਂ ਨੂੰ ਆਪਣੇ ਡਾਕੂਮੈਂਟ ਭੇਜ ਸਕਦੇ ਹੋ ਕਿ ਠੀਕ ਆ, ਰੁਕੀ ਸੀ ਜਿਹੜੇ ਵੀ ਕਾਰਨ, ਪਰ ਹੁਣ ਤਾਂ ਮੈਂ ਇੱਥੇ ਟਿਕ ਕੇ ਬੈਠਾ ਹੋਇਆ, ਹੁਣ ਤਾਂ ਮੇਰੀ ਮਾਸਟਰ ਵੀ ਪੈ ਗਈ, ਇੰਡੀਵਿਜੂਅਲ ਵੀ ਸੈੱਟ ਹੋ ਗਈ ਆ, ਤੇ ਮੇਰੀ ਕਲੌਕ ਜਿਹੜੀ ਚਲਾਈ ਜਾਵੇ। ਸੋ ਉਹਦੇ ਵਿੱਚ ਇੱਦਾਂ ਕਿ ਕਾਫੀ ਵਾਰੀ ਉਹ ਚਲਾ ਦਿੰਦੇ ਆ, ਤੇ ਕਾਫੀ ਵਾਰੀ ਇੱਦਾਂ ਵੀ ਹੁੰਦਾ ਕਿ ਸਾਨੂੰ ਲੋਕਾਂ ਨੇ ਕਿਹਾ ਹੁੰਦਾ ਕਿ ਆ ਕਰਕੇ ਦਿਓ, ਤਾਂ ਉਹ ਕੰਮ ਨਹੀਂ ਹੋ ਸਕਦਾ। ਤਾਂ ਉਹ ਕਈ ਵਾਰੀ ਸਾਨੂੰ ਕਹਿ ਦਿੰਦੇ ਕਿ ਨਹੀਂ, ਇਹਦੀ ਪਰਮਾਨੈਂਟਲੀ ਜਿਹੜੀ ਕਲੌਕ ਉਹ ਆਪਾਂ ਸਟਾਪ ਕਰਤੀ ਆ। ਸੋ ਇਹ ਤੁਹਾਨੂੰ ਜਿਹੜਾ ਹੈਗਾ ਥੋੜਾ ਜਿਹਾ ਤੀਰ ਤੁੱਕਾ ਆਪਣਾ ਲਾਣਾ ਪੈਂਦਾ, ਜਦੋਜਹਿਦ ਕਰਨੀ ਪੈਂਦੀ ਉਹਨਾਂ ਨਾਲ। ਤੇ ਤੁਹਾਡੀ ਮੁੱਖ ਦੀ ਆਰਗੂਮੈਂਟ ਇਹੀ ਹੋਣੀ ਚਾਹੀਦੀ ਹੈ ਕਿ ਮੇਰਾ ਹੁਣ ਫਾਈਨਲ ਤਰੀਕ ਹੈਗੀ ਆ, ਮੇਰੇ ਵੱਲੋਂ ਹੁਣ ਕੋਈ ਡਿਲੇ ਨਹੀਂ ਸੀਗਾ, ਪਹਿਲਾਂ ਡਿਲੇ ਸੀਗਾ ਜਾਂ ਮੈਂ ਮੂਵ ਕਰਨਾ ਸੀਗਾ, ਮੇਰੀ ਮਜਬੂਰੀ ਸੀਗੀ। ਤੇ ਜਿਹੜੀਆਂ ਅਸਾਈਲਮ ਆਫਿਸ ਦੇ ਵਿੱਚ ਜਿਹੜੀਆਂ ਡੇਟਸ ਰੀਸਕੈਜੂਲ ਹੋ ਜਾ ਰਹੀਆਂ, ਸਭ ਸੇਮ ਥਿੰਗ ਹੀ ਆ ਇਹ ਕਿ ਡਿਫਰੈਂਟ ਥਿੰਗ ਹੁੰਦੀ ਹੈ? ਨਹੀਂ, ਜਿਹੜੀਆਂ ਉਹਨਾਂ ਨੇ ਰੀਸਕੈਜੂਲ ਕੀਤੀਆਂ ਉਹਨਾਂ ਨਾਲ ਨਹੀਂ ਸਾਡੀ ਕਲੌਕ, ਉਹ 'ਚ ਸਾਡਾ ਕੋਈ ਲੈਣਾ ਦੇਣਾ ਨਹੀਂ ਨਾ, ਸਾਡੀ ਥੋੜ੍ਹਾ ਗਲਤੀ ਉਹਦੇ ਵਿੱਚ ਕੋਈ। ਤਾਂ ਉਹ ਜਿੱਦਾਂ ਬਹਾਨਾ ਜਿਹਾ ਕਈ ਵਾਰੀ ਲੱਭਦੇ ਕਿ ਤੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰ ਗਿਆ। ਕਲੌਕਸ ਅੱਜ ਕੱਲ੍ਹ ਉਹਨਾਂ ਨੇ ਰੋਕਣੀਆਂ ਸ਼ੁਰੂ ਕਰਤੀਆਂ। ਸੋ ਰੋਕਣੀਆਂ ਚਾਹੀਦੀਆਂ ਨਹੀਂ, ਕਿਉਂਕਿ ਹੁਣ ਬੰਦੇ ਨੇ ਈਲੋਏ ਜਾਂ ਕਲੈਕਸੀ ਉਹ ਉੱਥੇ ਦੋਨਾਂ ਨੇ ਬੈਠਾ ਰਹਿਣਾ। ਹੁਣ ਉਹਨੇ ਤਾਂ ਜਿਹੜੇ ਆਪਣੇ ਜਾਣਾ ਹੀ ਆ। ਤਾਂ ਇਹਦੇ ਵਿੱਚ ਇੱਦਾਂ ਆਉਂਦਾ, ਹੁਣ ਸਾਨੂੰ ਕਈ ਵਾਰੀ ਲੋਕੀ ਇੱਦਾਂ ਵੀ ਕਹਿੰਦੇ ਆ ਕਿ ਯਾਰ ਮੈਂ ਭਾਜੀ ਉੱਥੇ ਰੁਕ ਜਾਂਦਾ ਐਟਲਾਂਟਾ ਹੀ, ਇੱਕ ਵਾਰੀ ਮੈਂ ਵਰਕ ਪਰਮਿਟ ਲੈ, ਉਹਨਾਂ ਨੂੰ ਜਿੱਦਾਂ ਸੱਜਣ ਮਿੱਤਰ ਉਹਨਾਂ ਦੇ ਸਲਾਹ ਦੇ ਦਿੰਦੇ ਆ ਕਿ ਉੱਥੇ ਤੂੰ ਰੁਕ ਜਾ, ਇੱਕ ਵਾਰੀ ਵਰਕ ਪਰਮਿਟ ਲੈ ਲਈ, ਫਿਰ ਆਪਣਾ ਕੇਸ ਜਿਹੜਾ ਮੂਵ ਕਰਾ ਲਈ। ਤੇ ਉਹਦਾ ਆਪਾਂ ਉਹੀ ਦੱਸਿਆ ਸੀਗਾ ਕਿ ਕਈ ਵਾਰੀ ਉਹ ਕੀ ਕਰਦੇ ਆ ਕਿ ਤਰੀਕ ਪਾ ਕੇ ਉਹ ਕੇਸ ਫਿਰ ਮੂਵ ਨਹੀਂ ਹੋਣ ਦਿੰਦੇ, ਉਹ ਕਹਿੰਦੇ ਹੁਣ ਇੱਥੇ ਲੜਾ ਕੇ। ਸੋ ਉਹ ਵੀ ਜਿਹੜਾ ਰਿਸਕ ਉਹ ਪੈ ਜਾਂਦਾ ਕਈ ਵਾਰੀ ਕਿ ਜੇ ਮਾੜੇ ਕੋਰਟ ਦੇ ਵਿੱਚ ਹੈਗੇ ਹੋ, ਭਾਵੇਂ ਤੁਹਾਡਾ ਵਰਕ ਪਰਮਿਟ ਰੁਕਦਾ ਰੁਕ ਜਾਵੇ, ਤਾਂ ਜਿੰਨੀ ਛੇਤੀ ਤੁਸੀਂ ਆਹ ਲੂਈਜ਼ੀਆਨਾ, ਟੈਕਸਸ, ਜਾਰਜੀਆ, ਇਹ ਜਿਹੜੇ ਸਾਰੇ ਕੋਰਟ ਰੂਮ ਆ, ਇਹਨਾਂ ਤੋਂ ਜਿੰਨੀ ਛੇਤੀ ਤੁਸੀਂ ਨਿਕਲ ਸਕਦੇ ਆ, ਪੈਂਦੀ ਸੱਟੇ ਨਿਕਲੋ ਕਿ ਆਈਸ ਵਾਲਿਆਂ ਨੂੰ ਕਹੋ ਕਿ ਮੈਂ ਜਾਣਾ ਵਾ, ਤੇ ਫਾਈਲਾਂ ਇੱਥੇ ਨਾ ਹੀ ਜਾਣ ਤੇ ਵਧੀਆ। ਠੀਕ ਹੈ ਜੀ। ਅਗਲੇ ਕਾਲਰ ਗੁਰਮਿੰਦਰ। ਹੈਲੋ। ਹਾਂਜੀ, ਹੈਲੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੀਰ ਮੇਰਾ ਸਵਾਲ ਆ ਸੀ ਕਿ ਵੀ ਤੁਹਾਡਾ ਸਪਾਊਸ ਗ੍ਰੀਨ ਕਾਰਡ ਹੋਲਡਰ ਹੋਵੇ ਜਾਂ ਸਿਟੀਜ਼ਨ ਹੋਵੇ, ਜਿਹੜਾ ਉਹਦਾ ਪਾਰਟਨਰ ਆ, ਉਹਦਾ ਵੀਰ ਪ੍ਰੋਸੈਸਿੰਗ ਟਾਈਮ 'ਚ ਕਿੰਨਾ ਕੁ ਫਰਕ ਪੈਂਦਾ? ਭਾਜੀ ਪ੍ਰੋਸੈਸਿੰਗ ਟਾਈਮ ਡਿਪੈਂਡ ਕਰਦਾ ਕਿਹੜੇ ਸਰਵਿਸ ਸੈਂਟਰ 'ਚ ਗਿਆ ਵਾ। ਸੋ ਪ੍ਰੋਸੈਸਿੰਗ ਟਾਈਮ ਤੁਹਾਨੂੰ USCIS ਦੀ ਵੈਬਸਾਈਟ ਦੇ ਉੱਤੇ ਲੱਭ ਜਾਊਗਾ, ਟੈਬ USCIS.gov ਤੇ ਜਾਓ, ਪ੍ਰੋਸੈਸਿੰਗ ਟਾਈਮ ਕਰੋ, 130 ਫਾਰਮ ਸਿਲੈਕਟ ਕਰੋ, ਤੇ ਉਹਨਾਂ ਨੇ ਸੈਂਟਰ ਪੁੱਛਣਾ ਕਿਹੜਾ, ਤੇ ਫਿਰ ਉਹਨਾਂ ਨੇ ਅੱਗੇ ਤੁਹਾਨੂੰ ਦੱਸ ਦੇਣਾ ਕਿ ਸਿਟੀਜ਼ਨ ਦਾ ਕਿੰਨਾ, ਗ੍ਰੀਨ ਕਾਰਡ ਹੋਲਡਰ ਦਾ ਕਿੰਨਾ। ਠੀਕ ਹੈ। ਹਰਜਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ, ਮੇਰਾ ਕੇਸ ਯੂ ਵੀਜ਼ਾ ਜੀ, ਮੈਨੂੰ ਨਾ ਪਿਛਲੀ ਅਪ੍ਰੈਲ ਨੂੰ 3 ਮਹੀਨੇ ਹੋ ਗਏ, 4 ਯੂ ਵੀਜ਼ਾ ਗ੍ਰਾਂਟ ਹੋ ਗਿਆ ਸੀ 4 ਸਾਲਾਂ ਦਾ ਜੀ। ਤੇ ਮੈਂ ਇੰਡੀਆ ਜਾਣ ਵਾਸਤੇ ਪਰਮਿਸ਼ਨ ਫਾਈਲ ਕੀਤੀ ਸੀ, ਤੇ ਇਹਨਾਂ ਨੇ ਨਾ 1.5 ਮਹੀਨੇ 'ਚ ਮੇਰੀ ਡਿਨਾਈ ਕਰਕੇ ਘੱਲਤੀ ਵੀ ਤੇਰਾ ਗ੍ਰੀਨ ਕਾਰਡ ਫਾਈਲ ਨਹੀਂ ਹੋਇਆ ਅਜੇ, ਤੇ ਅਸੀਂ ਤੈਨੂੰ ਪਰਮਿਸ਼ਨ ਦੇ ਨਹੀਂ ਸਕਦੇਗੇ। ਤੇ ਪਿਛਲੇ ਸੈਚਰਡੇ ਮੈਂ ਤੁਹਾਡੇ ਇੱਕ ਪ੍ਰੋਗਰਾਮ ਸੁਣ ਰਿਹਾ ਸੀ, ਉਹਦੇ 'ਚ ਮੁੰਡਾ ਕਹਿ ਰਿਹਾ ਸੀ ਮੈਂ ਜੇ ਗ੍ਰੀਨ ਕਾਰਡ ਫਾਈਲ ਨਹੀਂ ਕੀਤਾ ਤੇ ਮੈਂ 2 ਵਾਰੀ ਇੰਡੀਆ ਵੀ ਜਾ ਆਇਆ। ਤੇ ਮੈਂ ਵਕੀਲ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਵੀ ਜੇ ਮੈਂ ਦੁਬਾਰਾ ਫਾਈਲ ਕਰ ਸਕਦਾ ਤਾਂ ਮੈਂ ਤੁਹਾਡੇ ਨਾਲ ਕੰਟੈਕਟ ਕਰਾਂ, ਤੁਹਾਡੇ ਆਵਾਂ ਦਫ਼ਤਰ? ਪਹਿਲਾਂ ਮੈਨੂੰ ਇਹ ਦੱਸੋ, ਪਰਮਿਸ਼ਨ ਤੁਸੀਂ ਪੈਰਾਲੀਗਲ ਤੋਂ ਫਾਈਲ ਕਰਾਈ ਸੀ?
ਮੈਂ ਨਹੀਂ ਜੀ, ਮੈਂ ਐਕਚੁਅਲੀ ਜਿਵੇਂ ਤੁਹਾਡੇ ਦਫ਼ਤਰ ਨਾਲ ਸੰਪਰਕ ਕੀਤਾ, ਮੈਂ ਫੋਨ ਨੰਬਰ ਵੀ ਮੈਨੂੰ ਕਾਲ ਵੀ ਕੀਤੀ ਉਹਨਾਂ ਨੇ, ਪਰ ਮੈਨੂੰ ਮੇਰੇ ਨਾਲ ਜ਼ਿਆਦਾ ਵਧੀਆ ਗੱਲ ਨਹੀਂ ਕੀਤੀ ਕਿ ਮੈਨੂੰ ਹੀ 2 ਸਵਾਲ ਪੁੱਛ ਕੇ ਉਹਨਾਂ ਨੇ ਫੋਨ ਕੱਟਤਾ, ਮੁੜ ਕੇ ਮੇਰਾ ਚੁੱਕਿਆ ਨੀਗਾ। ਫਿਰ ਮੈਂ ਹਾਰ ਕੇ ਨਹੀਂ ਸਵਾਲ ਦਾ ਤੁਸੀਂ ਇਹ ਵਾਲੇ ਦਾ ਜਵਾਬ ਦਿਓ ਵੀ ਪਹਿਲੀ ਜਿਹੜੀ ਫਾਈਲ ਆ ਉਹ ਕਿੰਨੇ ਕੀਤੀ ਸੀਗੀ? ਮੈਂ ਕੀਤੀ ਹੈ ਜੀ। ਆਪੇ ਕੀਤੀ? ਹਾਂ ਆਪੇ ਕੀਤੀ ਹੈ। ਕਿਹੜਾ ਫਾਰਮ ਭਰਿਆ ਸੀਗਾ? ਜਾਨੀ ਥੋੜਾ ਜਿਹਾ ਤੁਸੀਂ ਲੈ ਲਓ ਵੀ ਕਿਸੇ ਜਾਣਕਾਰ ਬੰਦੇ ਤੋਂ ਕਰਵਾਤੀ। ਫਾਰਮ ਕਿਹੜਾ ਭਰਿਆ ਸੀਗਾ ਪਰਮਿਸ਼ਨ ਦਾ? 131 ਸ਼ਾਇਦ, I-131। ਨਹੀਂ ਫਿਰ ਤੁਸੀਂ ਭਾਜੀ ਫਾਰਮ ਵੀ ਗਲਤ ਭਰਿਆ ਵਾ ਤੇ ਸਲਾਹ ਵੀ ਤੁਹਾਨੂੰ ਗਲਤ ਮਿਲੀ ਆ। ਉਹ ਜਿਹੜੀ ਪਰਮਿਸ਼ਨ, ਇਹਦੇ 'ਚ ਪ੍ਰਮੋਸ਼ਨ ਕੋਈ ਨਹੀਂ, ਇਹਦੇ ਵਿੱਚ ਵੇਵਰ ਹੁੰਦਾ 192, ਇੱਕ ਤੁਹਾਡਾ ਉਹ ਅਪਰੂਵ ਹੋਣਾ ਚਾਹੀਦਾ। ਤੇ ਇਹਦੇ ਵਿੱਚ ਜੇ ਤੁਸੀਂ ਜਾਣਦੇ ਆ, ਤੁਹਾਨੂੰ ਉੱਥੋਂ ਯੂ ਵੀਜ਼ੇ ਦੀ ਜਿਹੜੀ ਸਟੈਂਪ ਹੈਗੀ, ਵੀਜ਼ਾ ਸਟੈਂਪ ਅੰਬੈਸੀ ਤੋਂ ਲੈ ਕੇ ਯੂ ਵੀਜ਼ੇ ਦੀ ਸਟੈਂਪ ਲੈ ਕੇ ਆਉਣਾ ਪੈਂਦਾ। ਇਹ 'ਚ ਹੋਰ ਕੋਈ ਪਰਮਿਸ਼ਨ ਨਹੀਂ ਮਿਲਦੀ, ਬਸ ਇਹਦੇ ਵਿੱਚ ਤੁਹਾਨੂੰ ਵੇਵਰ ਮਿਲਦਾ ਜਿਹੜਾ 2 ਨੰਬਰ ਦਾ ਤੁਹਾਡਾ ਸਟੇਜ 2 ਸੀਗੀ ਸਾਰਾ। ਤੇ ਜਿਹੜਾ 131 ਹੈਗਾ, ਉਹ ਜਦੋਂ ਤੁਹਾਡਾ ਗ੍ਰੀਨ ਕਾਰਡ ਫਾਈਲ ਕਰੋਗੇ ਤੁਸੀਂ 3 ਸਾਲ ਬਾਅਦ, ਉਦੋਂ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਜਿਹੜੀ ਆ 131 ਆ, ਉਦੋਂ ਤੁਹਾਨੂੰ ਉਹਨਾਂ ਨੇ ਪਰਮਿਸ਼ਨ ਜਿਹੜੀ ਦੇਣੀ ਆ। ਤੇ ਇੱਕ ਜਿਹੜਾ 131 ਹੋਰ ਹੁੰਦਾ ਕਿ ਜੇ ਤੁਹਾਨੂੰ ਐਮਰਜੈਂਸੀ ਕੋਈ ਰੀਜ਼ਨ ਤੁਹਾਡਾ ਹੈਗਾ ਹਿਊਮੈਨਿਟੇਰੀਅਨ ਪਰਪਸ ਲਈ, ਤੇ ਉਹ ਤੁਸੀਂ ਐਮਰਜੈਂਸੀ ਪੈਰੋਲ ਜਿਹੜਾ ਉਹ ਲੈ ਸਕਦੇ ਆ। ਸੋ ਜਿਹੜਾ ਤੁਸੀਂ ਇਹ ਪ੍ਰੋਸੈਸ ਕੀਤਾ, ਤੁਸੀਂ ਫਾਈਲ ਗਲਤ ਕੀਤਾ, ਤਾਂ ਕਰਕੇ ਉਹਨਾਂ ਨੇ ਤੁਹਾਡਾ ਜਿਹੜਾ ਡਿਨਾਈ ਕੀਤਾ ਜੀ। ਤੇ ਇੱਕ ਆਨਲਾਈਨ ਵੀ ਸਵਾਲ ਆ, ਯੂ ਵੀਜ਼ੇ ਦੇ ਕਿਨੇ ਬੋਨਾਫਾਈਡ ਦੇ ਕਿਸ ਈਅਰ ਦੇ ਜਿਹੜੇ ਵਰਕ ਪਰਮਿਟ ਮਿਲ ਰਹੇ ਨੇ? ਬੋਨਾਫਾਈਡ ਵਾਲੇ ਦੇ ਯੂ ਵੀਜ਼ੇ ਦੇ ਤਾਂ ਜਿਹੜਾ ਦੂਜੇ ਤੀਜੇ ਸਾਲ 'ਚ ਆਪਾਂ ਦੇਖਿਆ ਕਿ ਹੁਣ ਜਿਹੜੇ ਵਰਕ ਪਰਮਿਟ ਆ ਉਹ ਆਣੇ ਸ਼ੁਰੂ ਹੋ ਗਏ ਆ। ਬੋਨਾਫਾਈਡ ਜਿਹਦਾ ਅਪਰੂਵ ਹੋ ਗਿਆ, ਦੂਜੇ ਤੀਜੇ ਸਾਲ ਤੁਸੀਂ ਐਕਸਪੈਕਟ ਕਰ ਸਕਦੇ ਆ ਕਿ ਯੂ ਵੀਜ਼ੇ ਦਾ ਵਰਕ ਪਰਮਿਟ ਆ ਸਕਦਾ। ਇੱਕ ਦਾ ਸਵਾਲ ਹੈ, K1 ਵੀਜ਼ੇ ਤੇ ਸਾਲ ਪਹਿਲਾਂ ਆਏ ਸੀ, ਵੀਜ਼ਾ ਖਤਮ ਹੋ ਗਿਆ 3 ਮਹੀਨੇ ਬਾਅਦ, ਕੀ ਉਹ ਗ੍ਰੀਨ ਕਾਰਡ ਦੇ ਪੇਪਰ ਸਬਮਿਟ ਕਰਵਾ ਕੇ ਐਡਵਾਂਸ ਪੈਰੋਲ ਲੈ ਕੇ USA ਤੋਂ ਆਊਟ ਜਾ ਸਕਦੇ ਆ? ਦੁਬਾਰਾ ਦੱਸਿਓ ਇੱਕ ਵਾਰੀ। K1 ਵੀਜ਼ੇ ਤੇ ਆਏ ਸੀ ਸਾਲ ਪਹਿਲਾਂ, ਵੀਜ਼ਾ ਹੁਣ ਉਹਨਾਂ ਦਾ ਖਤਮ ਹੋ ਗਿਆ ਆ, 3 ਮਹੀਨੇ ਬਾਅਦ ਕਹਿੰਦੇ ਕਿ ਉਹ ਗ੍ਰੀਨ ਕਾਰਡ ਦਾ ਪੇਪਰ ਵਰਕ ਸਬਮਿਟ ਕਰਕੇ ਐਡਵਾਂਸ ਪੈਰੋਲ ਲੈ ਕੇ ਜਾ ਸਕਦੇ ਨੇ ਆਊਟ ਆਫ US? ਹਾਂਜੀ ਬਿਲਕੁਲ ਜਾ ਸਕਦੇ ਆ। ਐਡਵਾਂਸ ਪੈਰੋਲ ਦਾ ਮਤਲਬ ਹੀ ਇਹੀ ਆ ਕਿ ਬੰਦਾ ਟਰੈਵਲ ਕਰ ਸਕੇ। ਸੋ ਜਿਹੜਾ ਬਾਈ ਨੇ ਪਹਿਲਾਂ ਯੂ ਵੀਜ਼ੇ ਵਾਲਾ ਸਵਾਲ ਪੁੱਛਿਆ, ਇਹਨੇ ਐਡਵਾਂਸ ਪੈਰੋਲ ਫਾਈਲ ਕਰਤਾ, ਜਿਹੜਾ ਸਿਰਫ ਗ੍ਰੀਨ ਕਾਰਡ ਦੇ ਨਾਲ ਫਾਈਲ ਹੁੰਦਾ। ਠੀਕ ਹੈ। ਅਗਲੇ ਕਾਲਰ ਸੁਰਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਮੈਂ ਸਾਡੇ ਕੇਸ ਨੂੰ 13 ਸਾਲ ਹੋ ਗਏ ਨੇ। ਹੁਣ 3 ਵਾਰੀ ਸਾਡੀ ਜਿਹੜੀ ਫਾਈਨਲ ਤਰੀਕ ਸੀ ਉਹ ਕੋਵਿਡ ਕਰਕੇ ਅੱਗੇ ਹੋਈ ਹੈ। ਅਸੀਂ ਐਡਵਾਂਸ ਪ੍ਰਮੋਸ਼ਨ ਪਾਉਣਾ ਚਾਹੁੰਦੇ ਹਾਂ, ਪਰ 6 ਮਹੀਨੇ ਹੋ ਗਏ ਨੇ, ਫਰਵਰੀ 'ਚ ਲਾਸਟ ਡੇਟ ਸੀ ਸਾਡੀ, ਤੇ ਸਾਨੂੰ ਵਕੀਲ ਹੀ ਕਹੀ ਜਾਂਦੇ ਨੇ ਕਿ ਹਲੇ ਤੁਸੀਂ ਪਾਓ ਨਾ, ਕੇਸ ਰਿਜੈਕਟ ਕਰੀ ਜਾਂਦੇ ਨੇ ਜੱਜ। ਤੁਸੀਂ ਸਾਨੂੰ ਦੱਸੋ ਅਸੀਂ ਪਾਈਏ ਜਾਂ ਕੀ ਕਰੀਏ? ਵਕੀਲ ਤੁਹਾਡਾ ਸਹੀ ਵੀ ਕਹਿ ਰਿਹਾ ਵਾ, ਕਿਉਂਕਿ ਪੀਡੀ ਦਾ ਕਾਫੀ ਜ਼ਿਆਦਾ ਜਿਹੜਾ ਜ਼ੋਰ ਉਹ ਹੈਗਾ ਵਾ। ਤੇ ਮੇਰੀ ਵੀ ਸਲਾਹ ਇਹੀ ਹੈ ਕਿ ਐਡਵਾਂਸ ਮੋਸ਼ਨ ਦਾ, ਜੇ ਤਾਂ ਹੁਣ ਤੁਹਾਡਾ ਪਰਿਵਾਰ ਵਗੈਰਾ ਸਾਰਾ ਇੱਥੇ ਹੈਗਾ ਕਿ ਬਸ ਐਵੇਂ ਬੰਦਾ ਕਹੇ ਮੈਂ ਫਰਸਟ੍ਰੇਟ ਹੋ ਗਿਆ, ਮੇਰਾ ਕੇਸ ਐਡਵਾਂਸ ਕੀਤਾ ਜਾਵੇ, ਪਹਿਲੀ ਗੱਲ ਤਾਂ ਉਹਨਾਂ ਨੇ ਕਰਨਾ ਨਹੀਂ ਏਦਾਂ, ਠੀਕ ਆ। ਜਿਹਨਾਂ ਦੇ ਪਰਿਵਾਰ ਵਗੈਰਾ ਪਿੱਛੇ ਹੈਗਾ, ਮੈਂਬਰ ਵਗੈਰਾ ਹੈਗੇ ਆ ਪਿੱਛੇ, ਫੈਮਿਲੀ, ਵਾਈਫ, ਬੱਚੇ ਵਗੈਰਾ ਮਗਰ ਆ, ਉਹੀ ਬੰਦਾ ਐਡਵਾਂਸ ਮੋਸ਼ਨ ਕਰੇ, ਕਿਉਂਕਿ ਉਹਨੂੰ ਫਿਰ ਪੀਡੀ ਦੇ ਵਿੱਚ ਉਹ ਇਹ ਕਹਿ ਸਕਦਾ ਕਿ ਭਾਈ ਮੈਂ ਐਡਵਾਂਸ ਤਾਂ ਕਰਾਇਆ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ। ਮਗਰ ਜੇ ਤੁਸੀਂ ਏਦਾਂ ਹੀ ਸਿੱਧੇ ਹੀ ਬੈਠੇ ਕਹੋਗੇ ਮੈਂ ਐਡਵਾਂਸ ਕਰਾਣੀ ਆ, ਤਾਂ ਉਹ ਪੀਡੀ ਤੁਹਾਨੂੰ ਦੇ ਸਕਦੇ ਆ, ਫਿਰ ਡਿਲੇ ਤੁਹਾਡਾ ਹੋਰ ਵੱਧ ਸਕਦਾ। ਸੋ ਜਿਹਨਾਂ ਨੂੰ ਕੋਈ ਐਮਰਜੈਂਸੀ ਨਹੀਂ ਹੈਗੀ, ਉਹ ਐਡਵਾਂਸ ਦਾ ਨਾ ਆਪਣਾ ਸੋਚਣ ਇਸ ਵੇਲੇ। ਤੇ ਜਿਹਨਾਂ ਦੇ ਪਿੱਛੇ ਪਰਿਵਾਰ ਮੈਂਬਰ ਫਸੇ ਹੋਏ ਆ, ਸਪਾਊਸ ਜਾਂ ਬੱਚੇ, ਉਹੀ ਆਪਣੀ ਐਡਵਾਂਸ ਕਰਾਣੇ ਇਸ ਵੇਲੇ, ਮੇਰੀ ਸਲਾਹ ਇਹੀ ਹੈ ਜੀ। ਥੈਂਕ ਯੂ ਜੀ। ਰਾਮ ਪ੍ਰਕਾਸ਼। ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੇਰੀ ਇੱਕ ਬੇਨਤੀ ਸੀਗੀ ਕਿ ਹੁਣ ਸਾਡੇ ਅੰਬੈਸੀ ਬੰਬੇ ਆ ਜਾ ਕੇ ਮਤਲਬ ਦਿੱਲੀ ਸ਼ਿਫਟ ਹੋ ਗਈ ਹੈ ਜੀ। ਇੱਕ ਤਾਂ ਇਹ ਸੀਗਾ ਜੀ, ਤੇ ਦੂਸਰੇ ਕੁਐਸਚਨ ਇਹ ਸੀਗਾ ਕਿ ਉੱਥੇ ਇੱਕ ਦਿੰਦੇ ਹੈਗੇ ਆ ਡੇਟ ਬਦਲਦੇ ਆ ਜੀ, ਸਾਡੇ ਸਤੰਬਰ 2020 ਬਣ ਗਈ ਉਹ ਆ ਜੀ ਕੁਆਲੀਫਾਈਂਗ ਡੇਟ। ਉਹ ਮਤਲਬ ਕੀ ਮਤਲਬ ਹੁੰਦਾ ਜੀ ਉਹਦਾ? ਪਹਿਲਾਂ ਕਿਹੜੀ ਸੀਗੀ ਕੁਆਲੀਫਾਈਂਗ ਡੇਟ? ਉਸ ਤੋਂ ਪਹਿਲਾਂ ਉਹ ਤੋਂ ਪਹਿਲਾਂ ਸਾਡੀ ਸੀਗੀ ਜੀ 2005 ਦੀ ਸਤੰਬਰ ਜੀ। ਨਹੀਂ, 2005 ਦੀ 2005 ਦਾ ਕੇਸ ਸੀਗਾ ਜੀ ਸਤੰਬਰ ਦਾ। ਹੁਣ ਉੱਥੇ ਡੇਟ ਕੁਆਲੀਫਾਈਂਗ ਡੇਟ ਸ਼ੋ ਹੁੰਦੀ ਆ ਜੀ, ਕੁਆਲੀਫਾਈਂਗ ਡੇਟ ਆਪਣੇ ਸਤੰਬਰ 2020। ਸੋ ਇਦਾਂ ਆ ਕਿ ਜਿਹੜੀ ਤੁਹਾਡੀ ਐਮਬੈਸੀ ਆ, ਉਹ ਜਿਹੜਾ ਤੁਹਾਨੂੰ NVC ਤੋਂ ਜਿਹੜੀ ਲੈਟਰ ਆਉਂਦੀ ਹੈ ਨਾ, BNB ਬੰਬੇ ਹੀ ਹੈ ਇਸ ਵੇਲੇ, ਬੰਬੇ ਕੇਸ ਚੱਲ ਰਿਹਾ, ਤਾਂ ਤੁਸੀਂ ਆਪਣੀ
ਜਿਹੜੀ ਅੰਬੈਸੀ ਚੈੱਕ ਕਰੋ, ਬੰਬਈ ਹੋਣੀ ਚਾਹੀਦੀ ਆ, ਦਿੱਲੀ ਦਾ ਨਹੀਂ ਮੈਂ ਸੁਣਿਆ ਕਿ ਦਿੱਲੀ ਉਹਨਾਂ ਨੇ ਮੂਵ ਕਰਨੇ ਸ਼ੁਰੂ ਕਰਤੇ ਆ ਜੇ ਹੈਗਾ ਕਿਸੇ ਦਾ ਪਾਸ ਹੋਇਆ ਤਾਂ ਉਹ ਸਾਨੂੰ ਕਾਲ ਕਰਕੇ ਦੱਸ ਸਕਦਾ। ਤੇ ਦੂਜੀ ਗੱਲ, ਜਿਹੜੀ ਡਾਕੂਮੈਂਟਰੀ ਕੁਆਲੀਫਾਈਡ ਦੀ ਤੁਹਾਡੀ ਤਰੀਕ ਬਣੀ, ਉਹਨਾਂ ਦਾ ਕਹਿਣ ਦਾ ਮਕਸਦ ਇਹ ਹੈ ਕਿ ਤੁਹਾਡਾ ਵੀਜ਼ਾ ਨੰਬਰ ਅਵੇਲੇਬਲ ਆ ਤੇ ਤੁਹਾਡੇ ਜਿਹੜੇ ਡਾਕੂਮੈਂਟ ਤੁਸੀਂ ਜਿਹੜੇ ਸਾਰੇ ਸਬਮਿਟ ਕੀਤੇ ਸੀ ਉਹ ਸਾਨੂੰ ਆ ਗਏ ਆ। ਸੋ ਕਨਫਰਮੇਸ਼ਨ ਈਮੇਲ ਦੀ ਤੁਸੀਂ ਗੱਲ ਕਰ ਰਹੇ ਆ। ਜਿਹੜਾ ਤੁਹਾਡਾ ਪ੍ਰਾਇਓਰਟੀ ਡੇਟ ਆ ਉਹ 2005 ਦੀ ਰਹਿਣੀ ਆ, ਤਾਂ ਤੁਹਾਡਾ ਜਿਹੜਾ ਕੇਸ ਆ ਉਹ ਕਰੰਟੀ ਆ। ਉਹ ਇਹ ਨਹੀਂ ਕਹਿ ਰਹੇ ਕਿ ਤੂੰ ਦੁਬਾਰਾ ਲਾਈਨ ਤੋਂ ਸ਼ੁਰੂ ਕਰੋ, ਇਹੀ ਕਹਿ ਰਹੇ ਕਿ ਹੁਣ ਤੇਰਾ ਇਸ ਤਰੀਕ ਨੂੰ ਕੰਪਲੀਟ ਆ, ਕੇਸ ਵੇਟ ਕਰੋ। ਠੀਕ ਹੈ ਜੀ। ਅਗਲੇ ਕਾਲਰ ਤੇਜਪਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਕੁਐਸਚਨ ਮੇਰਾ ਇਹ ਸੀਗਾ ਕਿ ਜਿਹੜੇ ਆਪਾਂ ਵਿਜ਼ਟਰ ਵੀਜ਼ਾ ਲਵਾਉਣਾ ਉਹਦੇ ਲਈ ਆਪਾਂ ਨੂੰ ਇੰਟਰਵਿਊ ਲਈ ਕਿੱਥੇ ਜਾਣਾ ਪੈਣਾ, ਬੰਬੇ ਕਿ ਦਿੱਲੀ? ਨਹੀਂ, ਉਹ ਦਿੱਲੀ ਵੀ ਲਵਾ ਸਕਦੇ ਆ। ਅੱਛਾ, ਜਾਨੀ ਹੈਗਾ ਸਕੋਪ ਆਪਣੇ ਦਿੱਲੀ ਦਾ? ਜਿਹੜੇ ਫੈਮਿਲੀ ਵਾਲੇ ਕੇਸ ਸੀਗੇ ਉਹ ਇਹਨਾਂ ਨੇ ਬੰਬੇ ਵੱਲ ਮੂਵ ਕਰਤੇ ਆ, ਸਾਰੇ ਇੰਡੀਆ ਦਾ ਹੀ ਉਹਨਾਂ ਨੇ ਪੱਕੇ ਬੰਬੇ ਕਰਤੇ ਉਹ ਫੈਮਿਲੀ ਵਾਲੇ। ਨਹੀਂ, ਸਾਨੂੰ ਕਿਸੇ ਤੋਂ ਪਤਾ ਲੱਗਿਆ ਸੀ ਵੀ ਸ਼ਾਇਦ ਵਿਜ਼ਟਰ ਵੀ ਉੱਥੇ ਜਾਂਦੇ ਨੇ, ਤਾਂ ਮੈਂ ਉਹ ਜਾਂਦੇ ਹੋਣਗੇ ਜੀ, ਜਿਹੜੇ ਬੰਬੇ ਵਾਲੇ ਪਾਸੇ ਰਹਿੰਦੇ ਆ ਉਹ ਏਦਾਂ ਹੁੰਦਾ ਆ, ਉਹ ਇਲਾਕਾ ਉਹਨਾਂ ਨੇ ਵੰਡਿਆ ਹੁੰਦਾ ਆ ਜੀ, ਉਹ ਆਧਾਰ ਦੇ ਉੱਤੇ ਉਹ ਚੀਜ਼ ਚੱਲਦੀ ਆ। ਥੈਂਕ ਯੂ ਜੀ। ਜੇ ਤੁਸੀਂ ਨਾਰਥ ਵਾਲੇ ਪਾਸੇ ਰਹਿੰਦੇ ਆ, ਪੰਜਾਬ ਦੇ ਵਿੱਚ ਹੈਗੇ ਆ, ਤਾਂ ਫਿਰ ਤਾਂ ਮੈਨੂੰ ਲੱਗਦਾ ਤੁਸੀਂ ਦਿੱਲੀ ਹੋਈ ਜਾਓਗੇ ਵਿਜ਼ਟਰ ਦੇ ਲਈ। ਦੀਪ। ਹਾਂਜੀ ਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਈ। ਬਹੁਤ ਇੱਕ ਤਾਂ ਥੈਂਕ ਯੂ ਤੁਹਾਡਾ ਪ੍ਰੋਗਰਾਮ ਕਰਨ ਲਈ ਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ। ਤੇ ਬਾਈ ਇੱਕ ਇਹਦਾ ਪੁੱਛਣਾ ਸੀ ਕਿ ਵਰਕ ਪਰਮਿਟ ਨਿਊ ਕਰਾਉਣ ਦੀ ਖਾਤਰ ਕਿੱਟ ਦੇ ਵਿੱਚ ਪੇਪਰ ਕਿਹੜੇ ਪਾਏ ਜਾਂਦੇ ਆ ਜੀ? ਕਿਹੜੇ ਵਾਲਾ ਵਰਕ ਪਰਮਿਟ ਆਪਾਂ ਗੱਲ ਕਰ ਰਹੇ ਹਾਂ? ਅਸਾਈਲਮ ਵਾਲਾ ਜੀ। ਅਸਾਈਲਮ ਵਾਲਾ ਤਾਂ ਦੇਖੋ ਜੀ, ਫਾਰਮ ਲਾਣਾ ਤੁਸੀਂ 765 ਫਾਰਮ ਲੱਗਣਾ ਪਹਿਲਾਂ ਤੁਹਾਡਾ। ਹਾਂਜੀ। ਦੋ ਪਾਸਪੋਰਟ ਫੋਟੋਆਂ ਲੱਗਣੀਆਂ 2/2 ਦੀਆਂ। ਤੇ ਇਹਦੇ ਨਾਲ ਜੇ ਤੁਹਾਡੇ ਕੋਲ ਆਈਡੀ ਡਾਕੂਮੈਂਟਸ ਹੈਗੇ ਆ, ਪਾਸਪੋਰਟ ਵਗੈਰਾ ਹੈਗਾ, ਤਾਂ ਤੁਹਾਡਾ ਕੰਮ ਥੋੜਾ ਜਿਹਾ ਸੌਖਾ ਹੋ ਜਾਊਗਾ। ਫੋਟੋਕਾਪੀ ਲਾਓ ਉਹਦੀ। ਤੇ ਜਿਹੜਾ ਅੰਡਰਲਾਈਨ ਬੇਸ ਆ ਕਿ ਕਿਉਂ ਮੈਨੂੰ ਵਰਕ ਪਰਮਿਟ ਦਿੱਤਾ ਜਾਵੇ, ਅਸਾਈਲਮ ਵਾਲੇ ਦੇ ਬੇਸ ਤੇ ਹੈਗਾ, ਤਾਂ ਅਸਾਈਲਮ ਦੀ ਜਿਹੜੀ ਰਸੀਦ ਆ ਉਹ ਪ੍ਰੂਫ ਕਿ ਤੁਹਾਡਾ ਕਲੌਕ ਮੈਟ ਹੋ ਗਿਆ ਉਹ, ਤੇ ਨਾਲ ਤੁਸੀਂ ਜੇ ਪਹਿਲੀ ਵਾਰੀ ਕਰ ਰਹੇ ਆ ਤਾਂ ASAP ਦੀ ਜਿਹੜੀ ਮੈਂਬਰਸ਼ਿਪ। ਜੀ ਥੈਂਕ ਯੂ ਜੀ। ਹੈਲੋ। ਹਾਂਜੀ। ਇੱਕ ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਥੈਂਕ ਯੂ। ਮਿਹਰਬਾਨੀ। ਬਿੱਟੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੈਂ ਪੁੱਛਣਾ ਸੀਗਾ ਯੂ ਵੀਜ਼ੇ ਬਾਰੇ। 2019 ਤੇ ਨਾ ਮੇਰੇ ਸਟੋਰ ਤੇ ਹਮਲਾ ਹੋਇਆ ਸੀਗਾ, ਤੇ ਮੈਂ ਉਸ ਟਾਈਮ ਡਰਦੇ ਨੇ ਯੂ ਵੀਜ਼ਾ ਨਹੀਂ ਅਪਲਾਈ ਕੀਤਾ, ਡਰ ਗਿਆ ਸੀਗਾ ਕਿਉਂਕਿ ਕੇਸ ਨਹੀਂ ਔਰ ਰਹਿੰਦਾ ਪੈਨਸ਼ਨ ਵੀ ਨਹੀਂ ਸੀਗਾ ਜੀ। ਤੇ ਉਸ ਟਾਈਮ ਦੀ ਵੀਡੀਓ ਨਹੀਂ ਹੈਗੀ, ਮਤਲਬ ਮੈਨੂੰ ਸੱਟ ਜ਼ਿਆਦਾ ਮਾਰੀ, ਸਿਰ ਪਾੜਤਾ ਸੀ ਸਾਰਾ। ਮੈਡੀਕਲ ਹੈਗਾ, ਮੈਡੀਕਲ 'ਚ ਲਿਖਿਆ ਹੋਇਆ ਕਿ ਅਸੀਂ ਟਾਂਕੇ ਭਰੇ ਆ, ਗਲੂ ਭਰਿਆ, ਪੁਲਿਸ ਰਿਪੋਰਟਾਂ ਹੈਗੀਆਂ, ਫੜਿਆ ਨਹੀਂ ਕੋਈ ਗਿਆ ਸੀਗਾ। ਮੈਂ ਯੂ ਵੀਜ਼ਾ ਅਪਲਾਈ ਕਰ ਸਕਦਾ ਜੀ ਕਿ ਨਹੀਂ? ਕਰ ਸਕਦੇ ਆ। ਜੇ ਤੁਹਾਨੂੰ ਪੁਲਿਸ ਆਪਣੀ ਰਿਪੋਰਟ ਦੇ ਦੇਵੇ ਕਿ ਫੈਲਨੀ ਸੀਗੀ, 918B ਸਰਟੀਫਿਕੇਸ਼ਨ ਹੁੰਦੀ ਹੈ, ਤੁਹਾਨੂੰ ਮਿਲਦੀ ਹੈ, ਤੁਸੀਂ ਯੂ ਵੀਜ਼ਾ ਫਾਈਲ ਕਰ ਸਕਦੇ ਆ। ਜਿਹੜੀ ਗੱਲ ਐਡਰੈਸ ਦੀ ਹੈਗੀ, ਉਹ ਇੱਕ ਦਿਨ ਵੀਡੀਓ ਦੇਖੀ ਸੀਗੀ ਜੀ ਕਿ ਜੇ ਮਾੜੀ ਮੋਟੀ ਕੁੱਟਮਾਰ ਹੋਈ ਹੋਵੇ, ਹਥਿਆਰ ਨਾ ਦਿਖਾਇਆ ਹੋਵੇ, ਤਾਂ ਯੂ ਵੀਜ਼ਾ ਨਹੀਂ ਹੁੰਦਾ। ਮੈਨੂੰ ਉਹਨਾਂ ਨੇ ਐਰੀਜ਼ੋਨਾ ਦੇ ਕੈਨ ਹੁੰਦੇ ਨਾ, ਇਹਨਾਂ ਨਾਲ ਸਿਰ ਪਾੜਤਾ ਸੀ ਮੇਰਾ ਸਾਰਾ। 40-50 ਬੰਦੇ ਸੀਗੇ। ਉਹ ਅੱਛਾ, ਨਹੀਂ ਫਿਰ ਤਾਂ ਤੁਹਾਡਾ ਤਾਂ ਹੇਟ ਕ੍ਰਾਈਮ, ਕਈ ਚੀਜ਼ਾਂ ਆ ਸਕਦੀਆਂ ਵਿੱਚ, ਤਾਂ ਤੁਸੀਂ ਯੂ ਵੀਜ਼ਾ ਟਰਾਈ ਕਰੋ ਜ਼ਰੂਰ। ਜਿਹੜੀ ਤੁਹਾਡਾ ਮਸਲਾ ਹੈ, 2 ਮਸਲੇ ਆ ਗਏ, ਇੱਕ ਤਾਂ ਯੂ ਵੀਜ਼ਾ ਹੋ ਸਕਦਾ ਕਿ ਨਹੀਂ ਹੋ ਸਕਦਾ, ਕ੍ਰਾਈਮ ਇਨਫ ਸੀਗਾ ਕਿ ਨਹੀਂ ਸੀਗਾ, ਜਿੱਦਾਂ ਤੁਸੀਂ ਕਹਿੰਦੇ ਕਿ ਸਿਰ ਪਾੜਤਾ ਸੀਗਾ ਸਾਰਾ, ਇੰਨੇ ਜਾਣੇ ਸੀਗੇ, 40-50 ਬੰਦੇ ਸੀਗੇ, ਸੋ ਇਹ ਤਾਂ ਤੁਹਾਡਾ ਯੂ ਵੀਜ਼ੇ ਵਾਲਾ ਕੇਸ ਲੱਗਦਾ ਪ੍ਰੋਪਰ। ਤੇ ਦੂਜੀ ਗੱਲ ਆ ਗਈ ਕਿ ਪੁਲਿਸ ਨੇ ਆਪਣਾ ਤੁਹਾਨੂੰ ਸਰਟੀਫਿਕੇਸ਼ਨ ਦੇਣੀ ਹੈ ਪਹਿਲਾਂ 918B, ਤੇ ਉਹ ਜਦੋਂ ਸਰਟੀਫਿਕੇਸ਼ਨ ਦੇ ਬਾਵਜੂਦ ਹੀ ਉਹ ਜੇ ਸਾਈਨ ਕਰ ਦਿੰਦੇ ਆ ਤਾਂ ਫਿਰ ਆਪਾਂ ਅੱਗੇ ਜਾ ਸਕਦੇ ਹਾਂ, ਜੇ ਨਹੀਂ ਸਾਈਨ ਕਰਦੇ ਤਾਂ ਉੱਥੇ ਗੱਲ ਮੁੱਕ ਜਾਂਦੀ ਆ। ਤੇ ਤੀਸਰਾ ਜਿਹੜਾ ਤੁਹਾਡੇ ਐਡਰੈਸ ਵਾਲਾ ਚੱਕਰ ਸੀਗਾ ਕਿ ਰਹਿੰਦੇ ਪੈਨਸਿਲਵੇਨੀਆ ਸੀਗੇ, ਉਹ ਤੁਸੀਂ ਦਰੁਸਤ ਕਰੋ। ਤੇ ਜੇ ਤਾਂ ਤੁਸੀਂ ਵਾਪਸ ਨਿਊਯਾਰਕ ਮੂਵ ਹੋ ਗਏ, ਫਿਰ ਤਾਂ ਕੋਈ ਫਰਕ ਨਹੀਂ ਪੈਣਾ ਕੋਰਟ ਨੂੰ ਕਿ ਮੈਂ ਵਿੱਚ ਉੱਥੇ ਮੂਵ ਹੋਇਆ ਸੀਗਾ ਪੈਨਸਿਲਵੇਨੀਆ। ਪਰ ਇੱਦਾਂ ਕਿ ਐਡਰੈਸ ਵਾਲੇ ਜਿਹੜੇ ਚੱਕਰ ਆ ਨਾ, ਉਹ 'ਚ ਉਲਝਣਾ ਨਹੀਂ ਚਾਹੀਦਾ ਬੰਦੇ ਨੂੰ। ਯੂ ਵੀਜ਼ਾ ਫਾਈਲ ਕਰੋ ਤੇ ਵਾਪਸ ਜਿੱਥੇ ਵੀ ਕੋਰਟ ਤੁਸੀਂ ਹੈਗੇ ਉੱਥੇ ਮੂਵ ਹੋ ਜਾਓ ਤੁਸੀਂ, ਤਾਂ ਕਿ ਤੁਹਾਡਾ ਕੋਰਟ ਦਾ ਜੁਰਿਸਡਿਕਸ਼ਨ ਜਿਹੜਾ ਉਹ ਬਣਿਆ ਰਹੇ। ਥੈਂਕ ਯੂ ਜੀ। ਇੱਕ ਸਵਾਲ ਆ EAD ਦੀ, ਕਹਿੰਦੇ ਵੀ ਗੁਰਬਖਸ਼ ਹੋਣੀ ਕਹਿੰਦੇ ਵੀ EAD ਆਇਆ ਸੀ ਮੇਰਾ, ਕੁਛ ਉਹਦੇ ਵਿੱਚ ਐਰਰ ਸੀਗਾ, ਟਾਈਪੋ ਐਰਰ ਸੀਗਾ,
ਉਹਨਾਂ ਨੇ ਸਾਰੇ ਡਾਕੂਮੈਂਟ ਲਾ ਕੇ ਘੱਲੇ, ਤੇ ਪਰ ਉਹਨਾਂ ਨੇ ਕਿਹਾ ਵੀ ਨਾਟ ਆਥੋਰਾਈਜ਼ਡ, ਕਿਉਂਕਿ ਬਗੈਰ ਫੀਸ ਤੋਂ ਜਿਹੜਾ ਉਹ ਟਾਈਪੋ ਐਰਰ ਕਰੈਕਟ ਕਰਨ ਦੇ ਲਈ ਜਿਹੜਾ ਉਹ ਘੱਲਿਆ ਸੀ। ਸੋ ਕੀ ਜੇ ਟਾਈਪੋ ਐਰਰ ਵੀ ਕਰਨਾ ਹੈ ਤੇ EAD ਦੀ ਫੀਸ ਜਿਹੜੀ ਉਹ ਮੁੜ ਦੁਬਾਰਾ ਲੱਗਦੀ ਹੈ? ਜੇ ਤੁਹਾਡੇ ਵੱਲੋਂ ਐਰਰ ਸੀਗਾ ਤਾਂ ਹਾਂਜੀ ਬਿਲਕੁਲ ਲੱਗਦੀ ਹੈ। ਜੇ ਇਮੀਗ੍ਰੇਸ਼ਨ ਵੱਲੋਂ ਐਰਰ ਸੀਗਾ ਤਾਂ ਤੁਸੀਂ ਉਹਨਾਂ ਨੂੰ ਸ਼ੋਅ ਕਰੋ ਕਿ ਫੀਸ ਮਾਫ ਕੀਤੀ ਜਾਵੇ, ਕਿਉਂਕਿ ਤੁਹਾਡਾ ਐਰਰ ਸੀਗਾ, ਹੈ ਨਾ। ਜੇ ਆਪਣੀ ਗਲਤੀ ਹੈ ਤਾਂ ਫਿਰ ਆਪਣੇ ਸਿਰ ਆ। ਉਹ ਤਾਂ ਫਿਰ ਤੁਸੀਂ ਫੋਨ ਕਰਕੇ ਵੀ ਜਿਹੜੀ ਸਹੀ ਕਰਾ ਸਕਦੇ ਆ, ਜੇ ਇਮੀਗ੍ਰੇਸ਼ਨ ਦਾ ਐਰਰ ਹੈਗਾ, ਕਿਉਂਕਿ ਉਹਨਾਂ ਨੇ ਫਾਰਮ ਦੇਖਣਾ। ਤੇ ਜੇ ਤੁਹਾਡੀ ਗਲਤੀ ਹੈ ਤਾਂ ਬਿਲਕੁਲ, ਕਿਉਂਕਿ ਫੀਸ ਉਹ ਤੁਸੀਂ ਤੁਹਾਡੀਆਂ ਫੀਸਾਂ ਨਾਲ ਉਹ ਤਨਖਾਹਾਂ ਦਿੰਦੇ ਆਪਣੀਆਂ, ਸੋ ਫ੍ਰੀ ਵਾਲਾ ਕੰਮ ਕੋਈ ਨਹੀਂ ਉਰੇ। ਤੇ ਇੱਕ ਇਹਦੇ ਨਾਲ ਹੀ ਗੱਲ ਦੱਸਦੀ ਹੈ, ਬਾਈ ਨੇ ਜਿਹੜਾ ਕੀਤਾ ਸੀਗਾ, ਆਪੇ ਵਕੀਲ ਬਣਿਆ ਸੀਗਾ, ਜਿਹੜਾ ਕਹਿੰਦਾ ਮੈਂ ਤੁਹਾਡੇ ਆਫਿਸ ਫੋਨ ਕੀਤਾ ਸੀਗਾ, ਏਦਾਂ ਗਿਆ। ਸੋ ਏਦਾਂ ਕਿ ਬਾਈ ਥੋੜਾ ਜਿਹਾ ਨਿਊਟਰਲ ਯਾਰ ਹੋ ਕੇ ਚੱਲਿਆ ਕਰੋ, ਕਿਸੇ ਬਾਰੇ ਤੁਸੀਂ ਬੋਲ ਦਿੰਦੇ ਆ। ਸੋ ਏਦਾਂ ਕਿ ਸਟਾਫ ਨੇ ਤੁਹਾਡੇ ਕੋਲ 1-2 ਸਵਾਲ ਪੁੱਛੇ, ਉਹ ਕਹਿੰਦਾ ਕਿ ਮੇਰੇ ਤੋਂ ਹੀ ਸਵਾਲ ਪੁੱਛ ਲਏ। ਸੋ ਸਵਾਲ ਹੀ ਪੁੱਛਣੇ ਉਹਨਾਂ ਨੇ, ਉਹੀ ਤਾਂ ਉਹਨਾਂ ਦਾ ਕੰਮ ਆ ਕਿ ਰਿਸੈਪਸ਼ਨ ਤੇ ਬੈਠੇ ਕਿ ਬਾਈ ਤੇਰਾ ਕੀ ਕੇਸ ਆ। ਤਾਂ ਸਾਨੂੰ ਤਾਂ ਜਿਹੜੇ ਦੂਜੇ ਲੱਗੇ ਉਹਨਾਂ ਨਾਲ ਮਸਾ ਟਾਈਮ ਮਿਲਦਾ। ਹੁਣ ਤੁਸੀਂ ਮੈਂ ਕਿਹਾ ਸਾਰੀ ਇਨਕੁਆਇਰੀ ਕਰੂੰਗੇ ਕਿ ਕਿਹੜੇ ਫਾਰਮ ਆ, ਕਿੱਦਾਂ ਕਿਵੇਂ ਆ, ਉਹ ਤੁਹਾਨੂੰ ਹੁਣ ਮੇਰੇ ਸਟਾਫ ਨੇ ਆਨਸਰ ਕਰਦੇ ਨੇ। ਉਹਨੂੰ ਸਿੱਧੇ ਗਿਆ ਕਿ ਬਾਈ ਆ ਮੇਰਾ ਹੈਗਾ, ਮੇਰੀ ਵਕੀਲ ਨਾਲ ਗੱਲ ਕਰਾ ਜਾਂ ਮੇਰੀ ਕੰਸਲਟੇਸ਼ਨ ਬਣਾ, ਹੈ ਨਾ। ਤਾਂ ਜੇ ਉਹਨਾਂ ਨੂੰ ਸਿੱਧੇ ਕਰੋਗੇ ਤੁਹਾਡੀ ਕੰਸਲਟੇਸ਼ਨ ਬਣਾ ਦੂਗੇ। ਜੇ ਤੁਸੀਂ ਉਹੀ ਸਵਾਲ ਜਵਾਬ ਪਾਓਗੇ, ਉਹਨਾਂ ਨਾਲ ਬਹਿਸ ਹੋਗੇ, ਹੈ ਨਾ। ਅਗਲਿਆਂ ਨੂੰ ਮੈਂ ਇੰਸਟਰਕਸ਼ਨ ਹੀ ਇਹ ਦਿੱਤੀ ਕਿ ਯਾਰ ਮੈਂ ਕਿਹਾ ਤੁਹਾਡਾ ਕੰਮ ਇਹ ਹੈ ਕਿ ਜਿਹੜਾ ਨਾਰਮਲ ਸਵਾਲ ਤੁਹਾਨੂੰ ਰਿਸਪੈਕਟਫੁਲੀ ਬੰਦਾ ਜਿਹੜਾ ਪੁੱਛਦਾ ਉਹ ਆਨਸਰ ਕਰ ਦਿਓ। ਤੇ ਉਹ ਰਿਸੈਪਸ਼ਨਿਸਟ ਆ, ਉਹ ਲਾਇਰ ਨਹੀਂ ਹੈਗੇ, ਹੈ ਨਾ। ਹੁਣ ਤੁਸੀਂ ਮੈਨੂੰ ਤੋਂ ਇੱਥੇ ਪੁੱਛਿਆ, ਰੇਡੀਓ ਦੇ ਉੱਤੇ ਪੁੱਛਿਆ ਕਿ ਕੀ ਸੀਗਾ, ਫਿਰ ਮੈਂ ਤੇਰੇ ਤੋਂ ਪੁੱਛਿਆ ਕਿ ਯਾਰ ਤੇਰਾ ਫਾਈਲ ਕਿੰਨੇ ਕੀਤਾ, ਪਹਿਲਾਂ ਤੂੰ ਉਹ ਨਹੀਂ ਦੱਸਣ ਦਿਆ ਮੈਨੂੰ ਕਿ ਕੀ ਆਪਣੀ ਗਲਤੀ ਨਹੀਂ ਨਾ ਮੰਨਣੀ ਆਪਾਂ। ਫਿਰ ਮੈਂ ਤੈਨੂੰ ਉਹ ਤੂੰ ਦੂਜੇ ਪਾਸੇ ਨੂੰ, ਹੈ ਨਾ। ਸੋ ਏਦਾਂ ਕਿ ਭਾਈ ਯਾਰ ਸੁਭਾਅ ਥੋੜਾ ਜਿਹਾ ਨਾ ਸਹੀ ਰੱਖਿਆ ਕਰੋਗੇ, ਆਪਣੇ ਵੱਲੋਂ ਵੀ ਫਿਰ ਸਹੀ ਆ। ਸੋ ਜਿੱਦਾਂ ਦਾ ਬੰਦਾ ਅੱਗੋਂ ਦੀ ਸੁਭਾਅ ਉਦਾਂ ਦਾ ਹੀ ਦੂਜੇ ਪਾਸੋਂ ਰਿਐਕਸ਼ਨ ਐਕਸਪੈਕਟ ਕਰਿਆ ਕਰੋ। ਤਾਂ ਇਹ ਹੈ ਕਿ ਆਪਣੀ ਨਿਊਟਨ ਦਾ ਲਾ ਆ, ਇਕੁਅਲ ਐਕਸ਼ਨ ਇਕੁਅਲ ਰਿਐਕਸ਼ਨ। ਉਹ ਜਿੱਦਾਂ ਦਾ ਬੋਲੂਗੇ ਅਗਲੇ ਨੇ ਵੀ ਉਦਾਂ ਦਾ ਹੀ ਕਰਨਾ ਆ। ਉਹ ਤੁਸੀਂ ਜੇ ਸਰਵਿਸ ਲੈਣੀ ਆ ਤੇ ਇਹ ਹੁਣ ਇਹ ਤਾਂ ਹੈ ਨਹੀਂ ਆ ਵੀ ਤੁਸੀਂ ਗੁਰਦੁਆਰੇ 'ਚ ਜਾ ਰਹੇ ਆ ਤੇ ਤੁਸੀਂ ਸਾਰਾ ਕੁਝ ਤੁਹਾਨੂੰ ਉਦਾਂ ਹੀ ਜਿਹੜਾ ਉੱਥੇ ਉਹ ਮਿਲ ਜਾਣਾ। ਤੁਸੀਂ ਇੱਥੇ ਸਰਵਿਸ ਦੇ ਲਈ ਜਿਹੜਾ ਉਹ ਕਰਨਾ ਆ, ਤੁਸੀਂ ਪੇ ਕਰੋ। ਜੇ ਸਰਵਿਸ ਨਹੀਂ ਦਿੰਦੇ ਫਿਰ ਤਾਂ ਤੁਹਾਡਾ ਕਹਿਣਾ ਬੰਦ ਆ, ਨਾ ਤੁਸੀਂ ਪੇ ਕਰਨਾ ਨਾ ਹੋਰ, ਤੇ ਫਿਰ ਉਦੋਂ ਤੁਸੀਂ ਇਦਾਂ ਦੀਆਂ ਗੱਲਾਂ ਸੁਣਾਉਣੀਆਂ, ਠੀਕ ਨਹੀਂ ਗੱਲ ਹੈਗੀ। ਨਾਲੇ ਪ੍ਰੋਬਲਮ ਪਤਾ ਕੀ ਹੋ ਜਾਂਦੀ ਆ, ਪ੍ਰੋਬਲਮ ਏਦਾਂ ਕਿ ਦੇਖੋ ਥੋੜੀ ਬਹੁਤੀ ਕਮੀ ਪੇਸ਼ੀ ਰਹਿਣੀ ਹੈ। ਇਹ ਤਾਂ ਆਪਾਂ ਕਹਿੰਦੇ ਆ ਰਹੇ ਹਾਂ ਕਿ ਜਿਸ ਹਿਸਾਬ ਨਾਲ ਗਰੋਥ ਜਾ ਰਹੀ, ਲੋਕੀ ਆ ਰਹੇ, ਬੜੀ ਸਟ੍ਰੈਸਫੁਲ ਸਿਚੁਏਸ਼ਨ ਆ ਵਕੀਲਾਂ ਲਈ ਵੀ। ਲੋਕੀ ਕੋਈ ਜੇਲ੍ਹ ਚੋਂ ਕਾਲ ਕਰ ਰਿਹਾ, ਕਿਸੇ ਦੀ ਇੰਡੀਵਿਜੂਅਲ ਤਰੀਕ ਆ ਰਹੀ ਹੈ, ਹੈ ਨਾ। ਤਾਂ ਕਈਆਂ ਦੀ ਏਦਾਂ ਰਿਕੁਐਸਟ, ਨਹੀਂ ਭਾਜੀ ਪਹਿਲਾਂ ਤੁਹਾਡੀ ਸ਼ਕਲ ਦੇਖਣੀ ਆ ਫੇਰ ਕੇਸ ਦੇਣਾ। ਮੈਂ ਕਿਹਾ ਯਾਰ ਏਦਾਂ ਕਿ ਟਾਈਮ ਦੀ ਗੱਲ ਆ, ਤੇ ਆਪਣੇ ਵੱਲੋਂ ਆਪਾਂ ਜਿਹੜਾ ਬੈਸਟ ਉਹੀ ਕਰਦੇ ਆ। ਕੋਈ ਤੇ ਜਿਹੜਾ ਸਟਾਫ ਆ ਉਹਨੂੰ ਵੀ ਇਹੀ ਇੰਸਟਰਕਸ਼ਨ ਹੈ ਕਿ ਯਾਰ ਆਰਾਮ ਨਾਲ ਸਾਰਿਆਂ ਨਾਲ ਬੋਲਿਆ ਕਰੋ। ਤੇ ਜ਼ਿਆਦਾਤਰ ਜਿਹੜਾ ਸਟਾਫ ਰੱਖਿਆ ਕੁੜੀਆਂ ਹੀ ਆ ਫਰੰਟ ਡੈਸਕ ਤੇ ਆਰਾਮ ਨਾਲ ਹੀ ਬੋਲਦੀਆਂ। ਤਾਂ ਉਹਨਾਂ ਦੇ ਵੀ ਨਾ ਕਈ ਵਾਰੀ ਜੌਬ ਤੁਸੀਂ ਦੇਖੋਗੇ ਔਖੀ ਹੋ ਜਾਂਦੀ ਕਿ 8 ਘੰਟੇ 10 ਘੰਟੇ ਕਰਨਾ, ਕਿੱਦਾਂ ਦੀਆਂ ਕਾਲਾਂ ਜਿਹੜੀਆਂ ਆਉਂਦੀਆਂ। ਸੋ ਇਹ ਭਾਵੇਂ ਸਾਡਾ ਆਫਿਸ ਆ, ਭਾਵੇਂ ਕੋਈ ਵੀ ਆ, ਕਈ ਵਾਰੀ ਹੁਣ ਆਪਾਂ ਜਾਈਦਾ ਕਿ ਹੈ ਨਾ, ਮੈਕਡੋਨਲਡ ਤੇ ਵੀ ਬੰਦਾ ਗਿਆ ਕਿ ਫਰੰਟ ਡੈਸਕ ਨਾਲ ਉੱਦਾਂ ਕਿ ਇਹ ਛੋਟੇ ਮੋਟੇ ਬੰਦੇ, ਇਹਨਾਂ ਨਾਲ ਬੈਂਸਣਾ ਜਾਂ ਮੈਂ ਰੂਡ ਹੋਣਾ। ਸੋ ਏਦਾਂ ਕਿ ਉਹਨਾਂ ਨਾਲ ਆਰਾਮ ਨਾਲ ਹੀ ਰਿਹਾ ਕਰੋ, ਕਿਉਂਕਿ ਫੀਡਬੈਕ ਆਉਂਦਾ ਕਈ ਵਾਰੀ ਤਾਂ ਏਦਾਂ ਕਿ ਦੱਸ ਦਿੰਦੇ ਕਿ ਇਹ ਬੰਦਾ ਰੂਡ ਆ। ਤਾਂ ਮੈਂ ਕਿਹਾ ਯਾਰ ਇਹਦਾ ਫੜਨ ਦੀ ਲੋੜ ਨਹੀਂ ਬੰਦੇ ਦਾ ਕੇਸ, ਹੈ ਨਾ। ਕਿਉਂਕਿ ਰੂਡ ਬੰਦਾ ਆ, ਸਾਨੂੰ ਵੀ ਪ੍ਰੋਬਲਮ ਕਰੂਗਾ, 10 ਕੇਸ ਮੇਰੇ ਹੋਰ ਖਰਾਬ ਕਰੂਗਾ, ਸਟ੍ਰੈਸ ਦਊਗਾ। ਸਟ੍ਰੈਸ ਉੱਦਾਂ ਹੀ ਬਥੇਰੀ ਹੈਗੀ ਕੇਸਾਂ ਦੀ। ਸੋ ਏਦਾਂ ਕਿ ਪਿਆਰ ਮੁਹੱਬਤ ਨਾਲ ਜਿਹੜੀ ਆ ਗੱਡੀ ਉਹ ਉਸੇ ਹਿਸਾਬ ਨਾਲ ਤੁਰਨੀ ਆ। ਜੀ ਜੀ, ਅਗਲੇ ਕਾਲਰ ਸੁਰਿੰਦਰ। ਠੀਕ ਹੈ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਨਾ ਆਪਣੇ ਮਾਤਾ ਜੀ ਦਾ ਪਟੀਸ਼ਨ ਪਾਈ ਸੀ ਪਹਿਲਾਂ 2 ਸਾਲ ਬਾਅਦ, ਉਹ ਗੱਲ ਮੁਕਤੀ ਡਿਨਾਈ ਹੋ ਗਈ ਸੀ ਤੇ ਅਪੀਲ ਦੁਬਾਰਾ ਕੀਤੀ ਸੀ ਨਵੰਬਰ ਦੇ ਵਿੱਚ। ਜੀ ਤੁਸੀਂ ਸਿਟੀਜ਼ਨ ਆ ਭਾਜੀ? ਮੇਰਾ ਹਾਂਜੀ ਵੀਰ ਜੀ, ਸੌਰੀ ਮੈਂ ਦੱਸਣਾ ਭੁੱਲ ਗਿਆ। ਹਾਂਜੀ ਵੀਰ ਜੀ। ਜੀ ਡਿਨਾਈ ਕਿਉਂ ਹੋਈ ਫਿਰ? ਇਹ ਸਵਾਲ ਹੈ। ਹਾਂਜੀ ਡਿਨਾਈ ਕਿਸ ਗੱਲੋਂ ਹੋਈ ਸੀਗੀ? ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪ੍ਰੂਫ ਨਹੀਂ ਕਰ ਪਾਏ ਕਿ ਤੁਹਾਡੇ ਮਾਤਾ ਜੀ। ਓਕੇ। ਪਰ ਫਿਰ ਮੈਂ ਸਾਰੇ ਦੁਬਾਰਾ ਪੇਪਰ ਲਾ ਕੇ ਅਪੀਲ ਕੀਤੀ। ਹੁਣ ਮੇਰਾ ਸਵਾਲ ਇਹ ਹੈ ਕਿ ਇਹ ਵੇਟ ਐਂਡ ਵਾਚ ਹੀ ਇਹਦਾ ਕਰਨਾ ਪਏਗਾ ਜਾਂ ਕੀ ਕਰਨਾ ਪਏਗਾ? ਜੀ ਤੁਸੀਂ ਨਾ ਅਪੀਲ ਦੀ ਵੇਟ ਨਾ ਕਰੋ, ਤੁਸੀਂ ਇੱਕ ਨਵੀਂ ਪਟੀਸ਼ਨ ਜਿਹੜੀ ਉਹ ਫਾਈਲ ਕਰ ਦਿਓ। ਕਿਉਂਕਿ ਅਪੀਲ ਦੇ ਵਿੱਚ ਨਾ ਕਈ ਵਾਰੀ ਉਹ ਕੀ ਕਹਿੰਦੇ ਆ, ਉਹ ਕਹਿੰਦੇ ਆ ਕਿ ਤੈਨੂੰ ਪਹਿਲਾਂ ਜਦੋਂ ਪੁੱਛਿਆ ਸੀਗਾ ਉਦੋਂ ਤੂੰ ਡਾਕੂਮੈਂਟ ਨਹੀਂ ਦਿੱਤੇ, ਤੇਰਾ ਸਹੀ ਡਿਨਾਇਲ ਆ, ਤੂੰ ਨਵੇਂ ਡਾਕੂਮੈਂਟ ਨਹੀਂ ਸਬਮਿਟ ਕਰ ਸਕਦਾ। ਤੇ ਕਈ ਵਾਰੀ ਅਪੀਲ ਅਪਰੂਵ ਵੀ ਕਰ ਦਿੰਦੇ ਆ। ਸੋ ਤੁਸੀਂ ਅਪੀਲ ਦੇ ਵਿੱਚ, ਨਾਲੇ ਅਪੀਲ ਦੇ ਵਿੱਚ ਕਈ ਵਾਰੀ 2-2 3-3 ਸਾਲ ਬੰਦੇ ਦੇ ਖਰਾਬ ਹੋ ਜਾਂਦੇ ਆ। ਸੋ ਤੁਸੀਂ ਇੱਕ ਨਵੀਂ ਪਟੀਸ਼ਨ ਜ਼ਰੂਰ ਫਾਈਲ ਕਰੋ ਉਹਨਾਂ ਲਈ। ਠੀਕ ਹੈ ਜੀ। ਅੱਛਾ ਜੀ, ਤੇ ਜੇ ਨਵੀਂ ਪਟੀਸ਼ਨ ਫਾਈਲ ਕਰਾਂਗੇ ਦੂਜਾ ਕੇਸ ਵੀ ਨਾਲ ਚੱਲਦਾ ਰਹੇਗਾ, ਪੀ ਵਾਲਾ ਵੀ? ਚੱਲਦਾ ਰਹਿਣਾ। ਮਿਹਰਬਾਨੀ, ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ। ਗੁਰਮੇਜ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਬਾਈ ਜੀ ਮੇਰਾ ਸਵਾਲ ਮੇਰੇ ਸਿਸਟਰ ਇਨ ਲਾਅ ਬਾਰੇ ਆ। ਉਹਨਾਂ ਦਾ ਵਿਆਹ ਹੋਏ ਨੂੰ 3.5 ਸਾਲ ਹੋ ਗਿਆ ਜੀ, ਤੇ ਕੇਸ ਲਾਏ ਨੂੰ 3 ਸਾਲ ਹੋ ਗਿਆ ਜੀ। ਪ੍ਰੋਬਲਮ ਇਹ ਹੋ ਗਈ ਕਿ ਹੁਣ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ ਆ, ਤੇ ਕੇਸ ਉਹਨਾਂ ਦਾ ਬੰਬੇ ਆ, ਇੰਟਰਵਿਊ ਦੀ ਵੇਟ ਕਰਦੇ ਆ, ਕੋਵਿਡ ਕਰਕੇ ਆ ਨਹੀਂ ਸਕੀ। ਜਿਹੜੇ ਪਟੀਸ਼ਨਰ ਉਹਨਾਂ ਦੀ ਡੈਥ ਹੋਈ ਆ, ਜਿਹਨਾਂ ਨੇ ਇੱਥੋਂ ਫਾਈਲ ਕੀਤਾ ਸੀਗਾ? ਹਾਂਜੀ ਹਾਂਜੀ। ਹਸਬੈਂਡ ਸਿਟੀਜ਼ਨ ਸੀਗੇ? ਨਹੀਂ, ਸਿਟੀਜ਼ਨ ਨਹੀਂ, ਗ੍ਰੀਨ ਕਾਰਡ ਸੀਗਾ। ਇਹੀ ਪ੍ਰੋਬਲਮ ਆ ਜੀ। ਅੱਛਾ, ਤੇ ਇਹਦਾ ਕੋਈ ਪ੍ਰੋਬਲਮ ਨਹੀਂ ਆਣੀ, ਉਹ ਤਾਂ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੇ ਬੇਸਿਸ ਤੇ ਜਿਹੜਾ ਕੇਸ ਆ ਉਹ ਅਪਰੂਵ ਹੋ ਜਾਣਾ ਚਾਹੀਦਾ, ਕਿਉਂਕਿ ਹਸਬੈਂਡ ਵਾਈਫ ਦਾ ਮਾਮਲਾ। ਸੋ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਦੇ ਬੇਸਿਸ ਤੇ ਤੁਸੀਂ ਜਿਹੜਾ ਦੁਬਾਰਾ ਉਹ ਫਾਈਲ ਕਰੋ। ਠੀਕ ਹੈ ਜੀ, ਥੈਂਕ ਯੂ। ਅਗਲੇ ਜਿਹੜੇ ਕਾਲਰ ਨੇ ਬਲਜੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਆਪਣੇ ਬੇਟੇ ਕੋਲੇ ਅਸੀਂ ਰਹਿੰਦੇ ਦੋਵੇਂ ਹਸਬੈਂਡ ਵਾਈਫ। ਅਸੀਂ ਸਿਟੀਜ਼ਨ ਵੀ ਹੋ ਗਏ, ਤੇ ਇੱਕ ਸਾਡਾ ਬੇਟਾ ਇੱਥੇ ਇੰਡੀਆ ਵਿੱਚ ਆ। ਉਹਨੂੰ ਇਹਨਾਂ ਨੇ ਅਪਲਾਈ ਕੀਤੇ ਨੂੰ ਹੋ ਗਿਆ ਮਤਲਬ 12 ਚ ਕੀਤਾ ਸੀ, ਤੇ ਹਜੇ ਤੱਕ ਉਹਨਾਂ ਦਾ ਕੁਛ ਨਹੀਂ ਆਇਆ। ਤੇ ਹੁਣ ਸਾਨੂੰ ਕੋਈ ਲੋਕੀ ਸਲਾਹ ਦਿੰਦੇ ਆ ਵੀ ਤੁਸੀਂ ਆਪਦੇ ਵੱਲੋਂ ਕੇਸ ਲਾ ਦਿਓ, ਤੇ ਹੁਣ ਅਸੀਂ ਲਾ ਸਕਦੇ ਹਾਂ। ਕਈ ਕਹਿ ਦਿੰਦੇ ਵੀ ਨਹੀਂ ਲਾਉਣਾ ਚਾਹੀਦਾ, ਵੀ ਹੁਣ ਤਾਂ ਬਹੁਤ ਚਿਰ ਹੋ ਗਿਆ, ਵੀ ਮਤਲਬ ਵੀ ਫਿਰ ਖਰਾਬ ਨਾ ਹੋ ਜੇ ਕੇਸ। ਫਿਰ ਥੋੜੀ ਸਲਾਹ ਪੁੱਛਣਾ ਚਾਹੁੰਦੇ ਵੀ ਕੀ ਕਰਨਾ ਚਾਹੀਦਾ। ਪਹਿਲਾ ਕਿਹੜਾ ਕੇਸ ਸੀਗਾ? ਕਿਹਨੇ ਕਿਹਦੇ ਲਈ? ਭਰਾ ਲਈ ਲਾਇਆ ਸੀ ਜਾਂ ਤੁਹਾਡੇ ਚੋਂ ਕਿਸੇ ਨੇ ਲਾਇਆ ਸੀ ਆਪਣੇ ਮੁੰਡੇ ਲਈ? ਨਹੀਂ ਜੀ, ਪਹਿਲਾਂ ਭਰਾ ਨੇ ਭਰਾ ਨੂੰ ਲਾਇਆ। ਉਹਨੂੰ ਜ਼ਿਆਦਾ ਟਾਈਮ ਲੱਗ ਜਾਣਾ। ਭਰਾ ਨੇ ਭਰਾ ਨੂੰ ਲਾਇਆ ਸੀਗਾ, ਤੇ ਉਹ 2005 ਚ ਲਾਇਆ। ਕਿਹੜੇ ਸਾਲ ਲਾਇਆ ਸੀਗਾ? ਨਹੀਂ, ਉਹ ਤਾਂ 12 ਚ 10 ਸਾਲ ਹੀ ਹੋਏ ਅਜੇ ਤਾਂ ਉਹਨੂੰ ਤਾਂ। ਹਾਂਜੀ, ਉਹਨੂੰ ਭਰਾ ਨੇ ਭਰਾ ਲਈ ਲਾਇਆ ਸੀਗਾ, ਤੇ ਜਿਹੜਾ ਮੈਨੂੰ ਫੈਕਟ ਪੈਟਰਨ ਸਮਝ ਨਹੀਂ ਆਇਆ, ਜਿਹੜਾ ਭਰਾ ਨੇ ਭਰਾ ਲਈ ਲਾਇਆ ਸੀਗਾ, ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੀ ਇੱਥੇ ਹੈਗੇ ਆ, ਆਲਰੇਡੀ ਯੂਐਸ ਚ ਹੈਗੇ ਸਿਟੀਜ਼ਨ? ਮੈਂ 13 ਚ ਆ ਗਈ ਸੀ, ਤੇ ਮੇਰੇ ਹਸਬੈਂਡ ਵੀ ਮਤਲਬ 14। ਤੁਸੀਂ ਦੋਨੋਂ ਸਿਟੀਜ਼ਨ ਆ ਮਤਲਬ, ਰਾਈਟ? ਹਾਂਜੀ, ਅਸੀਂ ਹੁਣ ਦੋਵੇਂ ਸਿਟੀਜ਼ਨ ਹੋ ਗਏ। ਤੇ ਫਿਰ ਭਰਾ ਤੇ ਭਰਾ ਵਾਲਾ ਕੇਸ ਤਾਂ ਮੁੱਕ ਹੀ ਗਿਆ। ਉਹ ਤਾਂ ਜਿਹੜਾ ਭਰਾ ਨੇ ਭਰਾ ਲਈ ਅੱਛਾ ਸਮਝ ਗਿਆ, ਠੀਕ ਹੈ। ਤੁਸੀਂ ਆਪਣਾ ਇੱਕ ਇੱਥੇ ਆ, ਇੱਕ ਉੱਥੇ ਆ। ਸੋ ਭਰਾ ਵਾਲਾ ਉਹਨਾਂ ਨੇ ਉਹਦੇ ਲਈ ਲਾਇਆ, ਤੇ ਇਹ ਪੁੱਛਦੇ ਆ ਵੀ ਕੋਈ ਸਾਨੂੰ ਸਲਾਹ ਦਿੰਦੇ ਆ ਵੀ ਮਾਂ ਪਿਓ ਆਪਣੇ ਮੁੰਡੇ ਨੂੰ ਨਾ ਲਾਉਣ, ਵੀ ਲੇਟ ਹੋ ਜੂ ਜਾਂ ਕੀ ਹੋ ਜੂ। ਨਹੀਂ, ਇਹਨਾਂ ਨੂੰ ਕੇਸ ਆਪਣਾ ਬਿਲਕੁਲ ਲਾਣਾ ਚਾਹੀਦਾ। ਜਿਹੜੀ ਇਹਨਾਂ ਦੇ ਕੇਸ ਦੀ ਵੇਟ ਆ ਉਹ 2009 ਵਾਲੇ ਕੇਸ ਚੱਲ ਰਹੇ ਆ। ਸੋ ਪਹਿਲੀ ਗੱਲ ਤਾਂ 12 ਸਾਲ ਦੀ ਵੇਟ ਆ, ਪਰ ਹੁਣ ਏਦਾਂ ਕਿ ਕੇਸ ਲਾ ਕੇ ਇਹਨਾਂ ਦੀ ਹੋਰ ਆਪਸ਼ਨ ਕ੍ਰੀਏਟ ਹੋਣੀ ਆ। ਸਿਰਫ ਇਹਨਾਂ ਦਾ ਪੈਸਿਆਂ ਦਾ ਨੁਕਸਾਨ ਆ, ਕੋਈ ਹੋਰ ਇਹਨਾਂ ਨੂੰ ਨੁਕਸਾਨ ਨਹੀਂ, ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਭਰਾ ਭੈਣ ਵਾਲੀਆਂ ਟਾਈਮ ਲਾਈਨ ਕਿੱਦਾਂ ਚੱਲਣੀ ਹੈ। ਉਹਦੇ 20 ਸਾਲ ਲੱਗਣੇ ਆ, 15 ਸਾਲ ਲੱਗਣੇ ਆ, ਜਾਂ 25 ਸਾਲ ਲੱਗਣੇ ਆ। ਸੋ ਪਹਿਲਾਂ ਤਾਂ ਇਹ ਹੈ ਕਿ ਇੱਕ ਗੱਲ ਇਹ ਹੈ ਕਿ ਸਾਨੂੰ ਫਿਊਚਰ ਦਾ ਨਹੀਂ ਪਤਾ, ਸੋ ਕੇਸ ਜ਼ਰੂਰ ਲਾਣਾ ਤੁਸੀਂ। ਤੇ ਦੂਜੀ ਗੱਲ ਇਹ ਹੈ ਕਿ ਜਿੱਦਾਂ ਹੁਣ ਸਾਡੇ ਤੋਂ ਇੱਕ ਪਹਿਲਾਂ ਕਾਲਰ ਸੀਗੇ, ਉਹ ਦੱਸਦੇ ਸੀਗੇ, ਰੱਬ ਨਾ ਕਰੇ ਕਿ ਇਦਾਂ ਦੀ ਚੀਜ਼ ਹੋਵੇ ਜਿੱਦਾਂ ਦੱਸਦੇ ਕਿ ਡੈਥ ਹੋ ਜਾਂਦੀ ਹੈ ਕਈ ਵਾਰੀ ਜਾਂ ਕੁਛ ਹੋ ਜਾਂਦਾ, ਤੇ ਪੂਰਾ ਹੁਣ ਇੱਕ ਬੰਦੇ ਦੇ ਬੇਸ ਤੇ ਤੁਸੀਂ ਵੇਟ ਕਰੋਗੇ 20 ਸਾਲ 25 ਸਾਲ, ਲਾਈਫ ਦਾ ਕਿਸੇ ਦਾ ਭਰੋਸਾ ਨਹੀਂ। ਸੋ ਇਦਾਂ ਕਿ ਤੁਸੀਂ ਜੇ ਮਲਟੀਪਲ ਕੇਸ ਫਾਈਲ ਕਰਦੇ ਆ, ਤੁਹਾਡਾ ਰਿਸਕ ਜਿਹੜਾ ਉਹ ਸਪਰੈਡ ਹੋ ਜਾਂਦਾ। ਸੋ ਉਹਦੇ ਕਰਕੇ ਮੇਰੀ ਤਾਂ ਇਹੀ ਸਲਾਹ ਕਿ ਤੁਸੀਂ ਵੀ ਕੇਸ ਲਾਓ, ਤੇ ਆਪਣੇ ਹਸਬੈਂਡ ਤੋਂ ਵੀ ਉਹਦਾ ਜਿਹੜਾ ਕੇਸ ਲਾਓ, ਕਿ ਤਿੰਨੋਂ ਐਂਗਲ ਜਿਹੜੇ ਉਹ ਕਵਰ ਹੋਣ, ਤੇ ਕਿਸੇ ਨਾ ਕਿਸੇ ਦੇ ਥਰੂ ਗੱਲ ਬਣ ਜਾਵੇ, ਜਿੱਤੋਂ ਪਹਿਲਾਂ ਬਣ ਜਾਵੇ, ਹਨਾ। ਜੀ ਜ਼ਰੂਰ ਲਾ ਸਕਦੇ ਆ। I-130 ਫਾਈਲ ਕੀਤਾ ਸੀ ਹਰਪ੍ਰੀਤ ਹੁਣਾਂ ਨੇ ਆਪਣੇ ਪਿਤਾ ਜੀ ਦੇ ਲਈ। ਜਦੋਂ ਡਾਕੂਮੈਂਟ ਭਰੇ ਤਾਂ ਡੇਟ ਆਫ ਬਰਥ ਗਲਤ ਲਿਖ ਹੋ ਗਈ। ਉਹਨਾਂ ਨੇ ਆਪਣੀ ਭੈਣ ਵਾਲੀ ਜਿਹੜੀ ਉਹਦੇ ਤੇ ਡੇਟ ਆਫ ਬਰਥ ਜਿਹੜੀ ਉਹ ਲਿਖ ਦਿੱਤੀ। ਕੀ ਇਹ ਠੀਕ ਕਰਵਾਈ ਜਾ ਸਕਦੀ ਹੈ? ਉਹਨਾਂ ਨੂੰ ਇੱਕ ਤਾਂ ਪਹਿਲਾਂ ਕਾਲ ਕਰਕੇ ਸਰਵਿਸ ਰਿਕੁਐਸਟ ਕਰਕੇ ਹੁਣੇ ਰਿਕੁਐਸਟ ਕਰ ਲਓ ਤਾਂ ਕਰ ਦੋਗੇ, ਤੇ ਨਾਲ ਉਹਨਾਂ ਨੂੰ ਅਪਡੇਟਡ ਫਾਰਮ ਭੇਜ ਦਿਓ। ਜੇ ਆਲਰੇਡੀ ਕੇਸ ਅਪਰੂਵ ਹੋ ਗਿਆ ਤਾਂ ਫਿਰ 824 ਫਾਰਮ ਇੱਕ ਹੁੰਦਾ, ਉਹ ਭਰ ਕੇ ਦਰੁਸਤ ਕਰਾ ਸਕਦੇ ਆ, ਐਰਰ ਕਰੈਕਟ ਕਰਾ ਸਕਦੇ ਆ। ਕਰਾਣੀ ਇਹਨਾਂ ਨੂੰ ਪੈਣੀ ਆ। ਜੇ ਹੁਣੇ ਪਹਿਲਾਂ ਹੋ ਜਾਂਦੀ ਤਾਂ ਵਧੀਆ, ਜੇ ਨਹੀਂ ਹੁੰਦੀ ਤਾਂ ਇਹਨਾਂ ਨੂੰ ਕੇਸ ਅਪਰੂਵ ਹੋਣ ਤੋਂ ਬਾਅਦ ਚ ਵੀ ਜਿਹੜੀ ਕੋਈ ਗਲਤੀ ਹੋਵੇ, ਇੱਦਾਂ ਦੀ ਕੋਈ ਵੀ ਕੇਸ ਆ, ਜੇ ਕੋਈ ਗਲਤੀ ਹੋਵੇ ਤਾਂ ਉਹ 824 ਫਾਰਮ ਭਰ ਕੇ ਸਹੀ ਕਰਾਇਆ ਜਾ ਸਕਦਾ। ਠੀਕ ਹੈ। ਨਵ ਮੁਲਤਾਨੀ ਪੁੱਛਦੇ ਨੇ ਵੀ ਉਹਨਾਂ ਦੀ ਅਪੀਲ ਜਿਹੜੀ ਉਹ ਪਾਸ ਹੋ ਗਈ ਸੀ ਲਾਸਟ ਮੰਥ, ਪਰ ਹੁਣ ਉਹਨਾਂ ਨੇ ਫਰਦਰ ਪ੍ਰੋਸੀਡਿੰਗ ਲਈ ਜੱਜ ਕੋਲ ਭੇਜ ਦਿੱਤਾ ਆ। ਉਹਨਾਂ ਦਾ ਉਸ ਦਾ ਕੀ ਮਤਲਬ ਹੈ ਜੀ? ਅਪੀਲ ਉਹਨਾਂ ਦੀ ਤੁਸੀਂ ਕਿਹਾ ਪਾਸ ਹੋ ਗਈ ਆ? ਅੱਛਾ, ਜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੀ ਗੱਲ ਕਰਦੇ ਆ, ਕੀ ਹੁੰਦਾ ਕਿ ਜਦੋਂ ਕੋਰਟ ਚੋਂ ਕੇਸ ਕਈ ਵਾਰੀ ਫੇਲ ਹੁੰਦਾ, ਉਹ BIA ਕੋ ਜਾਂਦਾ, ਤਾਂ BIA ਡਿਪੈਂਡਿੰਗ ਕੀ ਮੁੱਦਾ ਹੈਗਾ, ਕਈ ਵਾਰੀ ਮੁੱਦਾ ਇਹ ਹੋ ਜਾਂਦਾ ਕਿ ਇਹਦੇ ਵਿੱਚ ਇਨਫ ਫੈਕਟਸ ਨਹੀਂ ਫਾਈਂਡ ਕੀਤੇ ਇਹਨਾਂ ਨੇ, ਦੁਬਾਰਾ ਜੱਜ ਕੋ ਭੇਜੋ ਕਿ ਦੁਬਾਰਾ ਤਰੀਕ ਲੈ ਕੇ, ਕਿਉਂਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੁਹਾਡੀ ਦੁਬਾਰਾ ਜਾਂ ਸਰਕਿਟ ਕੋਰਟ ਤੁਹਾਡੀਆਂ ਦੁਬਾਰਾ ਆਰਗੂਮੈਂਟ ਨਹੀਂ ਕਈ ਵਾਰੀ ਸੁਣਦਾ ਨਵੇਂ ਮੁੱਦਿਆਂ ਉੱਤੇ।
ਤਾਂ ਉਹ ਜੱਜ ਕੋਲ ਭੇਜ ਦਿੱਤਾ ਜਾਂਦਾ ਕਿ ਤੁਸੀਂ ਇਹਨੂੰ ਕਲੈਰੀਫਾਈ ਕਰੋ ਪਹਿਲਾਂ, ਜਾਂ ਉਹ ਕਹਿੰਦੇ ਕਿ ਤੂੰ ਗਲਤ ਕੀਤਾ, ਤੁਸੀਂ ਇਹਨੂੰ ਅਪਰੂਵ ਕਰੋ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਡਿਪੈਂਡਿੰਗ ਪੌਨ ਇਹਨਾਂ ਦੇ ਕੇਸ ਦੇ ਵਿੱਚ ਕੀ ਹੋਇਆ, BIA ਹਦਾਇਤ ਦੇ ਰਿਹਾ ਜੱਜ ਨੂੰ ਕਿ ਇਹਦਾ ਜਾਂ ਸੁਣ ਜਾਂ ਰਿਜੈਕਟ ਕਰ ਜਾਂ ਅਪਰੂਵ ਕਰ ਜਾਂ ਦੁਬਾਰਾ ਹੀਅਰਿੰਗ ਦੇ। ਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਕੁਐਸਚਨ ਆ। ਪਹਿਲਾਂ ਕਿ ਮੇਰੇ ਫਿਆਂਸੇ ਇੱਥੇ ਅਸਾਈਲਮ ਕੇਸ ਉਹਨਾਂ ਦਾ ਪਾਸ ਹੋਇਆ ਸੀ, ਆਲਮੋਸਟ 3 ਸਾਲ ਹੋਣ ਵਾਲੇ ਆ, ਉਹਨਾਂ ਨੂੰ ਲਾਈਕ ਗ੍ਰੀਨ ਕਾਰਡ ਨਹੀਂ ਮਿਲ ਰਿਹਾ ਹਜੇ ਤੱਕ, ਇਹਦਾ ਕੀ ਪ੍ਰੋਸੈਸ ਹੈ? ਤੁਸੀਂ ਦੱਸਿਆ ਕਿ ਤੁਸੀਂ ਆਪਣੇ ਸਪਾਊਸ ਦੀ ਕੀਤੀ ਹੈ? ਨਹੀਂ, ਉਹ ਫਿਆਂਸੇ ਮੇਰੇ ਇੱਥੇ ਅਸਾਈਲਮ ਕੇਸ ਤੇ ਸੀ, ਉਹਨਾਂ ਦਾ ਕੋਰਟ ਦੇ ਵਿੱਚ ਅਪੀਲ ਪਾਸ ਹੋ ਗਈ ਸੀ। 3 ਸਾਲ ਹੋਣ ਵਾਲੇ, ਆਲਮੋਸਟ ਅਕਤੂਬਰ ਦੇ ਵਿੱਚ 3 ਸਾਲ ਹੋ ਜਾਣੇ ਆ, ਉਹਨਾਂ ਦਾ ਹਜੇ ਤੱਕ ਗ੍ਰੀਨ ਕਾਰਡ ਨਹੀਂ ਆ ਰਿਹਾ। ਜਦੋਂ ਆਪਾਂ ਚੈੱਕ ਕਰਦੇ ਆ ਇਨ ਪ੍ਰੋਸੈਸ ਦਿਖਾ ਰਿਹਾ ਆ, ਹਜੇ ਤੱਕ ਰਫਲੀ 3-4 ਸਾਲ ਹੀ ਲੱਗਦੇ ਆ ਤੇ ਹਾਂਜੀ, ਰਫਲੀ 3-4 ਸਾਲ ਹੀ ਲੱਗਦੇ ਆ। ਸੋ ਹੋਪਫੁਲੀ ਜਲਦੀ ਆ ਜਾਊਗਾ ਜੀ। ਸੈਕਿੰਡ ਮੇਰਾ ਕੁਐਸਚਨ ਇਹ ਹੈ ਕਿ ਮੈਂ ਕੈਨੇਡਾ ਸਟੱਡੀ ਵੀਜ਼ੇ ਤੇ ਆਈ ਸੀ, ਦੈਨ ਮੈਂ ਵਰਕ ਪਰਮਿਟ ਤੇ ਸੀ, ਫਿਰ ਮੈਂ ਇੱਥੋਂ ਦਾ US ਵੀਜ਼ਾ ਅਪਲਾਈ ਕੀਤਾ ਸੀ। ਹੁਣ ਸਾਡਾ ਲਾਈਕ 20 ਅਗਸਤ ਨੂੰ ਵਿਆਹ ਆ, ਤੇ ਮੈਂ ਇੱਥੇ ਕਿੰਨਾ ਟਾਈਮ ਸਟੇ ਕਰ ਸਕਦੀ ਹਾਂ? ਤੁਸੀਂ ਸਟੱਡੀ ਵੀਜ਼ੇ ਤੇ, ਤੁਸੀਂ ਹੁਣ ਅਮਰੀਕਾ ਟੂਰਿਸਟ ਵੀਜ਼ਾ ਤੁਹਾਡੇ ਕੋਲ? ਹਾਂਜੀ, ਮੈਂ ਵਿਜ਼ਟਰ ਤੇ ਆਈ ਹਾਂ। ਵਿਜ਼ਟਰ ਤੇ ਜਿੰਨੀ ਵੀ ਤੁਹਾਡੀ ਐਂਟਰੀ ਉਹਨਾਂ ਨੇ ਦਿੱਤੀ ਹੈ ਉਹਨਾਂ ਟਾਈਮ ਹੀ ਸਟੇ ਕਰ ਸਕਦੇ ਆ। ਜੇ 6 ਮਹੀਨੇ ਦੀ ਦਿੱਤੀ ਹੈ ਮੈਕਸਿਮਮ ਉਹਨਾਂ ਵਾ, ਜੇ ਘੱਟ ਦਿੱਤੀ ਹੈ ਤਾਂ ਤੁਸੀਂ ਆਪਣਾ I-94 ਵਾਚ ਕਰਨਾ। ਤੇ ਇਹਦਾ ਜਿਹੜਾ ਰੂਲ ਆ ਉਹ ਸਿੱਧਾ ਕਿ ਜਦੋਂ ਕੋਈ ਬੰਦਾ ਆਂਦਾ, ਉਹ ਜਿਹੜਾ ਇਰਾਦਾ ਦੱਸਦਾ ਉਸੇ ਇਰਾਦੇ ਨਾਲ ਆ ਸਕਦਾ ਵਿਜ਼ਿਟ ਕਰਨ ਟੈਂਪਰੇਰੀ। ਤੇ ਜਦੋਂ ਤੁਹਾਡੇ ਹਸਬੈਂਡ ਕੋ ਗ੍ਰੀਨ ਕਾਰਡ ਆ ਗਿਆ, ਫਿਆਂਸੇ ਕੋ ਗ੍ਰੀਨ ਕਾਰਡ ਆ ਗਿਆ, ਤੇ ਉਸ ਤੋਂ ਬਾਅਦ ਜੇ ਤੁਹਾਡਾ ਇਰਾਦਾ ਬਦਲਦਾ ਤੇ 90 ਦਿਨ ਤੋਂ ਬਾਅਦ ਤੁਹਾਡਾ ਇਰਾਦਾ ਬਦਲਦਾ, ਫਿਰ ਤੁਸੀਂ ਇੱਥੇ ਰਹਿ ਕੇ ਆਪਣੀ ਕਾਰਵਾਈ ਜਿਹੜੀ ਉਹ ਪਾ ਸਕਦੇ ਆ। ਤੇ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਜਿੰਨੀ ਤੁਹਾਨੂੰ ਉਹਨਾਂ ਨੇ ਮੋਹਲਤ ਦਿੱਤੀ ਹੈ ਉਹਨੇ ਤੁਸੀਂ ਰਹਿਣਾ। ਤੇ ਜੇ ਕੋਈ ਬਾਰ-ਬਾਰ ਬੰਦਾ ਕੈਨੇਡਾ ਤੋਂ ਇੱਥੇ 6 ਮਹੀਨੇ ਰਹਿਣ ਤੋਂ ਬਾਅਦ 1 ਮਹੀਨਾ ਚੱਲ ਗਿਆ ਫਿਰ ਵਾਪਸ ਆ ਗਿਆ, ਇੱਦਾਂ ਦੀ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਇਮੀਗ੍ਰੇਸ਼ਨ ਉਹਨੂੰ ਕਈ ਵਾਰੀ ਰੋਕ ਵੀ ਦਿੰਦੀ ਆ ਕਿ ਤੂੰ ਇੱਥੇ ਰਹਿਣ ਦੀ ਕੋਸ਼ਿਸ਼ ਕਰ ਰਹੀ ਆ, ਤੇ ਜਿਹੜਾ ਇਹ ਵੀਜ਼ਾ ਟੈਂਪਰੇਰੀ ਆ, ਮਤਲਬ ਕਿ ਤੁਸੀਂ ਅੱਧਾ ਟਾਈਮ ਆਪਣਾ ਦੋਨੋਂ ਕੰਟਰੀਆਂ 'ਚ ਵੰਡਣਾ। ਜੀ ਜਸਪਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਹੈ ਕਿ ਮੇਰੀ 2 ਫਰਵਰੀ ਨੂੰ ਅਸਾਈਲਮ ਦੀ ਕੇਸ ਦੀ ਇੰਟਰਵਿਊ ਹੋਈ ਸੀ ਸੈਨ ਫਰਾਂਸਿਸਕੋ ਕੋਰਟ 'ਚ ਜੀ। ਉਹਦਾ ਕੋਈ ਹਜੇ ਰਿਜ਼ਲਟ ਦਾ ਪਤਾ ਨਹੀਂ ਲੱਗਾ, ਡਿਸੀਜਨ ਪੈਂਡਿੰਗ ਆ ਰਿਹਾ। ਮੈਂ ਉਦੋਂ USCIS ਤੇ ਚੈੱਕ ਕਰਦਾ ਜੀ। ਸੈਨ ਫਰਾਂਸਿਸਕੋ ਦਾ? ਜੀ ਹਾਂਜੀ। ਹਾਂਜੀ, ਜੱਜ ਨੇ ਰਿਟਨ ਡਿਸੀਜਨ ਦੇਣਾ, ਕਾਫੀ ਟਾਈਮ ਲੈ ਸਕਦੇ ਆ, 4-5 ਮਹੀਨੇ ਆਮ ਗੱਲ ਆ। ਤੇ ਕਈ ਵਾਰੀ ਆਪਾਂ ਇਦਾਂ ਵੀ ਦੇਖਿਆ ਕਿ 1-2 ਸਾਲ ਦੇ ਗੇੜ 'ਚ ਵੀ ਕਈ ਵਾਰੀ ਬੰਦਿਆਂ ਨੂੰ ਪਾਇਆ ਹੋਇਆ, ਡਿਪੈਂਡਿੰਗ ਕਿ ਮੁੱਦੇ ਕੀ ਹੈ। ਠੀਕ ਹੈ ਜੀ। ਠੀਕ ਹੈ। ਤੇ ਮੇਰੇ ਬ੍ਰਦਰ ਦੀ ਇੰਟਰਵਿਊ ਬਾਇਓਮੈਟ੍ਰਿਕ ਹੋਈ ਹੈ ਜੀ 6 ਜੁਲਾਈ ਨੂੰ, ਉਹਦੀ ਇੰਟਰਵਿਊ ਕਦ ਤੱਕ ਆ ਸਕਦੀ ਹੈ? ਬਾਇਓਮੈਟ੍ਰਿਕ ਤਾਂ ਨਹੀਂ ਕੋਈ ਲੈਣਾ ਦੇਣਾ ਆਪਣਾ ਇੰਟਰਵਿਊ ਦੇ ਨਾਲ, ਬਾਇਓਮੈਟ੍ਰਿਕ ਅਲੱਗ ਚੀਜ਼ ਆ। ਕਈਆਂ ਦੀ ਤਾਂ ਇੰਟਰਵਿਊ ਆ ਜਾਂਦੀ, ਬਾਇਓਮੈਟ੍ਰਿਕ ਨਹੀਂ ਹੁੰਦੇ, ਇਦਾਂ ਵੀ ਹੁੰਦਾ ਵਾ। ਇਹ ਅਵੱਲੀ ਆ ਜੀ USCIS, ਪਤਾ ਨਹੀਂ ਲੱਗਦਾ ਇਹਨਾਂ ਦਾ ਕੀ ਕਰਨਾ, ਇਹਨਾਂ ਨੇ ਕਿੱਦਾਂ ਕਰਨਾ। ਇਹ ਅਸਾਈਲਮ ਦੀ ਜੇ ਗੱਲ ਕਰ ਰਹੇ, ਮੈਨੂੰ ਨਹੀਂ ਪਤਾ ਕਿਹੜੇ ਕੇਸ ਦੀ ਗੱਲ ਕਰ ਰਹੇ ਆ, ਕਿਉਂਕਿ ਇਹ ਪਹਿਲਾਂ ਅਸਾਈਲਮ ਤੋਂ ਜੰਪ ਕੀਤੇ ਆ। ਸੋ ਜੇ ਕੋਈ ਹੋਰ ਗੱਲ ਕਰ ਰਿਹਾ ਕਿ ਸਿਟੀਜ਼ਨਸ਼ਿਪ ਵਗੈਰਾ ਇਦਾਂ ਕਿਸੇ ਹੋਰ ਚੀਜ਼ ਦੀ ਗੱਲ ਕਰ ਰਹੇ ਗ੍ਰੀਨ ਕਾਰਡ ਦੇ, ਉਹਦਾ ਵੀ ਸੇਮ ਚੀਜ਼ ਹੈ ਕਿ ਫਿੰਗਰਪ੍ਰਿੰਟ ਦੇ ਨਾਲ ਫਾਈਨਲ ਇੰਟਰਵਿਊ ਡੇਟ ਦਾ ਨਹੀਂ ਕੋਈ ਲੈਣਾ ਦੇਣਾ। ਕੋਈ ਲੈਣਾ ਦੇਣਾ ਨਹੀਂ, ਵਕਤ ਵੱਧ ਵੀ ਲੱਗ ਸਕਦਾ, ਘੱਟ ਵੀ ਲੱਗ ਸਕਦਾ, ਡਿਪੈਂਡਿੰਗ ਔਨ ਇੱਕ ਜਿਹੜੇ EAD ਦੀ ਜਿਹੜੇ ਐਰਰ ਵਾਲਾ ਸੀ, ਉਹਨਾਂ ਨੇ ਅਗਲਾ ਆਪਣਾ ਇੱਕ ਚਲੋ ਉਹਦੇ ਵਿੱਚ ਉਹਨਾਂ ਨੇ ਟਿੱਪਣੀ ਲਿਖ ਕੇ ਜਿਹੜੀ ਉਹ ਕੱਲੀ ਕਹਿੰਦੇ ਵੀ 2 ਹੋਰ EAD ਸੀ, ਉਹ ਪਰਿਵਾਰ ਦੇ ਹੀ ਸੀਗੇ, ਉਹਨਾਂ ਦੀ ਉਹ ਗਲਤੀ ਸੀ ਕਹਿੰਦੇ ਜਿਨ੍ਹਾਂ ਨੇ ਘੱਲੀ EAD, ਤੇ ਉਹਨਾਂ ਨੇ ਫਾਲਟ ਉਹ ਠੀਕ ਕਰਕੇ ਘੱਲਤੇ। ਪਰ ਕਹਿੰਦੇ ਮੇਰਾ ਜਿਹੜਾ ਆ ਉਹਨਾਂ ਦੀ ਗਲਤੀ ਕਹਿੰਦੇ ਉਹਨਾਂ ਦੀ ਹੋਈ ਸੀਗੀ, ਪਰ ਉਹ ਠੀਕ ਕਰਕੇ ਨਹੀਂ ਘੱਲਿਆ। ਤੇ ਹੁਣ ਕਹਿੰਦੇ ਵੀ ਮੈਨੂੰ EAD ਤੋਂ ਮੈਂ ਬਗੈਰ ਆ। ਕਹਿੰਦੇ ਜੇ ਮੈਂ ਦੁਬਾਰਾ EAD ਅਪਲਾਈ ਕਰਦਾ, ਉਹਦੇ ਵਿੱਚ ਕਾਲਮ ਹੁੰਦਾ ਵੀ ਤੁਸੀਂ ਪਹਿਲਾਂ ਵੀ ਕਦੀ EAD ਲਈ ਅਪਲਾਈ ਕੀਤਾ ਆ, ਉੱਥੇ ਉਹ ਨੋ ਨਹੀਂ ਕਰ ਸਕਦੇ। SSN ਵਾਲਾ ਵੀ ਮਸਲਾ ਹੈ। ਸੋ ਹੁਣ ਕੀ ਕਰਨਾ? ਨਹੀਂ, ਜੇ ਉਹਨਾਂ ਨੇ ਐਰਰ ਕਰੈਕਟ ਕਰਨਾ, ਉਹ ਤਾਂ ਯੈਸ ਹੀ ਕਰਨਾ ਪੈਣਾ ਕਿ EAD ਲਈ ਅਪਲਾਈ ਕੀਤਾ, ਤਾਂ ਹੀ ਉਹਦਾ ਐਰਰ ਜੀ ਸਹੀ ਕਰ ਰਹੇ ਆ। ਤੇ EAD ਤੁਸੀਂ ਕੀਤਾ ਤਾਂ ਯੈਸ ਕਰਨਾ ਹੀ ਪੈਣਾ। ਸੋ ਇਦਾਂ ਕਿ ਭਾਜੀ ਫੀਸ ਦਾ ਤੁਹਾਡਾ ਮਸਲਾ ਸਾਰਾ ਤੁਸੀਂ ਚੈੱਕ ਲਾ ਕੇ ਭੇਜ ਦਿਓ, ਟੈਨਸ਼ਨ ਕਾਹਦੀ ਲੈਣੇ ਇੰਨੀ। ਅਮਰੀਕਾ ਵਾ, ਵਰਕ ਪਰਮਿਟ ਆ, ਪੈਸੇ ਤੁਸੀਂ ਬਣਾ ਲੈਣੇ ਆ। ਜੀ ਬਿਲਕੁਲ। ਡਾਲਰ ਉਹਨਾਂ ਦੀ ਫੀਸ ਆ, ਉਹਨਾਂ ਨੂੰ ਲਾ ਦਿਓ, ਤੇ ਜਿੰਨਾ ਹੀ ਉਹਨਾਂ ਨੇ ਰੱਖਣੀ ਹੋਈ ਤੁਹਾਨੂੰ ਮੋੜ ਦਊਗੇ ਵਾਪਸ ਆਣਾ। ਜੇ ਰੱਖਣੀ ਹੋਈ ਤਾਂ ਉਹਨਾਂ ਨੇ ਰੱਖ ਲੈਣੀ ਹੈ, ਤੇ ਉਹਨਾਂ ਦੀ ਫੀਸ ਬਣਦੀ ਆ। ਤੁਹਾਡੇ ਜਿਹੜੇ ਉਹਨਾਂ ਨੂੰ ਜੇ ਤੁਸੀਂ ਕਹਿ ਦੋ ਕਿ ਮੇਰੇ ਤੁਸੀਂ ਬਾਕੀ ਘਰਦਿਆਂ ਦਾ ਤਾਂ ਕਰਤਾ ਸੀ, ਉਹਨਾਂ ਨੇ ਕਹਿਣਾ ਉਹਦੀ ਵੀ ਫਿਰ ਡਿਨਾਈ ਕਰਦੇ, ਉਹਦੀ ਵੀ ਫੀਸ ਚੱਕ ਉਹ 3 ਚੈੱਕ ਨਾ ਮੰਗ ਲੈਣੇ, ਵੀ ਬੜੇ ਚਲਾਕ ਨੇ ਫਿਰ ਇਸ ਹਿਸਾਬ ਦੇ ਨਾਲ, ਹਨਾ। ਇੱਕ ਅੱਧੀ ਹੋਰ ਗੱਲ ਤੇ ਫਿਰ ਆਪਾਂ ਸਮਾਪਤ। ਗੁਰਨਾਮ ਹੁਣੀ ਪੁੱਛਦੇ ਆ, ਆਈ ਥਿੰਕ ਬੋਨਾਫਾਈਡ 4 year ਵਰਕ ਪਰਮਿਟ ਉਹਨਾਂ ਨੂੰ ਮਿਲਿਆ ਆ,
ਕਹਿੰਦੇ ਹੁਣ ਇੱਕ ਹੋਰ ਨੋਟਿਸ ਆ ਗਿਆ ਹੈ I-765 ਦੇ ਨੂੰ ਲੈ ਕੇ, ਇਹ ਕਾਹਦੇ ਲਈ ਆ, ਕਾਹਦਾ ਨੋਟਿਸ ਹੋ ਸਕਦਾ? ਬੋਨਾਫਾਈਡ ਉਹਨਾਂ ਨੂੰ ਮਿਲਿਆ, ਉਹ ਯੂ ਵੀਜ਼ੇ ਦੀ ਸ਼ਾਇਦ ਇਹ ਗੱਲ ਕਰ ਰਹੇ ਹਾਂ, ਯੂ ਵੀਜ਼ੇ ਵਾਲੀ ਹੋਣੀ ਆ ਲੱਗਦਾ। 765 ਤਾਂ ਵਰਕ ਪਰਮਿਟ ਦਾ ਨੋਟਿਸ ਨੂੰ ਕਹਿੰਦੇ ਆ। ਓਕੇ ਜੀ, ਹਾਂਜੀ ਠੀਕ ਹੈ ਜੀ। ਫਿਰ ਹੁਣ ਪੜ੍ਹ ਲੈਣ ਉਹਦੇ ਵਿੱਚ, ਫਿਰ ਨੋਟਿਸ ਦੇ ਵਿੱਚ ਇਹੀ ਆ ਵੀ ਹਾਂ, ਨੋਟਿਸ ਕਹਿੰਦੇ ਸ਼ੋ ਕਰ ਰਿਹਾ ਰਿਟਰਨਡ। ਹੁਣ ਇਹ ਨਹੀਂ ਪਤਾ ਪੂਰਾ ਮਤਲਬ ਕੀ ਹੈ। ਸਵਾਲ ਕਲੀਅਰ ਲਿਖਣਾ ਪੈਣਾ ਲੋਕਾਂ ਨੂੰ, ਕਿਉਂਕਿ ਜੀ ਇਹ ਆਪਾਂ ਜ਼ਰੂਰ ਆਪਾਂ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ ਵੀ ਜਦੋਂ ਤੁਸੀਂ ਆਨਲਾਈਨ ਸਵਾਲ ਪੁੱਛਦੇ ਆ, ਜਿੰਨੀ ਕਲੈਰਿਟੀ ਦੇ ਨਾਲ ਲਿਖੋਗੇ, ਜੇ ਪੜ੍ਹਨ ਵਾਲੇ ਨੂੰ ਮੈਨੂੰ ਨਹੀਂ ਪਤਾ ਲੱਗੂਗਾ ਤਾਂ ਮੈਂ ਪੁੱਛ ਨਹੀਂ ਸਕੂੰਗਾ, ਤੇ ਫਿਰ ਉਹ ਗੱਲ ਵਿਚਾਲੇ ਜਿਹੜੀ ਉਹ ਰਹਿ ਜਾਣੀ ਆ। ਤੇ ਹੁਣ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਥੈਂਕ ਯੂ ਟਿਰਕਿਆਨਾ ਜੀ, ਮਿਲਦੇ ਹਾਂ ਜੀ ਫਿਰ ਅਗਲੀ ਵਾਰ ਅਦਾਲਤ ਦੇ ਵਿੱਚ ਸਵਾਲ ਜਵਾਬ ਅਸਾਈਲਮ ਦੇ ਵਿੱਚ ਕਿੱਦਾਂ ਕਰਦੇ ਆ, ਵਕੀਲ ਜੱਜ ਕੀ ਹੁੰਦੇ ਆ, ਤੁਸੀਂ ਕਿੱਦਾਂ ਬੋਲਣਾ, ਕਿਵੇਂ ਆ, ਉਹਦੇ ਉੱਤੇ ਜਿਹੜੀ ਚਰਚਾ ਉਹ ਆਪਣੀ ਕੋਰਟ ਰੂਮ ਨੂੰ ਲੈ ਕੇ ਜਿਹੜੀ ਅਸਾਈਲਮ ਦੀ ਉਹ ਚੱਲੇਗੀ। ਠੀਕ ਹੈ ਜੀ, ਥੈਂਕ ਯੂ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਸਰੋਤੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਵੱਲੋਂ ਵੀ